ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब वर्ड्स। मैं हाँ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੂਝਵਾਨ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਅੱਜ 13 ਮਈ 2021 30 ਵਿਸਾਖ ਨਾਨਕਸ਼ਾਹੀ ਸੰਮਤ 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਆ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲਫੈਲ ਕੇਬਲ ਕੈਨੇਡਾ, roku, ਚਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸਦੀ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਮੁਬਾਰਕਾਂ ਦੇ ਨਾਲ। ਵਿਊਅਰਸ, ਅੱਜ ਈਦ ਦਾ ਮੁਬਾਰਕ ਦਿਨ ਹੈ, ਸੋ ਅਸੀਂ ਆਪਣੇ ਮੁਸਲਮਾਨ ਵੀਰ ਭੈਣਾਂ ਨੂੰ, ਸਪੈਸ਼ਲੀ ਪਾਕਿਸਤਾਨ ਵੀਰ ਭੈਣਾਂ ਨੂੰ ਅਸੀਂ ਈਦ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦੇ ਹਾਂ। ਸੋ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਦੇ ਹਵਾਲੇ ਨਾਲ, ਇਜ਼ਰਾਈਲ ਦੇ ਹਵਾਲੇ ਨਾਲ ਕਿ ਮਿਡਲ ਈਸਟ ਵਿੱਚ ਇਜ਼ਰਾਈਲ ਦੀਆਂ ਜੋ ਭੜਕਾਊ ਕਾਰਵਾਈਆਂ ਨਾਲ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਨੇ ਅਤੇ ਇਹ ਮੁਕੰਮਲ ਜੰਗ ਵਿੱਚ ਵੀ ਬਦਲ ਸਕਦੇ ਨੇ। ਸੋ ਅਮਰੀਕਾ ਨੇ ਪਹਿਲਾਂ ਵਾਂਗ ਹੀ ਇਜ਼ਰਾਈਲ ਦੀ ਜਿਹੜੀ ਭੇਟ ਹੈ ਉਹ ਠੋਕੀ ਹੈ। ਦੁਨੀਆ ਭਰ ਵਿੱਚ ਫਲਸਤੀਨੀਆਂ ਦੇ ਹੱਕ ਵਿੱਚ ਰੋਸ ਵਿਖਾਵੇ ਜਿਹੜੇ ਨੇ ਉਹ ਹੋ ਰਹੇ ਨੇ ਅਤੇ ਇਜ਼ਰਾਈਲ ਦੀ ਨਿੰਦਿਆ ਕੀਤੀ ਜਾ ਰਹੀ ਹੈ। ਹਿੰਦੂ ਤਵੀਆਂ ਵੱਲੋਂ ਇਜ਼ਰਾਈਲ ਦੇ ਹੱਕ ਵਿੱਚ ਜਿਹੜੀ ਹੈ ਮੁਹਿੰਮ ਚਲਾਈ ਜਾ ਰਹੀ ਹੈ, ਜਦੋਂ ਕਿ ਸਿੱਖ ਕੌਮ ਦੀ ਫਲਸਤੀਨੀਆਂ ਨਾਲ ਮੁਕੰਮਲ ਹਮਦਰਦੀ ਹੈ। ਬ੍ਰਿਟਿਸ਼ ਪਾਰਲੀਮੈਂਟ ਵਿੱਚ ਸਿੱਖ ਮੈਂਬਰ ਪਾਰਲੀਮੈਂਟ ਤਰਨਮਨਜੀਤ ਸਿੰਘ ਢੇਸੀ ਨੇ ਪ੍ਰਾਈਮ ਮਿਨਿਸਟਰ ਬੋਰਿਸ ਜੌਨਸਨ ਨੂੰ ਖੱਤ ਲਿਖ ਕੇ ਮੰਗ ਕੀਤੀ ਹੈ ਕਿ ਇਜ਼ਰਾਈਲ ਦੇ ਖਿਲਾਫ ਪਾਬੰਦੀਆਂ ਲਗਾਈਆਂ ਜਾਣ ਅਤੇ ਇੰਟਰਨੈਸ਼ਨਲ ਕਮਿਊਨਿਟੀ ਸਖਤ ਕਾਰਵਾਈ ਕਰੇ। ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਸਾਰੇ ਹੀ ਮੁਸਲਮਾਨ ਭੈਣਾਂ ਭਰਾਵਾਂ ਨੂੰ ਦੁਨੀਆ ਭਰ 'ਚ ਬੈਠੇ ਜਿਹੜੇ ਸਾਡੇ ਨਾਲ ਲਗਾਤਾਰਤਾ ਨਾਲ ਪਿਛਲੇ 7-8 ਸਾਲ ਤੋਂ ਜੁੜੇ ਹੋਏ ਨੇ ਉਹਨਾਂ ਨੂੰ ਈਦ ਮੁਬਾਰਕ ਕਹਿੰਦੇ। ਜੀ ਜ਼ਾਹਰ ਹੈ ਕਿ ਹਰ ਮਜ਼ਹਬ ਦੇ ਕੁਛ ਦਿਨ ਐਸੇ ਸਪੈਸ਼ਲ ਹੁੰਦੇ ਨੇ ਜਿਹੜੇ ਤੁਹਾਡੇ ਲਈ ਐਨਰਜਾਈਜ਼ਿੰਗ ਹੁੰਦੇ ਨੇ। ਉਹ ਤੁਹਾਨੂੰ ਰੂਹਾਨੀ ਤੌਰ ਦੇ ਉੱਤੇ ਵੀ ਔਰ ਕਮਿਊਨਿਟੀ ਦੇ ਤੌਰ ਦੇ ਉੱਤੇ ਵੀ ਇੱਕ ਟੂਗੈਦਰਨੈਸ, ਇੱਕ ਇਕੱਠ ਦੀ ਫੀਲਿੰਗ ਦਿੰਦੇ ਨੇ। ਔਰ ਜੇ ਅਸੀਂ ਇਸਲਾਮ ਦੀ ਹਿਸਟਰੀ ਦੇ ਹਵਾਲੇ ਨਾਲ ਦੇਖੀਏ ਤੇ ਇਹ ਦੋਵੇਂ ਹੀ ਈਦਾਂ, ਜਿਨ੍ਹਾਂ ਨੂੰ ਇੱਕ ਨੂੰ ਅਸੀਂ ਅੱਜ ਜਿਹਨੂੰ ਈਦ ਉਲ ਫਿਤਰ ਕਿਹਾ ਜਾਂਦਾ ਹੈ ਔਰ ਦੂਸਰੀ ਈਦ, ਇਹ ਦੋਨੋਂ ਹੀ ਦਿਨ ਐਸਟੈਬਲਿਸ਼ ਨਬੀ ਮੁਹੰਮਦ ਸਾਹਿਬ ਦੇ ਆਪਣੇ ਜਦੋਂ ਮਦੀਨੇ ਦੇ ਵਿੱਚ ਹਿਜਰਤ ਕਰਕੇ ਜਾਂਦੇ ਨੇ ਉਦੋਂ ਤੋਂ ਹੀ ਇਹ ਐਸਟੈਬਲਿਸ਼ ਨੇ। ਔਰ ਇਹ ਜਿਹੜਾ ਖ਼ਾਸ ਤੌਰ 'ਤੇ ਰਮਜ਼ਾਨ ਦਾ ਮਹੀਨਾ ਹੈ ਜਿਸ ਨੂੰ ਮੁਬਾਰਕ ਮਹੀਨਾ ਕਿਹਾ ਗਿਆ ਹੈ, ਜਿਸ ਬਾਰੇ ਇਹ ਫੇਥ ਹੈ ਕਿ ਇਸ ਮਹੀਨੇ ਦੇ ਵਿੱਚ ਕੀਤੀ ਇਬਾਦਤ, ਰੱਖੇ ਹੋਏ ਰੋਜ਼ੇ ਔਰ ਰੋਜ਼ਿਆਂ ਦੇ ਉਸ ਪੀਰੀਅਡ ਦੇ ਵਿੱਚ ਲਗਾਤਾਰਤਾ ਨਾਲ ਇਬਾਦਤ, ਉਸ ਦਾ ਫਰੂਟ ਜਾਂ ਫਲ ਹੋਰ ਵੀ ਜ਼ਿਆਦਾ ਹੁੰਦਾ ਹੈ। ਇਹ ਇੱਕ ਸੈਲਫ ਡਿਸਿਪਲਿਨ ਵੀ ਹੈ। ਔਰ ਵੈਸੇ ਇਸਲਾਮ ਦੇ ਜਿਹੜੇ 5 ਪਿੱਲਰ ਨੇ ਜਿਨ੍ਹਾਂ ਦੇ ਵਿੱਚ ਜ਼ਾਹਰ ਹੈ ਕਿ ਨਮਾਜ਼ ਵੀ ਹੈ, ਹੱਜ ਵੀ ਹੈ, ਜ਼ਕਾਤ ਵੀ ਹੈ, ਰੋਜ਼ਾ ਵੀ ਹੈ ਔਰ ਜ਼ਾਹਰ ਹੈ ਕਿ ਕਲਮਾ ਉਸ ਨਾਲ ਜੁੜਿਆ ਹੋਇਆ ਹੈ। ਸੋ ਇਹ ਜ਼ਕਾਤ ਔਰ ਰੋਜ਼ਾ ਇਹ ਵੀ ਇਕੱਠੇ ਜਾਂਦੇ ਨੇ ਕਿਉਂਕਿ ਇਸ ਮਹੀਨੇ ਦੇ ਵਿੱਚ ਜਿੱਥੇ ਸੂਰਜ ਚੜ੍ਹਨ ਤੋਂ ਪਹਿਲਾਂ ਰੋਜ਼ਾ ਰੱਖ ਕੇ, ਰੋਜ਼ੇ ਦਾ ਮਤਲਬ ਆਪਣੇ ਆਪ ਨੂੰ ਇੱਕ ਡਿਸਿਪਲਿਨ 'ਚੋਂ ਵੀ ਗੁਜ਼ਾਰਨਾ, ਇਹ ਮਹਿਸੂਸ ਹੋਣਾ ਕਿ ਜੇ ਤੁਹਾਡੇ ਕੋਲ ਅੰਨ ਨਾ ਹੋਏ, ਖਾਣ ਨੂੰ ਨਾ ਹੋਏ, ਈਵਨ ਪਾਣੀ ਵੀ ਨਹੀਂ ਪੀਤਾ ਜਾਂਦਾ ਰੋਜ਼ੇ ਦੇ ਦੌਰਾਨ, ਉਹਨਾਂ ਵਾਲੀਆਂ ਫੀਲਿੰਗਸ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ? ਔਰ ਫਿਰ ਤੁਸੀਂ ਸ਼ੁਕਰਗੁਜ਼ਾਰੀ ਮਹਿਸੂਸ ਕਰਦੇ ਹੋ ਕਿ ਰੱਬ ਨੇ ਤੁਹਾਨੂੰ ਖਾਣ ਲਈ,
ਪੀਣ ਲਈ ਇਹਨਾਂ ਜਿਹੜੀਆਂ ਸੁਗਾਤਾਂ ਤੁਹਾਨੂੰ ਦਿੱਤੀਆਂ ਹੋਈਆਂ ਨੇ। ਬਿਲਕੁਲ। ਦੂਸਰਾ, ਜਦੋਂ ਤੁਸੀਂ ਇਸ ਡਿਸਪਲਿਨ 'ਚ ਆਪਣੇ ਆਪ ਨੂੰ ਬੰਨ੍ਹਦੇ ਹੋ ਤੇ ਉਸ ਦੇ ਨਾਲ ਇਬਾਦਤ, ਔਰ ਇਹ ਨਹੀਂ ਹੈ ਹਾਲਾਂਕਿ ਸਾਰੇ ਹੀ 12 ਮਹੀਨੇ ਜਾਂ 365 ਦਿਨ ਜਿਹੜੇ ਸੋਲਰ ਕੈਲੰਡਰ ਦੇ ਨੇ ਜਾਂ ਲਿਊਨਰ ਕੈਲੰਡਰ ਦੇ ਥੋੜ੍ਹੇ ਘੱਟ ਦੇ ਹਿਸਾਬ ਨਾਲ ਉਹ ਕੈਲਕੂਲੇਟ ਕਰਦੇ ਨੇ, ਲੇਕਿਨ ਇਹ ਸਾਰੇ ਹੀ ਦਿਨ ਰੱਬ ਦੇ ਨੇ ਔਰ ਹਰ ਪਲ ਰੱਬ ਦੀ ਯਾਦ ਲਈ ਹੈ। ਪਰ ਇਹ ਇੱਕ ਖਾਸ ਤੌਰ ਦੇ ਉੱਤੇ ਤੁਹਾਡੇ ਲਈ ਰਿਮਾਈਂਡਰ ਵੀ ਹੁੰਦਾ ਹੈ ਕਿ ਤੁਸੀਂ ਇਹੋ ਜਿਹੀ ਇਬਾਦਤ ਔਰ ਇਹੋ ਜਿਹੀ ਯਾਦ ਸਾਰੇ ਵਰੇ ਦੇ ਦੌਰਾਨ ਵੀ ਕਰਨੀ ਹੈ। ਔਰ ਫਿਰ ਕਮਿਊਨਿਟੀ ਦੀ ਫੀਲਿੰਗ ਜ਼ਾਹਰ ਹੈ ਕਿ ਬਾਕੀ ਜਦੋਂ ਸਵੇਰ ਹੁੰਦੀ ਹੈ, ਅਜ਼ਾਨ ਦਿੱਤੀ ਜਾਂਦੀ ਹੈ, ਨਮਾਜ਼ ਦੀ ਕਾਲ ਹੁੰਦੀ ਹੈ ਕਿ ਮਸਜਿਦ 'ਚ, ਔਰ ਈਵਨ ਇਸ ਈਦ ਦੇ ਵੇਲੇ ਜਿਹੜੀ ਖਾਸ ਤੌਰ 'ਤੇ ਅੱਜ ਨਮਾਜ਼ ਜਿੱਥੇ ਵੀ ਖੁੱਲ੍ਹੇ ਥਾਂ ਦੇ ਈਦਗਾਹ ਦਾ ਕਨਸੈਪਟ ਜਿਹੜਾ ਜਮਾਤ ਦੇ ਕਨਸੈਪਟ ਨੂੰ ਜਿਹੜਾ ਉਹ ਹੋਰ ਮਜ਼ਬੂਤ ਕਰਦਾ, ਔਰ ਇਸ ਲਈ ਕੋਈ ਅਜ਼ਾਨ ਨਹੀਂ ਹੁੰਦੀ। ਔਰ ਇਹ ਆਪਣੇ ਆਪ ਦੇ ਵਿੱਚ ਜਿੱਥੇ ਇੱਕ ਦੂਜੇ ਦੇ ਗਲੇ ਮਿਲਣਾ, ਬ੍ਰਦਰਹੁੱਡ ਦੀ ਫੀਲਿੰਗ, ਸਿਬਲਿੰਗ ਫੀਲਿੰਗ, ਉੱਥੇ ਤੁਸੀਂ ਜ਼ਕਾਤ ਲੋੜਵੰਦਾਂ ਨੂੰ ਜਿਹੜਾ ਤੁਸੀਂ ਗਿਫਟ ਦਿੰਦੇ ਹੋ, ਬੱਚਿਆਂ ਲਈ ਜਾਂ ਦੂਸਰਿਆਂ ਲਈ ਤਾਂ ਵੈਸੇ ਹੀ ਲਫ਼ਜ਼ ਜਿਹੜਾ ਈਦੀ ਇਸਤੇਮਾਲ ਕੀਤਾ ਜਾਂਦਾ, ਔਰ ਤੁਸੀਂ ਫਿਰ ਜਿਹੜੀ ਸਾਂਝਾ ਫੂਡ ਹੈ ਉਸ ਨੂੰ ਵੀ ਇੱਕ ਦੂਸਰੇ ਨਾਲ ਸ਼ੇਅਰ ਕਰਦੇ ਹੋ, ਇੱਕ ਖੁਸ਼ੀ ਦਾ ਇਜ਼ਹਾਰ ਹੁੰਦਾ। ਔਰ ਅਸੀਂ ਵੀ ਅੱਜ ਜਿੱਥੇ ਇਸ ਪਲੇਟਫਾਰਮ ਤੋਂ ਔਰ ਨਿੱਜੀ ਤੌਰ 'ਤੇ ਵੀ ਮੈਂ ਜਿੰਨੇ ਵੀ ਮੇਰੇ ਕੰਟੈਕਟ ਨੇ ਸਾਰਿਆਂ ਤੱਕ ਈਦ ਮੁਬਾਰਕ ਦਾ ਮੈਸੇਜ ਵੀ ਪਹੁੰਚਾਇਆ, ਔਰ ਜਿਹੜਾ ਇਮੇਜ ਮੈਂ ਬਹੁਤ ਸਾਰਿਆਂ ਨੂੰ ਭੇਜਿਆ ਉਹ ਇੱਕ ਬਜ਼ੁਰਗ ਸਿੱਖ ਮੁਸਲਮਾਨ ਵੀਰ ਨੂੰ ਇੱਕ ਮਸੀਤ ਜਿਹੜੀ ਉਸ ਸਿੱਖ ਵੀਰ ਨੇ ਬਣਾ ਕੇ ਦਿੱਤੀ ਪੰਜਾਬ ਦੇ ਭਾਰਤੀ ਕਬਜ਼ੇ ਵਾਲੇ ਪੰਜਾਬ ਦਾ ਉਹ ਇਮੇਜ ਹੈ, ਉਹ ਪਿਕਚਰ ਹੈ ਕਿ ਉਹ ਇੱਕ ਦੂਜੇ ਨੂੰ ਗਲੇ ਮਿਲ ਰਹੇ ਨੇ। ਔਰ ਈਦ ਦੀ ਮੁਬਾਰਕ ਮੈਨੂੰ ਲੱਗਾ ਵੀ ਜਿੱਥੇ ਅਸੀਂ 7-8 ਸਾਲ ਦੇ ਵਿੱਚ TV 84 ਰਾਹੀਂ ਭਾਰਤ ਦੀ ਜਿਹੜੀ ਉਹਦੀ ਇੱਕ ਰੀਅਲ ਸ਼ਕਲ ਹੈ, ਅਗਲੀ ਫੇਸ ਹੈ, ਉਹਨੂੰ ਐਕਸਪੋਜ਼ ਕੀਤਾ ਦੁਨੀਆ ਦੇ ਵਿੱਚ, ਉੱਥੇ ਸਾਡਾ ਇੱਕ ਯਤਨ ਵੀ ਸੀ, ਹੈ, ਰਹੇਗਾ ਵੀ ਕਿ ਇਹਨਾਂ ਦੋਨਾਂ ਕੌਮਾਂ ਦੀ ਜਿਨ੍ਹਾਂ ਦੀ ਸਾਂਝ ਤੌਹੀਦ ਨਾਲ ਜੁੜੀ ਹੋਈ ਹੈ, ਇੱਕ ਰੱਬ ਦੀ ਹੋਂਦ ਨਾਲ ਹੈ, ਫਿਰ ਜਮਾਤ ਦਾ ਕਨਸੈਪਟ, ਸੰਗਤ ਦਾ ਕਨਸੈਪਟ, ਇਬਾਦਤ ਔਰ ਪਿਆਰ, ਲਵ। ਔਰ ਇਹਦੇ ਇਹੀ ਕਾਰਨ ਹੈ ਕਿ ਜਦੋਂ ਅਸੀਂ ਅੱਜ ਵੀ ਉਹ ਕਲਾਮ ਸੂਫੀਆਨਾ ਹੋਏ ਜਾਂ ਗੁਰਬਾਣੀ ਦਾ ਗਾਇਨ ਹੋਏ, ਉਹਨਾਂ ਦੇ ਉੱਤੇ ਇੱਕਦਮ ਅਸੀਂ ਜਦੋਂ ਬਾਬਾ ਫਰੀਦ ਗੰਜ ਸ਼ੱਕਰ ਨੂੰ ਯਾਦ ਕਰਦੇ ਹਾਂ, ਜਿਨ੍ਹਾਂ ਨੇ ਇਸਲਾਮ ਦੇ ਡਿਸਿਪਲਿਨ 'ਚ ਰਹਿੰਦੇ ਆ, ਜਦੋਂ ਉਹ ਫਰਮਾਉਂਦੇ ਨੇ ਕਿ ਉੱਠ ਫਰੀਦਾ ਉਜੂ ਸਾਜ਼ ਸੁਬਾ ਨਮਾਜ਼ ਗੁਜ਼ਾਰ, ਜੋ ਸਿਰ ਸਾਈਂ ਨਾ ਨਿਵੇ ਸੋ ਸਿਰ ਕੱਪ ਉਤਾਰ। ਇਹ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਹੈ ਕਿ ਬਾਬਾ ਫਰੀਦ ਦੀ ਇਹ ਕਾਲ ਕਿ ਉੱਠ ਉਜ਼ੂ ਕਰ ਤੇ ਨਮਾਜ਼ ਗੁਜ਼ਾਰ, ਜਿਹੜੇ ਸਿਜਦੇ ਦੇ ਵਿੱਚ ਸਿਰ ਨਹੀਂ ਝੁਕਦੇ ਉਹ ਕੱਟੇ ਜਾਣ ਦੇ ਕਾਬਲ ਨੇ। ਮਤਲਬ ਇਹੀ ਹੈ ਕਿ ਉਹਨਾਂ ਨੂੰ ਜੀਣ ਦਾ ਹੱਕ ਨਹੀਂ ਹੈ। ਇਹ ਆਪਣੇ ਆਪ ਨੂੰ ਹੀ ਲਾਹਨਤ ਪਾਉਣੀ ਹੁੰਦੀ ਹੈ ਇਹ ਰਿਮਾਈਂਡਰ ਦੇ ਲਈ ਕਿ ਭਾਈ ਤੂੰ ਨਮਾਜ਼ੀ ਬਣਨਾ ਹੈ, ਤੂੰ ਜਿਹੜਾ ਉਹ ਰੱਬ ਦੀ ਯਾਦ ਦੇ ਵਿੱਚ ਜੁੜਨਾ। ਔਰ ਇਹੀ ਜਿਹੜੀ ਸਾਂਝ ਜਿਹੜੀ ਕਿ ਤੌਹੀਦ ਦੀ ਸਾਂਝ ਹੈ, ਔਰ ਇਸ ਨਹੀਂ ਜਦੋਂ ਗੁਰੂ ਅਰਜਨ ਸਾਹਿਬ ਨੇ ਲਾਹੌਰ ਪਾਲਕੀ ਭੇਜ ਕੇ ਸਾਈਂ ਮੀਆਂ ਮੀਰ ਉਹਨਾਂ ਨੂੰ ਇਨਵਾਈਟ ਕੀਤਾ ਹਰਿਮੰਦਰ ਸਾਹਿਬ ਜਿਹੜਾ ਸਾਡਾ ਦਰਬਾਰ ਸਾਹਿਬ ਹੈ ਉਸ ਦਾ ਸੰਗੇ ਬੁਨਿਆਦ ਰੱਖਣ ਦੇ ਲਈ, ਤੇ ਇਹ ਵੀ ਉਹ ਸਾਂਝ, ਔਰ ਅਕਸਰ ਅਸੀਂ ਇਤਿਹਾਸ ਦੇ ਹਵਾਲੇ ਨਾਲ ਉਹਨਾਂ ਸਾਂਝਾਂ ਦੀ ਗੱਲ ਕਰਦੇ ਹਾਂ। ਸੋ ਮੈਨੂੰ ਵੀ ਲੱਗਾ ਕਿ ਇਮੇਜ ਜਿਹੜੇ ਦਰਸ਼ਕ ਦੇਖ ਸਕਦੇ ਨੇ ਸਕਰੀਨ ਦੇ ਉੱਤੇ ਕਿ ਕਿਵੇਂ ਇੱਕ ਮੁਸਲਮਾਨ ਵੀਰ ਔਰ ਸਿੱਖ ਵੀਰ ਬਗਲਗੀਰ ਨੇ, ਔਰ ਮਸੀਤ ਦਾ ਅਹਾਤਾ ਜਿਵੇਂ ਪਿੰਡਾਂ ਦੀਆਂ ਮਸੀਤਾਂ ਹੁੰਦੀਆਂ ਨੇ, ਔਰ ਇਹ ਸਿੱਖ ਉਸ ਵੀਰ ਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਇਸ ਮਸੀਤ ਦੀ ਉਸਾਰੀ ਕਰਵਾਈ ਤਾਂ ਕਿ ਆਪਣੇ ਮੁਸਲਮਾਨ ਦੋਸਤ ਨੂੰ ਇਹ ਜਿਹੜਾ ਹੈ ਉਹ ਆਪਣੀ ਇਬਾਦਤ ਕਰ ਸਕੇ, ਮਸੀਤ 'ਚ ਆ ਕੇ ਨਮਾਜ਼ 5 ਵਕਤ ਦੀ ਅਦਾ ਕਰ ਸਕੇ। ਔਰ ਮੈਂ ਜਿੱਥੇ ਮੁਬਾਰਕਬਾਦ ਦਿੰਦਾ ਉੱਥੇ ਕਿਉਂਕਿ ਅਸੀਂ ਗੁਰਬਾਣੀ ਦੀ ਸਾਂਝ ਦੀ ਗੱਲ ਵੀ ਕਰਦੇ ਤੇ ਕਿਵੇਂ ਇਸਲਾਮ ਦੇ ਇਹ ਜਿਹੜੇ ਨਮਾਜ਼ਾਂ ਨੇ, ਕਲਮਾ ਹੈ ਔਰ ਇਹ ਸਾਰੀ ਰੱਬ ਦੀ ਯਾਦ ਹੈ, ਇਸ ਨੂੰ ਗੁਰੂ ਨਾਨਕ ਸਾਹਿਬ ਨੇ ਕਿਵੇਂ ਡਿਸਕ੍ਰਾਈਬ ਕੀਤਾ, ਕਿਉਂਕਿ ਇੱਕ ਪਾਰਟ ਇਹ ਜ਼ਰੂਰ ਹੈ ਸਾਨੂੰ ਇਹ ਗੱਲ ਯਾਦ ਰੱਖਣ ਦੀ ਲੋੜ ਹੈ ਕਿ ਕੁਝ ਚੀਜ਼ਾਂ ਉਹਨਾਂ ਦਿਨਾਂ ਦੇ ਮੁਤਾਬਕ ਜਾਂ ਮੌਕੇ ਤਾਂ ਹੁੰਦੀਆਂ ਨੇ, ਪਰ ਉਸ ਤੋਂ ਬਾਅਦ ਉਸ ਦਾ ਡਿਸਪਲਿਨ ਵੀ ਖਤਮ ਹੋ ਜਾਂਦਾ ਹੈ। ਔਰ ਜ਼ਾਹਰ ਹੈ ਕਿ ਹੋਰ ਵੀ ਸਾਰੀਆਂ ਜਿਹੜੀਆਂ ਅਸੀਂ
ਕਮਜ਼ੋਰੀਆਂ ਦਿਖਾਉਂਦੇ ਇਹ ਇਸ ਗੱਲ ਵਾਲੀ ਧਿਆਨ ਗੁਰੂ ਸਾਹਿਬ ਨੇ ਦਿਵਾਇਆ ਕਿ ਜਿਹੜਾ 5 ਵੇੜੇ ਦਾ ਨਮਾਜ਼ੀ ਹੈ, 5 ਨਮਾਜ਼ਾਂ ਤੁਹਾਡੀ ਜ਼ਿੰਦਗੀ ਦੇ ਅੰਦਰ ਕੀ ਤਬਦੀਲੀ ਸਿਖਾਉਂਦੀਆਂ ਨੇ। ਇਹ ਗੁਰੂ ਨਾਨਕ ਸਾਹਿਬ ਦਾ ਫਰਮਾਨ ਹੈ, 5 ਨਮਾਜ਼ਾਂ ਵਕਤ 5 ਪੰਜਾ ਪੰਜੇ ਨਾਓ, ਪਹਿਲਾ ਸੱਚ ਹਲਾਲ ਦੋਏ, ਤੀਜੀ ਖੈਰ ਖੁਦਾਏ, ਚੌਥੀ ਨੀਅਤ ਰਾਸਮਨ, ਪੰਜਵੀਂ ਸਿਫਤ ਸੁਨਾਏ, ਕਰਨੀ ਕਲਮਾ ਆਖ ਕੇ ਤਾਂ ਮੁਸਲਮਾਨ ਸਦਾਏ। ਇਹ ਮੁਸਲਮਾਨ ਵੀਰਾਂ ਭੈਣਾਂ ਨੂੰ ਐਡਰੈਸ ਕਰਦੇ ਆ ਕਿਹਾ ਕਿ ਭਾਈ 5 ਨਮਾਜ਼ਾਂ ਤੁਸੀਂ ਪੜ੍ਹਦੇ ਹੋ, ਤੁਸੀਂ ਪੜ੍ਹਨੀਆਂ ਨੇ, ਤੁਸੀਂ ਪੜ੍ਹੋਗੇ, ਪਰ ਇਹ 5 ਨਮਾਜ਼ਾਂ ਦਾ ਇਹ ਸਬਕ ਹੈ। ਪਹਿਲੀ ਨਮਾਜ਼ ਜਿਹੜੀ ਤੁਸੀਂ ਦਿਨ ਦੇ ਚੜ੍ਹਾਅ ਵੇਲੇ ਪੜ੍ਹਦੇ ਹੋ, ਉਸ ਤੋਂ ਪਹਿਲਾਂ ਉਹ ਤੁਹਾਨੂੰ ਯਾਦ ਕਰਵਾਉਂਦੀ ਹੈ ਪਹਿਲਾ ਸੱਚ, ਕਿ ਤੁਹਾਡੀ ਜ਼ਿੰਦਗੀ ਦੇ ਉੱਤੇ ਸੱਚ ਦੀ ਕਿਰਤ, ਸੱਚ ਦੇ ਵਿੱਚ ਰਹਿਣਾ, ਸੱਚ ਦੇ ਉੱਤੇ ਹੀ ਤੁਹਾਡਾ ਜੀਵਨ ਖਲੋਤਾ ਹੋਏ। ਪਹਿਲਾ ਸੱਚ ਹਲਾਲ ਦੋਏ, ਦੂਸਰਾ ਤੁਹਾਡੀ ਹੱਕ ਹਲਾਲ ਦੀ ਕਮਾਈ, ਇਹਨੂੰ ਰਿਜ਼ਕੇ ਹਲਾਲ, ਪਹਿਲਾ ਸੱਚ ਹਲਾਲ ਦੋਏ, ਤੀਜੀ ਖੈਰ ਖੁਦਾਏ, ਕਿ ਤੁਸੀਂ ਖੁਦਾ ਦੇ ਉੱਤੇ ਟੇਕ ਰੱਖਣੀ ਹੈ ਹਰ ਚੀਜ਼ ਦੇ ਲਈ, ਕਿ ਉਸ ਨੇ ਹੀ ਤੁਹਾਨੂੰ ਖੈਰ ਦੇਣੀ ਹੈ, ਉਸ ਦੇ ਉੱਤੇ ਹੀ ਤੁਸੀਂ ਆਪਣਾ ਆਪਾ ਰੱਖਣਾ ਹੈ, ਖੁਦਾ ਤੋਂ ਬਿਨਾਂ ਹੋਰ ਕਿਸੇ ਦਾ ਤਕੀਆ, ਕਿਸੇ ਦਾ ਆਸਰਾ ਨਹੀਂ ਪਾਲਣਾ। ਚੌਥੀ ਨੀਅਤ ਰਾਸਮਨ, ਤੁਹਾਡੀ ਨੀਅਤ ਦੇ ਵਿੱਚ ਜਿਹੜਾ ਉਹ ਇਮਾਨਦਾਰੀ ਹੋਏ, ਮਨ ਦੇ ਅੰਦਰ ਬੇਈਮਾਨੀ ਨਾ ਹੋਏ, ਮੈਲ ਨਾ ਹੋਏ। ਪੰਜਵੀਂ ਸਿਫਤ ਸੁਣਾਏ, ਔਰ ਹਮੇਸ਼ਾ ਪੰਜਵੀਂ ਨਮਾਜ਼ ਤੁਹਾਨੂੰ ਇਹ ਯਾਦ ਦਹਾਨੀ ਕਰਦੀ ਹੈ ਕਿ ਉਸ ਰੱਬ ਦੀ ਸਿਫਤ ਸਲਾਹ ਕਰਨੀ ਹੈ, ਉਸ ਰੱਬ ਦੇ ਗੁਣ ਗਾਣੇ ਨੇ, ਰੱਬ ਦੀ ਯਾਦ ਦੇ ਵਿੱਚ ਜੁੜਨਾ। ਕਰਨੀ ਕਲਮਾ, ਕਿ ਤੁਸੀਂ ਕਲਮਾ ਤਾਂ ਪੜ੍ਹਿਆ, ਲੇਕਿਨ ਜੇ ਤੁਹਾਡੇ ਐਕਸ਼ਨਸ, ਤੁਹਾਡੀ ਕਰਨੀ ਨੇਕ ਨਹੀਂ ਹੈ ਤੇ ਫਿਰ ਤੁਸੀਂ ਕਲਮੇ ਦੇ ਅਰਥਾਂ ਨੂੰ ਸਮਝਿਆ ਨਹੀਂ ਹੈ। ਤੁਹਾਡੇ ਐਕਸ਼ਨਸ ਜਿਹੜੇ ਨੇ ਉਹ ਤੁਹਾਡਾ ਕਲਮਾ ਜਿਹੜਾ ਹੈ ਉਸ ਨੂੰ ਜਸਟੀਫਾਈ ਕਰਨ। ਇਹ ਨਾ ਹੋਏ ਕਿ ਤੁਸੀਂ ਬੇਈਮਾਨੀ ਔਰ ਹੋਰ ਬਦ ਇਖਲਾਕੀ 'ਚ ਹੋ। ਕਰਨੀ ਕਲਮਾ ਆਖ ਕੇ, ਜੇ ਤੁਸੀਂ ਤੁਹਾਡੀ ਕਰਨੀ ਦਾ ਹੀ ਅਸਲ 'ਚ ਕਲਮਾ ਹੋਏਗਾ ਤਾਂ ਮੁਸਲਮਾਨ ਸਦਾਏ, ਫਿਰ ਤੁਹਾਨੂੰ ਹੱਕ ਹੈ ਕਿ ਤੁਸੀਂ ਮੁਸਲਮਾਨ ਕਹਾਓ। ਔਰ ਸ਼ਾਇਦ ਇਸੇ ਹੀ ਕਰਨੀ ਦੀ ਗੱਲ ਨੂੰ ਜਦੋਂ ਅਲਾਮਾ ਇਕਬਾਲ ਨੇ ਬਹਿਸ਼ਤ ਔਰ ਦੋਜ਼ਖ ਉਸ ਦੀ ਜਿਹੜੀ ਹੈ ਗੱਲ ਕਰਦੇ ਆ, ਇਸ ਅਮਲ ਦੇ ਉੱਤੇ ਗੱਲ ਕੀਤੀ, ਤੇ ਉਹਨਾਂ ਦਾ ਇਹ ਕਹਿਣਾ ਕਿ ਅਮਲ ਸੇ ਜ਼ਿੰਦਗੀ बनती है, जन्नत भी जहन्नम भी, ये खाकी अपनी फितरत से ना ਨੂਰੀ ਹੈ ਨਾ ਨਾਰੀ ਹੈ। ਨਾਰ ਅੱਗ ਨੂੰ ਕਹਿੰਦੇ ਨੇ। ਜਦੋਂ ਅਸੀਂ ਮਾਇਆ ਔਰ ਜੰਨਾਤ ਔਰ ਦੂਸਰੀਆਂ ਚੀਜ਼ਾਂ ਦੀ ਗੱਲ ਕਰਦੇ ਹਾਂ ਕਿ ਇਹ ਖਾਕ ਦਾ ਬਣਿਆ ਹੋਇਆ ਇਨਸਾਨ ਇਹ ਨੂਰੀ ਵੀ ਬਣ ਸਕਦਾ ਹੈ, ਰੱਬ ਵੱਲ, ਰੱਬ ਦੇ ਨੂਰ ਦਾ ਹਿੱਸਾ ਅਵਲ ਅੱਲਾਹ ਨੂਰ ਉਪਾਇਆ ਵੀ ਹੋ ਸਕਦਾ ਹੈ। ਇਹ ਅੱਗ 'ਚ ਵੀ ਜਿਹੜਾ ਉਸ ਕਿਸਮ ਦੇ ਮਾਇਆ ਔਰ ਉਸ ਕਿਸਮ ਦੀ ਉਲਝਣਾ 'ਚ ਔਰ ਸ਼ੈਤਾਨ ਦੇ ਦਾਇਰਾਕਾਰ 'ਚ ਵੀ ਹੋ ਸਕਦਾ ਹੈ। ਔਰ ਇਸੇ ਨੇ ਹੀ ਡਿਸਾਈਡ ਕਰਨਾ ਹੈ ਤੁਹਾਡੇ ਅਮਲਾਂ ਨੇ ਕਿ ਤੁਸੀਂ ਜੰਨਤ ਲੈਣੀ ਹੈ ਕਿ ਤੁਸੀਂ ਜਹੰਨਮ ਦੇ ਵਿੱਚ ਜਾਣਾ ਹੈ। ਸੋ ਅਸੀਂ ਬੇਸ਼ੱਕ ਬੜਾ ਸਾਡਾ ਸੁਪਰਫਿਸ਼ੀਅਲ ਜਿਹਾ ਨੌਲੇਜ ਹੈ, ਪਰ ਮੈਨੂੰ ਲੱਗਾ ਕਿ ਵੀ ਜਦੋਂ ਮੈਂ ਇਹ ਕਹਿ ਵੀ ਰਿਹਾ, ਮੈਂ ਆਪਣੇ ਆਪ ਨੂੰ ਵੀ ਯਾਦ ਕਰਾ ਰਿਹਾ, ਆਪਣੇ ਸਿੱਖ ਭੈਣਾਂ ਭਰਾਵਾਂ ਨੂੰ ਵੀ ਯਾਦ ਦਹਾਨੀ ਕਰਵਾ ਰਿਹਾ ਕਿ ਸਾਡੀ ਜ਼ਿੰਦਗੀ ਦੇ ਵਿੱਚ ਇਮਾਨਦਾਰੀ, ਅਮਲ, ਇਨਸਾਨੀਅਤ ਦਾ ਪਿਆਰ, ਔਰ ਅੱਜ ਜਦੋਂ ਦੁਨੀਆ 'ਚ ਚਾਰ ਚਫੇਰੇ ਨਫ਼ਰਤ ਦਾ ਬੋਲਬਾਲਾ ਹੈ, ਨਫ਼ਰਤ ਸ਼ੈਤਾਨ ਦੀ ਦੱਸ ਪਾਉਂਦੀ ਹੈ, ਔਰ ਪਿਆਰ, ਮੁਹੱਬਤ ਇਹ ਰੱਬ ਦੇ ਨੂਰੀ ਬੰਦੇ ਹੋਣ ਦਾ ਜਿਹੜਾ ਪੈਗਾਮ ਹੈ। ਔਰ ਅਸੀਂ ਇਸ ਨਫ਼ਰਤ ਨੂੰ ਤੋੜੀਏ ਦੁਨੀਆ ਦੇ ਵਿੱਚ। ਔਰ ਇਹ ਬਗਲਗੀਰ ਹੋਣ ਦਾ ਵੀ ਇਹੀ ਸੀ ਕਿ ਚਾਰ ਚਫੇਰੇ ਅਸੀਂ ਇਹ ਸਮਝੀਏ ਕਿ ਏਕ ਪਿਤਾ ਏਕਸ ਕੇ ਹਮ ਬਾਰਿਕ, ਕਿ ਸਾਡੇ ਇੱਕ ਪਿਤਾ ਰੱਬ ਵਾਹਿਗੁਰੂ ਅੱਲਾਹ ਤਾਲਾ ਨੇ, ਅਸੀਂ ਸਾਰੇ ਉਸ ਦੀ ਰਿਆਇਆ ਜਿਹੜੇ ਆ ਇੱਕ ਦੂਸਰੇ ਦੇ ਨਾਲ ਮੁਹੱਬਤ ਕਰੀਏ, ਇੱਕ ਦੂਸਰੇ ਦੇ ਕੰਮ ਆਉਣ ਦੀ ਭਾਵਨਾ ਹੋਏ। ਔਰ ਇਹ ਜਦੋਂ ਵੀ ਅਸੀਂ ਸਾਰੇ ਹੀ ਮਜ਼ਹਬ ਈਸਾਈਅਤ ਦੇ ਹਵਾਲੇ ਨਾਲ ਦੇਖੀਏ, ਇਸਲਾਮ ਦੇ ਹਵਾਲੇ ਨਾਲ ਹੈ ਜਾਂ ਬੁੱਧ ਧਰਮ ਦੇ ਹਵਾਲੇ ਨਾਲ ਹੈ, ਕਿ ਜਦੋਂ ਇਹ ਵੀ ਕਿਹਾ ਜਾਂਦਾ ਹੈ ਕਿ ਆਪਣੇ ਗਵਾਂਢੀ ਨੂੰ ਪਿਆਰ ਕਰੋ, ਆਪਣੇ ਲਵ ਥਾਈ ਨੇਬਰ, ਕ੍ਰਿਸਚਨਸ ਦਾ ਇਹ ਕਹਿਣਾ, ਤੇ ਮਕਸਦ ਮਤਲਬ ਇਹੀ ਹੈ ਕਿ ਵੀ ਉਹ ਗਵਾਂਢੀ ਚੰਗਾ ਜਾਂ ਮਾੜਾ, ਇਹ ਨਹੀਂ ਕਿਹਾ ਹੋਇਆ ਕਿ ਲਵ ਯੂਰ ਗੁੱਡ ਨੇਬਰ। ਮਤਲਬ ਤਾਂ ਇਹ ਹੈ ਕਿ ਹਰ ਕੋਈ ਜੋ ਵੀ ਹੈ ਤੁਹਾਡਾ ਹਮਸਾਇਆ, ਉਸ ਨੂੰ ਪਿਆਰ ਕਰੋ। ਸੋ ਮਤਲਬ ਹੀ ਮੈਸੇਜ ਹੀ
ਪਿਆਰ ਦਾ ਸੀ। ਪਰ ਅੱਜ ਜਿਹੜਾ ਅਸੀਂ ਪਹਿਲਾ ਟੌਪਿਕ ਵੀ ਵਿਚਾਰ ਦੇ ਲਈ ਚੁਣਿਆ, ਜਿਹਨੂੰ ਤੁਸੀਂ ਬਰੀਫ ਕੀਤਾ, ਉਹ ਦੱਸ ਰਿਹਾ ਕਿ ਉਹ ਧਰਤੀ, ਯਰੂਸ਼ਲਮ ਦੀ ਧਰਤੀ, ਮਿਡਲ ਈਸਟ ਦੀ ਧਰਤੀ, ਜਿੱਥੇ ਦੁਨੀਆ ਦੇ ਇਹ ਤਿੰਨੋਂ ਵੱਡੇ ਮਜ਼ਹਬ ਜੂਡਾਇਜ਼ਮ, ਕ੍ਰਿਸਚੀਅਨਿਟੀ, ਇਸਲਾਮ, ਉਹਨਾਂ ਦੇ ਪੈਗੰਬਰ ਵੀ ਆਏ, ਉਹਨਾਂ ਦਾ ਜਨਮ ਹੋਇਆ, ਉਹਨਾਂ ਦੇ ਪ੍ਰੋਫਿਟ ਵੀ ਸਾਂਝੇ ਨੇ। ਉਹੀ ਅਬਰਾਹਮ, ਇਧਰ ਹਜ਼ਰਤ ਇਬਰਾਹੀਮ ਨੇ, ਉਹੀ ਮੋਜ਼ਿਜ਼, ਇਧਰ ਹਜ਼ਰਤ ਮੂਸਾ ਨੇ, ਉਹੀ ਡੇਵਿਡ ਜਿਹੜੇ ਯਹੂਦੀਆਂ ਦੇ ਨੇ, ਉਹੀ ਹਜ਼ਰਤ ਦਾਊਦ ਨੇ, ਔਰ ਉਹੀ ਜੀਸਸ ਕ੍ਰਾਈਸਟ ਹਜ਼ਰਤ ਈਸਾ ਨੇ। ਹੁਣ ਸਾਂਝ ਪੈਗੰਬਰਾਂ ਦੀ ਵੀ ਹੈ, ਸਾਂਝ ਕਿਤਾਬ ਵਾਲੇ ਹੋਣ ਦੀ ਵੀ ਹੈ, ਲੇਕਿਨ ਇਹਦੇ ਬਾਵਜੂਦ ਜੋ ਅੱਗ ਅੱਜ ਉੱਥੇ ਬਲ ਰਹੀ ਹੈ, ਔਰ ਅੱਜ ਦੀ ਨਹੀਂ ਬਲ ਰਹੀ ਹੈ, ਅਸੀਂ ਦੇਖ ਰਹੇ ਹਾਂ ਉਸ ਤੋਂ ਪਹਿਲਾਂ ਵੀ, ਸਦੀਆਂ ਪਹਿਲਾਂ ਕਿਸੇ ਜ਼ਮਾਨੇ 'ਚ ਕਰੂਸੇਡਸ ਦੇ ਨਾਂ ਥੱਲੇ, ਔਰ 20ਵੀਂ ਸਦੀ 'ਚ ਜਦੋਂ ਕਿ ਇੱਕ ਨਵਾਂ ਮੈਪ ਜਿਹੜਾ ਕਲੋਨੀਅਲਸ ਨੇ ਬਣਾਇਆ, ਆਟੋਮੈਨ ਐਮਪਾਇਰ, ਜਿਸ ਦਾ ਜਿਹੜੀ ਹੈ ਉਹ ਗਿਰਾਵਟ ਹੋਈ, ਔਰ ਮਿਡਲ ਈਸਟ ਉਹਨਾਂ ਦੇ ਹੱਥਾਂ 'ਚੋਂ ਨਿਕਲਿਆ, ਔਰ ਫਿਰ ਇਹਨਾਂ ਕਲੋਨੀਅਲਸ ਨੇ, ਉਹ ਬ੍ਰਿਟਿਸ਼ ਹੋਣ, ਫਰੈਂਚ ਹੋਣ, ਦੂਸਰੇ ਹੋਣ, ਉਹਨਾਂ ਨੇ ਜਿਹੜੀ ਮੈਪ ਮੇਕਿੰਗ ਕੀਤੀ। ਜ਼ਾਹਰ ਹੈ ਫਲਸਤੀਨ ਬ੍ਰਿਟਨ ਦੇ ਕਬਜ਼ੇ 'ਚ ਆਇਆ, ਕੰਟਰੋਲ 'ਚ ਆਇਆ। ਫਿਰ ਕਿਵੇਂ 1948 ਦੇ ਵਿੱਚ ਜਿਹੜਾ ਇਹਨਾਂ ਦਾ ਆਪਣਾ ਗਿਲਟ ਸੀ ਯੂਰਪ ਦਾ, ਯਹੂਦੀਆਂ ਦੀ ਨਸਲਕੁਸ਼ੀ ਕੋਈ ਮੁਸਲਮਾਨਾਂ ਨੇ ਨਹੀਂ ਕੀਤੀ ਹੈ, ਉਹ ਉਸੇ ਹੀ ਯੂਰਪ ਦੇ ਵਿੱਚ। ਔਰ ਉਹ ਕੋਈ ਠੀਕ ਹੈ ਕਿ ਨਾਜ਼ੀਆਂ ਨੇ ਜਾਂ ਉਹਦੇ ਮੁਸੋਲਿਨੀ ਦੇ ਥੱਲੇ ਇਹ ਐਕਸਲਰੇਟ ਹੋਈ, ਲੇਕਿਨ ਇਹ ਤਾਂ 2000 ਸਾਲ ਦੀ ਕਹਾਣੀ। ਤੁਸੀਂ ਯੂਰਪ ਦੇ ਨਾਲ ਜੁੜਿਆ ਹੋਇਆ ਯਹੂਦੀ ਵਰਸਸ ਕ੍ਰਿਸਚੀਅਨਿਟੀ ਦੀ ਹਿਸਟਰੀ ਦੇਖੋ, ਤੇ ਉਹ ਦੱਸਦੀ ਹੈ ਕਿ ਵੀ ਜੇ ਉਹਨਾਂ ਨੂੰ ਹਾਲਾਂ ਜਦੋਂ ਜਿਊ ਉੱਥੋਂ ਪਰਸੀਕਿਊਟ ਹੋਏ ਨਿਕਲਦੇ ਵੀ ਸੀ, ਤੇ ਜੇ ਕਿਤੇ ਉਹਨਾਂ ਨੂੰ ਤਹਫ਼ੁਜ਼ ਮਿਲਿਆ, ਹੁਣ ਬਹੁਤ ਵਾਰ ਮੈਂ ਅੱਗੇ ਵੀ ਸ਼ਾਇਦ ਇੱਕ ਵਾਰ ਜ਼ਿਕਰ ਕੀਤਾ ਸੀ ਕਿ ਜਦੋਂ ਬੋਸਨੀਆ ਹਰਜ਼ੇਗੋਵੀਨਾ ਜਿਹੜਾ ਅੱਜ ਮੁਲਕ ਹੈ, ਉਹਨਾਂ ਦੀ ਕੈਪੀਟਲ ਸਾਰਾਯੇਵੋ ਦਾ ਘਿਰਾਓ ਸੀ ਪੂਰਾ, ਕਿੰਨੇ 2 ਸਾਲ ਉਹਨੂੰ ਘੇਰ ਕੇ ਰੱਖਿਆ, ਔਰ ਸਰਬਾਂ ਨੇ, ਔਰ ਜ਼ੁਲਮ ਹੋ ਰਹੇ ਸੀ, ਔਰ ਉੱਥੇ ਇੰਟਰਵੀਨ ਕਰੇ ਨੈਟੋ, ਅਮਰੀਕਾ ਇੰਟਰਵੀਨ ਕਰੇ, ਉਹ ਲੌਬੀ ਯਹੂਦੀ ਕਰ ਰਹੇ ਸੀ ਵਾਸ਼ਿੰਗਟਨ ਡੀਸੀ ਦੇ ਵਿੱਚ, ਸੀਜ ਆਫ ਸਾਰਾਯੇਵੋ ਦੇ ਥੱਲੇ। ਮੈਂ ਵੀ ਉਸ ਗਰੁੱਪ ਨੂੰ ਜੁਆਇਨ ਕੀਤਾ ਕਿਉਂਕਿ ਸਾਡੀ ਹਮਦਰਦੀ ਬੋਸਨੀਅਨਸ ਨਾਲ ਸੀ, ਜਿਵੇਂ ਅੱਜ ਫਲਸਤੀਨੀਆਂ ਨਾਲ ਹੈ। ਪਰ ਮੈਨੂੰ ਇਹ ਹੈਰਾਨੀ ਵੀ ਹੋਈ ਕਿ ਯਹੂਦੀ ਜਿਹੜੀਆਂ ਆਰਗੇਨਾਈਜੇਸ਼ਨਾਂ ਨੇ ਇੱਥੇ ਦੀਆਂ, ਉਹ ਲੀਡ ਕਰ ਰਹੀਆਂ। ਔਰ ਮੈਂ ਜਿਹੜੀ ਉਹਨਾਂ ਦੀ ਇੰਚਾਰਜ ਲੇਡੀ ਸੀ ਵਾਸ਼ਿੰਗਟਨ ਡੀਸੀ 'ਚ, ਉਹਨੂੰ ਮੈਂ ਪੁੱਛਿਆ ਕਿ ਵੀ ਤੁਸੀਂ ਮਿਡਲ ਈਸਟ ਕੁਝ ਹੋਰ ਕਰ ਰਹੇ ਹੋ, ਇੱਥੇ ਕੁਝ, ਤੇ ਉਹਨੇ ਕਿਹਾ ਕਿ ਵੀ ਅਸੀਂ ਜਦੋਂ ਇਨਕੁਇਜ਼ੀਸ਼ਨ ਹੋਈ ਸਪੇਨ ਦੇ ਵਿੱਚ, ਔਰ ਉਸ ਇਨਕੁਇਜ਼ੀਸ਼ਨ ਜਿੱਥੇ ਮੁਸਲਮਾਨਾਂ ਦਾ ਸਫਾਇਆ ਉਹਨਾਂ ਨੇ ਕੀਤਾ, ਜਿਹੜੇ ਈਸਾਈਅਤ ਦੇ ਨਾਂ ਥੱਲੇ ਆਏ, ਉੱਥੇ ਯਹੂਦੀਆਂ ਨੂੰ ਵੀ ਉੱਥੋਂ ਕੱਢਿਆ ਵੀ, ਮਾਰਿਆ ਵੀ, ਕਨਵਰਟ ਵੀ ਕੀਤਾ। ਤਾਂ ਉਹਨੇ ਕਿਹਾ ਕਿ ਉਦੋਂ ਜਿਹੜੇ ਅਸੀਂ ਮਾਰੇ ਫਿਰ ਰਹੇ ਸੀ, ਇਹ 1492 ਪੀਰੀਅਡ ਦੀ ਗੱਲ ਹੈ, ਔਰ ਉਹੀ ਪੀਰੀਅਡ ਹੈ ਜਦੋਂ ਕੋਲੰਬਸ ਜਿਹੜਾ ਉਹ ਅਮਰੀਕਾ ਦੇ ਸ਼ੋਰ ਦੇ ਉੱਤੇ ਪਹੁੰਚਦਾ ਹੈ, ਜਦੋਂ ਵਾਸਕੋ ਡੀ ਗਾਮਾ ਜਿਹੜਾ ਉਹ ਗੋਆ ਦੇ ਵਿੱਚ ਜਾ ਕੇ ਪਹੁੰਚਦਾ ਪੁਰਤਗਾਲੀ। ਤੇ ਉਹਨੇ ਕਿਹਾ ਵੀ ਸਾਨੂੰ ਹੋਰ ਕਿਤੇ ਨਹੀਂ ਸੀ ਮਿਲੀ ਥਾਂ, ਤੇ ਜਿੱਥੇ ਪ੍ਰੈਜ਼ੈਂਟ ਡੇ ਬੋਸਨੀਆ ਹੈ ਜਾਂ ਇਹ ਅੰਪਾਇਰ ਸੀ, ਇਹਨਾਂ ਨੇ ਸਾਨੂੰ ਜਿਹੜੀ ਹੈ ਉਹ ਸ਼ੈਲਟਰ ਦਿੱਤੀ ਸੀ, ਔਰ ਅਸੀਂ ਉਹ ਪੇ ਬੈਕ ਕਰ ਰਹੇ ਹਾਂ। ਸੋ ਇੱਕ ਚੰਗਾ ਜੈਸਚਰ ਵੀ ਸੀ ਕਿ ਤੁਹਾਨੂੰ 5 ਸਦੀਆਂ ਦੀ ਹਿਸਟਰੀ ਨਹੀਂ ਭੁੱਲੀ ਹੈ ਕਿ ਭਾਈ ਤੁਹਾਨੂੰ ਉਹਨਾਂ ਨੇ ਉੱਥੇ ਸ਼ੈਲਟਰ ਦਿੱਤੀ ਸੀ। ਪਰ ਜੇ ਅਸੀਂ ਇੱਕ ਪਾਸੇ, ਹਮੇਸ਼ਾ ਸਾਡੀ ਇਸ ਗੱਲ ਨਾਲ ਹਮਦਰਦੀ ਹੈ ਜਦੋਂ ਵੀ ਕਿਸੇ ਦੀ ਵੀ ਨਸਲਕੁਸ਼ੀ ਹੁੰਦੀ ਹੈ, ਜੋ ਯਹੂਦੀਆਂ ਦੇ ਨਾਲ 2000 ਸਾਲ 'ਚ ਹੁੰਦਾ ਰਿਹਾ ਯੂਰਪ ਦੇ ਵਿੱਚ, ਜਾਂ ਨਾਜ਼ੀਆਂ ਨੇ ਕੀਤਾ, ਖਾਸ ਤੌਰ 'ਤੇ ਜਦੋਂ ਅਸੀਂ ਗੈਸ ਚੈਂਬਰ 6 ਮਿਲੀਅਨ ਜੂਜ਼ ਦੀ ਪਰਸੀਕਿਊਸ਼ਨ ਦੀ ਗੱਲ ਹੁੰਦੀ ਹੈ, ਨਾਜ਼ੀਆਂ ਨੇ ਜਿਪਸੀਆਂ ਨਾਲ ਵੀ ਇਹੀ ਕੁਛ ਕੀਤਾ, ਬਾਕੀਆਂ ਕਮਿਊਨਿਸਟ ਨਾਲ ਵੀ ਕੀਤਾ। ਪਰ ਚਲੋ ਇਹ ਇੱਕ ਵੱਡੇ ਪੈਮਾਨੇ ਦੇ ਉੱਤੇ ਕੰਸਨਟ੍ਰੇਸ਼ਨ ਕੈਂਪ ਔਰ ਗੈਸ ਚੈਂਬਰ। ਪਰ ਅਫਸੋਸ ਇਸ ਗੱਲ ਦਾ ਹੈ ਕਿ ਜਿਸ ਸਾਰੇ 'ਚੋਂ ਯਹੂਦੀ ਨਿਕਲ ਕੇ ਆਏ, ਚਾਹੀਦਾ ਤਾਂ ਇਹ ਸੀ ਕਿ ਵੀ ਤੁਸੀਂ ਜਿੱਥੇ ਇਹ ਨਾਰਾ ਇਹਨਾਂ ਤੋਂ ਇਹ ਬੁਲੰਦ ਹੋਇਆ ਨੈਵਰ ਅਗੇਨ, ਪਰ ਤੁਸੀਂ ਖੁਦ ਹੀ ਉਹ ਕੁਝ ਕਰਨ ਲੱਗ ਜਾਓਗੇ ਜਿਹਦੀ ਜੋ ਨਾਜ਼ੀਆਂ ਨੇ ਕੀਤਾ, ਜਾਂ ਜੋ ਤੁਹਾਨੂੰ 2000 ਸਾਲ ਤੋਂ, ਔਰ ਉਹਨਾਂ ਦੇ ਨਾਲ ਫੈਲੋ ਫਲਸਤੀਨੀਅਨਸ ਦੇ ਨਾਲ, ਜਿਨ੍ਹਾਂ ਦੀ ਉਹ ਜ਼ਮੀਨ, ਜਿਨ੍ਹਾਂ ਦੀ ਲੈਂਡ, ਜਿਨ੍ਹਾਂ ਦੇ ਵਿੱਚ ਤੁਹਾਨੂੰ ਕਿਵੇਂ ਉਹਨਾਂ ਨੇ ਜ਼ਬਰਦਸਤੀ ਵਾੜ ਕੇ ਇਜ਼ਰਾਈਲ ਦੀ ਕ੍ਰੀਏਸ਼ਨ ਕੀਤੀ। ਮੰਨ ਲਓ, ਔਰ ਅਸੀਂ ਇਹ ਮੰਨਦੇ ਹਾਂ ਕਿ ਵੀ ਇਜ਼ਰਾਈਲ ਨੂੰ ਸਰਵਾਈਵ ਕਰਨ ਦਾ ਜੋ ਹੋ ਗਿਆ ਬੀਤੇ ਨੂੰ, ਅਸੀਂ ਹਿਸਟਰੀ ਦਾ ਕਲੌਕ ਤਾਂ ਪਿੱਛੇ ਨਹੀਂ ਲਿਜਾ ਸਕਦੇ, ਪਰ ਤੁਸੀਂ ਫਲਸਤੀਨੀਆਂ ਨੂੰ, ਜਿਨ੍ਹਾਂ ਦੀ ਉਹ ਧਰਤੀ
ਉਹਨਾਂ ਨੂੰ ਤੁਸੀਂ ਉਹ ਮੁੱਢਲਾ ਹੱਕ ਵੀ ਨਹੀਂ ਦੇਣਾ ਚਾਹੁੰਦੇ ਕਿ ਉਹਨਾਂ ਦੀ ਵੀ ਇੱਕ ਸਟੇਟ ਹੋਏ। ਜੀ ਔਰ ਜੇ ਉਹਨਾਂ ਦੀ ਸਟੇਟ ਜੇ ਇੱਕ ਕੰਪਰੋਮਾਈਜ਼ ਹੁੰਦਾ ਹੈ ਯਾਸਰ ਅਰਾਫਾਤ ਔਰ ਉਸ ਵੇਲੇ ਦੇ ਇਜ਼ਰਾਈਲੀ ਪ੍ਰਾਈਮ ਮਿਨਿਸਟਰ ਦਾ, ਜਿਹਦਾ ਬਾਅਦ ਦੇ ਵਿੱਚ ਇਹਨੂੰ ਅਸੈਸੀਨੇਟ ਕਰ ਦਿੱਤਾ ਜਾਂਦਾ ਹੈ। ਹੁਣ ਉਸ ਦੀ ਇਹ ਸਪਿਰਿਟ ਸੀ ਉਸ ਸਾਰੇ ਦੀ ਕਿ ਵੀ ਇੱਕ ਵਾਇਬਲ ਫਲਸਤੀਨੀਅਨ ਸਟੇਟ ਵੀ ਹੋਏਗੀ ਜਿਹਦੀ ਕੈਪੀਟਲ ਈਸਟ ਜੈਰੂਸ਼ਲਮ ਹੋਏਗੀ, ਕਿਉਂਕਿ ਜੈਰੂਸ਼ਲਮ ਜਿਵੇਂ ਮੈਂ ਕੱਲ ਦੇ ਸੈਗਮੈਂਟ 'ਚ ਦੱਸਿਆ ਸੀ ਕਿ ਭਾਈ 1967 ਦੀ ਜਿਹੜੀ ਹੈ 6 ਡੇ ਵਾਰ ਉਹਦੇ 'ਚ ਖੋਹ ਲਿਆ ਜਾਰਡਨ ਤੋਂ। ਔਰ ਅੱਜ ਵੀ ਜਿਹੜਾ ਈਸਟਰਨ ਜੈਰੂਸ਼ਲਮ ਹੈ ਉਹਦੇ 'ਚ ਅਰਬਾਂ ਫਲਸਤੀਨੀਆਂ ਦੀ ਮੈਜੋਰਿਟੀ ਹੈ। ਹੁਣ ਬਜਾਏ ਕਿ ਇਸ ਗੱਲ ਨੂੰ ਹਕੀਕਤ 'ਚ ਕਨਵਰਟ ਕੀਤਾ ਜਾਂਦਾ ਹੈ, ਉਸ ਵੇਲੇ ਵੀ ਨੇਤਨਯਾਹੂ ਆਪੋਜੀਸ਼ਨ ਸੀ, ਇਹਨਾਂ ਨੇ ਵਿਰੋਧ ਕੀਤਾ ਸੀ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਫਲਸਤੀਨੀਆਂ ਦਾ ਇਹ ਸਮਝੌਤਾ PLO ਦੇ ਨਾਲ ਹੋਇਆ ਸੀ ਔਰ ਹਮਾਸ, ਜਿਹਨੂੰ ਮੈਂ ਹਮਸ ਕੱਲ ਕਿਹਾ, ਹਾਲਾਂ ਜਦੋਂ ਮੈਂ ਕਰੈਕਟ ਪ੍ਰੋਨਾਂਸੀਏਸ਼ਨ ਦੀ ਕੋਸ਼ਿਸ਼ ਮੈਨੂੰ ਮਿਲ ਜਾਂਦਾ ਹੈ ਫਿਰ ਮੈਂ ਗਾਜ਼ਾ ਵੀ ਨਹੀਂ ਹੈ, ਕਿਉਂਕਿ ਜਦੋਂ ਅਸੀਂ ਅੰਗਰੇਜ਼ੀ ਸਾਨੂੰ ਅਰਬੀ ਤਾਂ ਆਉਂਦੀ ਨਹੀਂ ਕਿ ਭਾਈ ਇਹ ਗਜ਼ਾ ਹੈ ਔਰ ਇਹ ਹਮਾਸ ਹੈ, ਕਿੱਥੇ ਕੰਨਾ ਲੱਗਦਾ ਹੈ ਕਿੱਥੇ ਉੱਡਦਾ ਹੈ। ਪਰ ਮੈਂ ਹੁਣ ਕਰੈਕਟ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਇਹ PLO ਚੋਂ ਜਿਹੜਾ ਹਮਾਸ ਗਰੁੱਪ ਨਿਕਲਿਆ, ਜਿਹੜਾ ਹੁਣ ਪਾਵਰਫੁਲ ਹੈ, ਗਾਜ਼ਾ 'ਚ ਬੈਠਾ ਹੈ, ਜਿਹਨੇ ਹਜ਼ਾਰਾਂ ਰਾਕਟ ਦਾਗੇ ਨੇ ਇਜ਼ਰਾਈਲ ਦੀਆਂ ਸਿਟੀਜ਼ ਦੇ ਉੱਤੇ, ਇਹਨਾਂ ਦੀ ਵੀ ਜਿਹੜੀ ਲਾਈਨ ਸੀ ਉਹ ਇਹ ਜੀ ਅਸੀਂ ਇਹਨੂੰ ਸਮੁੰਦਰ 'ਚ ਹੀ ਸੁੱਟਣਾ ਇਜ਼ਰਾਈਲ ਨੂੰ, ਅਸੀਂ ਇਹਦੇ ਨਾਲ ਵੀ ਸਹਿਮਤ ਨਹੀਂ ਹਾਂ। ਅਸੀਂ ਇਹ ਸਮਝਦੇ ਹਾਂ ਕਿ ਵੀ ਕੁਝ ਚੀਜ਼ਾਂ ਨੇ ਬੇਸ਼ੱਕ ਧੱਕਾ ਹੋਇਆ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹਨਾਂ ਨੂੰ ਕਿਸ ਅੰਦਾਜ਼ ਇਹਨਾਂ ਨੇ ਆਪਣਾ ਜਿਹੜਾ ਇਹਨਾਂ ਦਾ ਕਲੈਕਟਿਵ ਗਿਲਟ ਸੀ ਯੂਰਪੀਅਨਸ ਦਾ ਉਹ ਕੀਤਾ। ਪਰ ਜਦੋਂ ਉਹ ਹੁਣ ਇੱਕ ਹੋਂਦ 'ਚ ਆ ਗਏ ਨੇ ਔਰ ਮੈਂ ਸਮਝਦਾ ਵੀ ਉਹ ਇੱਕ ਬੈਲੈਂਸਡ ਸਮਝੌਤਾ ਸੀ, ਉਦੋਂ ਤੱਕ ਲੜ ਕੇ ਵੀ ਦੇਖ ਲਿਆ ਸੀ, ਇਹ ਵੀ ਦੇਖ ਲਿਆ ਸੀ, ਹਾਲਾਤ ਬਦਲ ਗਏ, ਪਰਸ਼ੀਅਨ ਗਲਫ ਵਾਰ ਹੋਈ, ਇਰਾਕ ਇੱਕ ਹੋਪ ਸੀ ਉਹਦਾ ਥੱਲਾ ਲੱਗ ਗਿਆ ਔਰ ਅਮਰੀਕਾ ਔਰ ਵੈਸਟਰਨ ਕੰਟਰੀਜ਼ ਪਲੇ ਕਰ ਰਹੀਆਂ ਸੀ। ਕੋਲਡ ਵਾਰ ਈਰਾ 'ਚ ਬਹੁਤ ਸਾਰੇ ਮਿਡਲ ਈਸਟ ਦੇ ਇਨਕਲੂਡਿੰਗ ਜਿਹੜਾ PLO ਦਾ ਬਿਗਨਿੰਗ ਸੀ ਫਲਸਤੀਨੀਆਂ ਦੀ, ਉਹ ਤਾਂ ਰਸ਼ੀਅਨ ਖੈਮੇ 'ਚ ਸੀ, ਲੈਫਟਿਸਟ ਆਈਡੀਓਲੋਜੀ ਵੱਲ ਵੀ ਝੁਕੇ ਹੋਏ ਸੀ। ਉਹਨਾਂ ਨੂੰ ਲੱਗਦਾ ਸੀ ਕਿ ਮਜ਼ਹਬ ਤੋਂ ਪਾਸੇ ਲਿਜਾ ਕੇ ਅਸੀਂ ਆਪਣੀ ਸਟਰਗਲ ਨੂੰ ਬਿਲਕੁਲ ਨੌਨ ਰਿਲੀਜੀਅਸ ਰੱਖੀਏ, ਜਿਵੇਂ ਕਈ ਸਿੱਖ ਸਟਰਗਲ ਖਾਲਿਸਤਾਨ ਲਈ ਸੁਜੈਸਟ ਕਰਨਗੇ ਜੀ ਇਹਨੂੰ ਮਜ਼ਹਬ ਨਾਲ ਨਾ ਰੱਖੋ, ਜੀ ਇਹਨੂੰ ਆਜ਼ਾਦ ਪੰਜਾਬ ਰੱਖੋ ਤੇ ਫਲਾਣਾ ਟਿਮਕਾ ਕਰੋ। ਸੋ ਉਹ ਸਾਰਾ ਕੁਝ ਫੇਲ ਹੋ ਚੁੱਕਾ ਸੀ, ਸੋਵੀਅਤ ਯੂਨੀਅਨ ਦਾ ਕਲੈਪਸ ਹੋ ਚੁੱਕਾ ਸੀ। ਸੋ ਜੋ ਬੈਸਟ ਸੀ ਉਹਨਾਂ ਨੇ ਕੀਤਾ ਔਰ ਮੈਂ ਸਮਝਦਾ ਹਾਂ ਕਿ ਭਾਈ ਇਹ ਪਾਰਟ ਜਦੋਂ ਅਸੀਂ ਦੇਖਦੇ ਹਾਂ ਕਿ ਉਸ ਸਾਰੇ ਤੋਂ ਬਾਅਦ ਵੀ, ਹਾਲਾਂ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ PLO ਜਿਹਦਾ ਅੱਜ ਮਿਸਟਰ ਅਬਾਸ ਨੇ ਸ਼ਾਇਦ ਇਹ ਵੀ ਯਾਸਰ ਅਰਾਫਾਤ ਦੇ ਸਾਥੀ ਸਹਿਯੋਗੀ ਰਹੇ, ਪਰ ਉਹ ਵਰਚੁਅਲੀ ਵੈਸਟ ਬੈਂਕ ਦੇ ਵਿੱਚ ਜਿਹੜਾ ਪੱਛਮੀ ਕੰਢ ਹੈ ਉਹਦੇ 'ਚ ਹੀ ਨੇ, ਇਨਫੈਕਟਿਵ ਨੇ। ਹਾਲਾਂ ਹੁਣ ਜਦੋਂ ਇਹ ਟੈਂਸ਼ਨ ਫਲੇਅਰ ਅਪ ਹੋਈ ਹੈ ਸਾਰੇ ਗੱਲਬਾਤ ਉਹਨਾਂ ਨਾਲ ਕਰ ਰਹੇ ਨੇ, ਪਰ ਉਹਨਾਂ ਦਾ ਕੋਈ ਉਹਦੇ 'ਤੇ ਰਿਟ ਗਜ਼ਾ ਦੇ ਵਿੱਚ ਨਹੀਂ ਹੈ। ਹਮਾਸ ਨੇ ਪਿਛਲੀਆਂ ਚੋਣਾਂ ਦੇ ਵਿੱਚ ਡੈਮੋਕ੍ਰੈਟਿਕਲੀ ਵੀ ਆਪਣੀ ਮੈਜੋਰਿਟੀ ਲਈ ਔਰ ਕਿਵੇਂ ਹਮਾਸ ਨੇ ਇਸ ਸਾਰੇ ਪੀਰੀਅਡ 'ਚ ਖਾਸ ਤੌਰ 'ਤੇ 2000 ਤੋਂ ਲੈ ਕੇ ਆਪਣੀ ਥਾਂ ਬਣਾਈ ਗਜ਼ਾ ਦੇ ਵਿੱਚ, ਉਹਨਾਂ ਨੇ ਕਿਵੇਂ ਇੰਟਰਨੈਸ਼ਨਲ ਲੈਵਲ ਦੇ ਉੱਤੇ ਚੰਗੇ ਹਸਪੀਟਲ, ਲੋਕ ਭਲਾਈ ਔਰ ਸਾਰੀਆਂ ਚੀਜ਼ਾਂ ਕੀਤੀਆਂ ਕਿ ਲੋਕਾਂ ਨੂੰ, ਬਹੁਤਿਆਂ ਨੂੰ ਤਾਂ ਲੱਗਦਾ ਵੀ ਹਮਾਸ ਵਾਲੇ ਸ਼ਾਇਦ ਐਵੇਂ ਸਿਰਫਿਰੇ ਜੇ ਲੋਕ ਬਿਲਕੁਲ ਫੈਨੇਟਿਕ, ਉਹਨਾਂ ਨੇ ਆਪਣੀ ਬਾਡੀ ਨਾਲ ਬੰਬ ਬੰਨੇ ਹੋਏ ਨੇ ਔਰ ਹਰ ਥਾਂ ਉਹਨਾਂ ਨੇ ਜੰਪ ਕਰਕੇ ਨਹੀਂ, ਉਹਨਾਂ ਨੇ ਬਹੁਤ ਵੱਡੇ ਲੈਵਲ ਤੇ ਹਿਊਮੈਨਿਟੇਰੀਅਨ ਕੰਮ ਵੀ ਕੀਤਾ ਔਰ ਉਹ ਇੱਕ ਡੈਮੋਕ੍ਰੈਟਿਕ ਤਰੀਕੇ ਦੇ ਨਾਲ ਵੀ, ਪਰ ਉਹਨਾਂ ਨੂੰ ਰੈਕਗਨਾਈਜ਼ ਨਹੀਂ ਕੀਤਾ ਗਿਆ ਕਿਉਂਕਿ ਅਮਰੀਕਾ ਨੇ, ਪੱਛਮੀ ਤਾਕਤਾਂ ਨੇ ਹਮਾਸ ਨੂੰ ਜਿਹੜਾ ਉਹ ਦਹਿਸ਼ਤਗਰਦ ਐਲਾਨਿਆ ਹੋਇਆ। ਹੁਣ ਉਸ ਸਾਰੇ ਪੀਰੀਅਡ ਦੇ ਚੱਲਦੇ ਆ, ਇਸ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਇਹ ਜਿਹੜੀ ਤਾਜ਼ਾ ਪ੍ਰੋਵੋਕੇਸ਼ਨ ਹੈ, ਇੱਕ ਚੱਲ ਰਿਹਾ ਸੀ ਕਿ ਬਜਾਏ ਕਿ ਇਜ਼ਰਾਈਲ ਆਪਣਾ ਉਹ ਪ੍ਰੋਮਿਸ, ਜਿਹੜੀ ਸਪਿਰਿਟ ਆਫ ਦਾ ਐਗਰੀਮੈਂਟ ਸੀ ਦੋਨਾਂ ਦੇ ਵਿੱਚ, ਉਹਨੂੰ ਫੁੱਲਫਿਲ ਕਰਦਾ, ਇਹਨਾਂ ਦੇ ਤਾਂ ਬਦਨੀਅਤੀ ਰਹੀ ਔਰ ਖਾਸ ਤੌਰ 'ਤੇ ਨੇਤਨਯਾਹੂ ਨਿਓ ਨਾਜ਼ੀ ਔਰ ਕਿਸ ਅੰਦਾਜ਼ 'ਚ ਇਹਨਾਂ ਨੇ ਉਸ ਸਾਰੇ ਨੂੰ ਸੈਬੋਤਾਜ ਕੀਤਾ, ਕਿਵੇਂ ਜਿਹੜਾ ਉਹ ਸੈਟਲਮੈਂਟਸ ਬਣਾਉਣ ਦੀ ਲਾਈਨ ਜਾਰੀ ਰਹੀ ਔਰ ਹੁਣ ਟਰੰਪ ਦੇ ਵੇਲੇ ਤਾਂ ਉਸ ਏਰੀਆ ਨੂੰ ਪਰਮਾਨੈਂਟਲੀ ਐਨੈਕਸ ਕਰਨ ਦੀ ਲਾਈਨ ਸੀ ਔਰ ਅਮਰੀਕਾ ਨੇ ਆਪਣੀ ਤੇਲ ਅਵੀਵ ਤੋਂ ਐਮਬੈਸੀ ਚੁੱਕ ਕੇ ਜੈਰੂਸਲਮ ਲੈ ਆਂਦੀ ਔਰ ਉਸ ਸਾਰੇ ਤੋਂ ਇਹ ਚੱਲ ਰਿਹਾ ਸੀ ਭੜਕਾਟ। ਔਰ ਜਦੋਂ ਤੱਕ ਅਸੀਂ ਦੇਖਦੇ ਹਾਂ ਕਿ ਰਮਜ਼ਾਨ ਦੇ ਇਸ ਮਹੀਨੇ ਦੀ ਸ਼ੁਰੂਆਤ ਦੇ ਮੌਕੇ ਤੱਕ ਪਹੁੰਚਦੇ ਹਾਂ ਈਸਟਰਨ ਜੈਰੂਸ਼ਲਮ, ਫਿਰ ਇਹੀ ਨਹੀਂ ਜਿਵੇਂ ਇਹ ਨਿਓ ਨਾਜ਼ੀ ਜਾਂ ਜਿਹੜੇ ਜ਼ਾਓਨਿਸਟ ਕਿਸਮ ਦੇ ਨੇ, ਇਹ ਉਸ ਦਿਨ ਨੂੰ ਜਦੋਂ ਕਿ ਇਹ 6 ਡੇ ਵਾਰ 'ਚ ਜੈਰੂਸ਼ਲਮ ਕੈਪਚਰ, ਇਹਨੂੰ ਬੜੀ ਵਿਕਟਰੀ ਸੈਲੀਬ੍ਰੇਸ਼ਨ ਮਨਾਉਂਦੇ ਨੇ
ਔਰ ਉਹਨਾਂ ਨੇਬਰਹੁੱਡ 'ਚੋਂ ਆਪਣਾ ਪ੍ਰੋਸੈਸ਼ਨ ਕੱਢਦੇ ਨੇ ਜਿੱਥੇ ਫਲਸਤੀਨੀ ਰਹਿੰਦੇ ਨੇ। ਮਤਲਬ ਜ਼ਾਹਰ ਹੈ ਕਿ ਪ੍ਰੋਵੋਕ ਕਰਨ ਦੀ ਲਾਈਨ, ਔਰ ਹੁਣ ਵੀ ਬੇਸ਼ੱਕ ਫਾਈਨਲ ਸਟੇਜ ਤੇ ਉਹਨਾਂ ਦਾ ਰਾਊਟ ਬਦਲਿਆ ਗਿਆ, ਲੇਕਿਨ ਅੱਗਾਂ ਲੱਗੀਆਂ ਹੋਈਆਂ ਸੀ। ਉਸ ਮੌਸਕ ਦੇ ਅੰਦਰ ਫੌਜੀ ਕਾਰਵਾਈ ਇਜ਼ਰਾਈਲ ਨੇ ਕੀਤੀ ਔਰ ਉਹ ਨਾਅਰੇ ਲਾ ਰਹੇ ਸੀ ਕਿ ਡਿਸਟਰਕਸ਼ਨ ਫਲਸਤੀਨੀਆਂ ਦੀ ਤਬਾਹੀ। ਸੋ ਮਤਲਬ ਇਹ ਹੈ ਕਿ ਦੋਵੇਂ ਪਾਸੇ ਜੇ ਐਕਸਟ੍ਰੀਮ ਲਾਈਨ ਕਦੋਂ ਆਉਂਦੀ ਹੈ, ਜਦੋਂ ਕਿ ਤੁਸੀਂ ਮੋਡਰੇਟ ਲਾਈਨ ਨੂੰ ਜਿਹੜਾ ਉਹ ਫੰਕਸ਼ਨਲ ਨਹੀਂ ਹੋਣ ਦਿੰਦੇ। ਜੇ ਉਸ ਸਮਝੌਤੇ ਤੋਂ ਬਾਅਦ ਅਮਰੀਕਾ ਵੀ ਸਿੰਸੀਅਰ ਰਹਿੰਦਾ, ਇਜ਼ਰਾਈਲ ਦੇ ਵਿੱਚ ਵੀ ਤਬਦੀਲੀ ਹੁੰਦੀ ਉਹਨਾਂ ਦੇ ਵਿਹਾਰ 'ਚ, ਫਲਸਤੀਨੀ ਜਿਹੜੇ ਨੇ ਉਹਨਾਂ ਦੀ ਇੱਕ ਆਪਣੀ ਸਟੇਟ ਈਸਟਰਨ ਜੈਰੂਸ਼ਲਮ ਉਹਨਾਂ ਦੀ ਕੈਪੀਟਲ ਹੁੰਦੀ, ਸਮੁੰਦਰ ਤੱਕ ਉਹਨਾਂ ਦੀ ਐਕਸੈਸ ਹੁੰਦੀ। ਸੋ ਉਹਨਾਂ ਦੇ ਲਈ ਵੀ ਉਹ ਅੱਜ ਅਸੀਂ ਦੇਖ ਰਹੇ ਹਾਂ ਕਿ ਪਿਛਲੇ ਆਲਮੋਸਟ 70 ਸਾਲ ਤੋਂ ਕੈਂਪਾਂ 'ਚ ਬੈਠੇ ਉਹ ਕਿਵੇਂ ਰੁਲ ਰਹੇ ਨੇ, ਉਹਨਾਂ ਦਾ ਹਾਲ ਕੀ ਹੈ। ਗਜ਼ਾ ਦੇ ਵਿੱਚ ਵੀ ਤੁਸੀਂ ਦੇਖੋ ਛੋਟੀ ਜਿਹੀ ਸਟ੍ਰਿਪ 20-25 ਮੀਲ ਦੀ, ਔਰ ਉਹਦੇ 'ਚ ਹਾਈਐਸਟ ਕੰਸਨਟ੍ਰੇਸ਼ਨ ਹੈ ਪਾਪੂਲੇਸ਼ਨ ਦੀ। ਹੁਣ ਜਦੋਂ ਅੱਜ ਅਸੀਂ ਗੱਲ ਕਰ ਰਹੇ ਹਾਂ ਕਿ ਇੰਟਰਨੈਸ਼ਨਲੀ UN ਜਾਂ ਰਸ਼ੀਅਨ ਉਹਨਾਂ ਦੀ ਪ੍ਰੈਜ਼ੀਡੈਂਟ ਦੀ ਸਾਂਝੀ ਸਟੇਟਮੈਂਟ ਆਈ ਕਿ ਪੀਸ ਰੀਸਟੋਰ ਕਰੋ, ਪਰ ਅਮਰੀਕਾ ਦਾ ਉਹੀ ਜੋ ਪਹਿਲਾਂ ਕਰਦੇ ਨੇ। ਜੋ ਬੇਸ਼ੱਕ ਇਹ ਹਾਲਾਤ ਇਜ਼ਰਾਈਲ ਨੇ ਜਾਂ ਨੈਤਨਯਾਹੂ ਨੇ ਜਿਹੜਾ ਖੁਦ ਕਰਪਟ ਹੈ ਫੋਰਸ ਕੀਤੇ ਨੇ, ਪਰ ਜਿਵੇਂ ਅੱਜ ਬਾਈਡਨ ਨੇ ਕਿਹਾ ਔਰ ਉਹਦੇ 'ਚੋਂ ਕਹਿ ਰਿਹਾ ਕਿ ਜੀ ਇੰਨੀ ਕਿ ਜੀ ਵਾਇਲੈਂਸ ਵਿਲ ਐਂਡ ਸੂਨਰ ਦੈਨ ਲੇਟਰ, ਪਰ ਨਾਲ ਦੀ ਨਾਲ ਉਹ ਕਹਿ ਰਿਹਾ ਕਿ ਭਾਈ ਇਹ ਜਿਹੜਾ ਇਜ਼ਰਾਈਲ ਨੂੰ ਇਹ ਹੱਕ ਹੈ ਕਿ ਆਪਣੇ ਆਪ ਨੂੰ ਡਿਫੈਂਡ ਕਰੇ। ਮਾਈ ਐਕਸਪੈਕਟੇਸ਼ਨਸ ਐਂਡ ਹੋਪ ਇਜ਼ ਦੈਟ ਦਿਸ ਵਿਲ ਬੀ ਕਲੋਜ਼ਿੰਗ ਡਾਊਨ ਸੂਨਰ ਦੈਨ ਲੇਟਰ, ਬਟ ਇਜ਼ਰਾਈਲ ਹੈਜ਼ ਏ ਰਾਈਟ to defend itself when you have thousands of rockets flying into your territory। ਹੁਣ ਇਹਦੇ ਤੋਂ ਵੱਧ ਕੇ ਕੀ ਜਿਹੜੀ ਹੈ ਉਹ ਬਿਲਕੁਲ ਬਾਇਸਡ ਔਰ ਇੱਕ ਪਾਸਡ ਸਟੈਂਡ ਹੋ ਸਕਦਾ ਹੈ। ਲੇਕਿਨ ਫਿਰ ਵੀ ਅਸੀਂ ਅਮਰੀਕਾ, ਯੂਰਪ ਦੇ ਜਸਟਿਸ ਲਵਿੰਗ ਲੋਕਾਂ ਨੂੰ, ਜਿਨ੍ਹਾਂ 'ਚ ਇਕੱਲੇ ਮੁਸਲਮਾਨ ਹੀ ਸ਼ਾਮਲ ਨਹੀਂ ਨੇ, ਉਹ ਸਾਰੇ ਲੋਕ ਜਿਹੜੇ ਇਸ ਵੇਲੇ ਚਾਰ ਚੁਫੇਰੇ ਪ੍ਰੋਟੈਸਟ ਹੋ ਰਹੇ ਨੇ, ਲੋਕ ਸੜਕਾਂ 'ਤੇ ਨਿਕਲੇ ਨੇ। ਯੂਰਪ, ਇੰਗਲੈਂਡ ਦੇ ਵਿੱਚ ਵੀ ਖਾਸੀ ਹਮਦਰਦੀ ਫਲਸਤੀਨੀਆਂ ਦੇ ਨਾਲ ਹੈ, ਕਿਉਂਕਿ ਇੱਕ ਇਹ ਫੀਅਰ ਹੈ ਹੁਣ ਇਸ ਵੇਲੇ ਇਜ਼ਰਾਈਲ ਦੀ ਜਿਹੜੀ ਹੈ ਫੌਜ, ਇਨਫੈਂਟਰੀ, ਕਿਉਂਕਿ ਗਜ਼ਾ ਦੇ ਉੱਤੇ ਉਹਨਾਂ ਨੇ ਏਅਰ ਬੋmbਿੰਗ ਤਾਂ ਕਾਰਪਟ ਬੋmbਿੰਗ ਵਾਂਗ ਕੀਤੀ ਹੈ। 100 ਤੋਂ ਜ਼ਿਆਦਾ ਲੋਕ ਮਰੇ ਨੇ, ਉਹਨਾਂ 'ਚ 25-26 ਬੱਚੇ ਨੇ, ਬੀਬੀਆਂ ਨੇ, ਔਰ ਇਹ ਉਹਨਾਂ ਦੇ ਟਾਵਰ ਔਰ ਉਹਨਾਂ ਦੀਆਂ ਬਿਜ਼ਨੈਸਿਸ ਔਰ ਦੂਸਰੀਆਂ ਸਾਰੀ ਡਿਸਟਰੋਏ ਕਰਨ ਦੀ ਲਾਈਨ ਹੈ। ਇਸ ਵਾਰ ਇਸ ਤੋਂ ਵੀ ਇੱਕ ਵਰਸਟ ਪਾਰਟ ਇਹ ਹੋਇਆ, ਹੁਣ ਇਹ ਗੱਲ ਸ਼ਾਇਦ ਬਹੁਤਿਆਂ ਨੂੰ ਨਹੀਂ ਪਤਾ ਹੈ ਕਿ ਜਿਹੜਾ ਇਜ਼ਰਾਈਲ ਹੈ, ਓਰੀਜਨਲ ਇਜ਼ਰਾਈਲ, ਉਹਦੇ 'ਚ ਵੀ 20% ਆਬਾਦੀ ਅਰਬ ਮੁਸਲਮਾਨਾਂ ਦੀ ਹੈ। ਹਾਲਾਂ ਉਹਨਾਂ ਨੂੰ ਸ਼ੂਦਰਾਂ ਵਾਂਗ ਟਰੀਟ ਕਰਦੇ ਨੇ, ਉਹਨਾਂ ਨੂੰ ਬੇਸ਼ੱਕ ਵੋਟ ਦਾ ਫੌਜ 'ਚ ਨਹੀਂ ਜਾ ਸਕਦੇ, ਬਹੁਤ ਜ਼ਿਆਦਾ ਡਿਸਕ੍ਰਿਮੀਨੇਸ਼ਨ ਹੈ। ਔਰ ਨੈਤਨਯਾਹੂ ਕਹਿੰਦਾ ਜੀ ਫਲਾਣਾ ਸਾਡਾ ਸੈਕਸ਼ਨ ਕਾਨਸਟੀਟਿਊਸ਼ਨ ਦਾ ਕਹਿੰਦਾ ਹੈ ਕਿ ਉਹ ਇਕੁਅਲ ਸਿਟੀਜ਼ਨ ਨਹੀਂ ਹੈਗੇ। ਸੋ ਹੁਣ ਇਹ ਜਦੋਂ ਅਸੀਂ ਇਹ ਗੱਲਬਾਤ ਕਰ ਰਹੇ ਹਾਂ, ਉਹਨਾਂ ਉੱਥੇ ਆਲਮੋਸਟ ਸਿਵਲ ਵਾਰ ਚੱਲ ਰਹੀ ਹੈ, ਔਰ ਬੇਸ਼ੱਕ ਡਿਕਲੇਅਰਡ ਨਹੀਂ ਹੈ, ਲੇਕਿਨ ਹਾਲਾਤ ਉਹ ਬਣੇ ਹੋਏ ਨੇ। ਅਰਬ ਔਰ ਯਹੂਦੀ ਇੱਕ ਦੂਜੇ ਨਾਲ ਲੜ ਰਹੇ ਨੇ, ਉਹ ਵਿਦਨ ਮੇਨ ਲੈਂਡ ਇਜ਼ਰਾਈਲ ਦੇ। ਔਰ ਇਸ ਵੇਲੇ ਜਿਹੜੀ ਉਹਨਾਂ ਦੀ ਇਜ਼ਰਾਈਲ ਦੀ ਫੌਜ ਹੈ, ਜਿਨ੍ਹਾਂ ਦੇ ਵਿੱਚ ਆਰਟਿਲਰੀ ਵੀ ਔਰ ਇਨਫੈਂਟਰੀ ਵੀ, ਉਹ ਗਜ਼ਾ ਦੀ ਸਟ੍ਰਿਪ ਦੇ ਉੱਤੇ ਹੈ। ਕਿਉਂਕਿ ਗਜ਼ਾ ਨੂੰ ਜੇ ਤੁਸੀਂ ਮੈਪ 'ਚ ਦੇਖੋ ਤੇ ਤਿੰਨ ਪਾਸਿਓਂ ਉਸ ਨੂੰ ਇਜ਼ਰਾਈਲ ਲੱਗਦਾ ਹੈ। ਇੱਕ ਪਾਸਾ ਹੈ ਜਿਹੜਾ ਉਸ ਦੀ ਹੱਦ ਇਜਿਪਟ ਦੇ ਨਾਲ ਲੱਗਦੀ, ਜਿਹਨੂੰ ਮਿਸਰ ਕਹਿੰਦੇ ਨੇ, ਔਰ ਬਹੁਤ ਸਾਰਾ ਉਹਨਾਂ ਦੀਆਂ ਟਨਲਸ ਔਰ ਜੋ ਸਪਲਾਈ ਰਹੀ ਹੈ। ਸੋ ਜੇ ਇਹ ਵਾਰ ਵੀ ਐਕਸਪੈਂਡ ਹੁੰਦੀ ਜਾਂਦੀ ਹੈ, ਉਹਦੇ 'ਚ ਇਜਿਪਟ ਵੀ ਆਉਂਦਾ। ਔਰ ਹਾਲਾਂਕਿ ਹਿਜ਼ਬੁੱਲਾ ਜਿਹੜਾ ਲਬਨਾਨ 'ਚ ਬੈਠਾ ਹੈ ਔਰ ਬਹੁਤ ਪਾਵਰਫੁਲ ਨੇ, ਉਹ ਵੀ ਬੈਕਡ ਬਾਈ ਈਰਾਨ, ਉਹਨਾਂ ਨੇ ਵੀ ਉਹਨਾਂ ਦੇ ਇਜ਼ਰਾਈਲੀ ਸੀ ਕੋਸਟ ਦੇ ਨੇੜੇ ਜਿਹੜੇ ਨੇ 3 ਰਾਕਟ ਸੁੱਟੇ ਨੇ। ਅਜੇ ਉਹ ਜੁਆਇਨ ਨਹੀਂ ਕੀਤਾ ਉਹਨਾਂ ਨੇ। ਜੇ ਉਹ ਹੁੰਦਾ ਫਿਰ ਤਾਂ ਇੰਟਰਨੈਸ਼ਨਲ ਲੈਬਨਾਨ ਵੀ ਜੁਆਇਨ ਕਰ ਜਾਂਦਾ, ਪਰ ਉਹਨਾਂ ਨੇ ਮੈਸੇਜ ਇਹ ਦਿੱਤਾ ਕਿ ਵੀ ਆਰ ਵਾਚਿੰਗ, ਕਿ ਵੀ ਅਸੀਂ ਦੇਖ ਰਹੇ ਹਾਂ। ਹਾਲਾਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਇਜ਼ਰਾਈਲ ਬਹੁਤ ਪਾਵਰਫੁਲ ਹੈ, ਪਰ ਜਦੋਂ ਹੱਥੋਂ ਹੱਥ ਲੜਾਈ ਹੁੰਦੀ ਹੈ, ਹੁਣ ਇਹ 7 ਜੇ ਇਜ਼ਰਾਈਲੀ ਮਾਰੇ ਗਏ, ਔਰ ਇਹਦੇ ਬਾਵਜੂਦ ਕਿ ਉਹਨਾਂ ਦੇ ਕੋਲ ਡਿਫੈਂਸ ਸਿਸਟਮ ਹੈ ਰਾਕਟ ਰੋਕਣ ਦਾ, ਉਹਨੂੰ ਕੁਛ ਜਿਹੜੇ ਇਸ ਕਿਸਮ ਦਾ ਸੀ ਕਿ ਜੀ ਅਸੀਂ ਡਿਫੈਂਡ ਕਰ ਲਾਂਗੇ, ਸਾਡੇ ਸਕਾਈਜ਼ ਜਿਹੜੇ ਨੇ ਉਹ ਸਿਕਿਉਰ ਨੇ, ਪਰ ਉਵੇਂ ਹੋਇਆ ਨਹੀਂ ਹੈ। ਸੋ ਇਹ ਤਾਂ ਲੜਾਈ ਹੁੰਦੀ ਆ, ਉਹਦੇ 'ਚ ਕੌਣ ਕਿਹਦਾ ਮਰਿਆ, ਬੇਗੁਨਾਹ ਹੀ ਮਰਦੇ ਨੇ। ਔਰ ਜਦੋਂ ਜੇ ਹੁਣ ਇਹ ਗਰਾਊਂਡ ਅਟੈਕ ਹੁੰਦਾ ਫਿਰ ਬਹੁਤ ਜ਼ਿਆਦਾ ਬਲੱਡ ਸ਼ੈਡ ਹੋਏਗਾ, ਫਿਰ ਤਾਂ ਗਲੀ ਗਲੀ ਹਰ ਘਰ ਦੇ ਬਾਹਰ ਹੋਏਗਾ। ਔਰ ਇਹ ਇੱਕ ਬੜਾ ਦੁਖਦਾਈ ਪਾਰਟ ਸਾਰਾ ਹੀ ਜਿਹੜਾ ਇਸ ਨੂੰ ਇਹ ਦੁਨੀਆ, ਇਹ ਵੱਡੀਆਂ ਤਾਕਤਾਂ ਉਹਦੇ ਲਈ ਜ਼ਿੰਮੇਵਾਰ ਹੋਣਗੀਆਂ ਜੇ ਇਸ ਕਿਸਮ ਦਾ ਮਾਹੌਲ ਬਣਦਾ, ਕਿਉਂਕਿ ਇਸ ਸਾਰੇ ਦੇ ਵਿੱਚ
ਅਸੀਂ ਇਹ ਸਮਝਦੇ ਹਾਂ ਕਿ ਇਹ ਅਮਰੀਕਾ ਔਰ ਵੱਡੀਆਂ ਤਾਕਤਾਂ ਦੋਸ਼ੀ ਨੇ। ਔਰ ਉਹਨਾਂ ਨੇ ਬੇਸ਼ੱਕ ਹੁਣ ਹੋਇਆ ਜੀ, ਬਾਈਡਨ ਨੇ ਕਿਹਾ ਮੇਰੀ ਨੇਤਨਯਾਹੂ ਨਾਲ ਗੱਲ ਹੋਈ ਹੈ, UN ਦੇ ਔਰ ਜਨਰਲ ਸੈਕਟਰੀ ਜਨਰਲ ਦੂਜਿਆਂ ਨੇ ਕਿਹਾ, ਪਰ ਇਹਦੇ 'ਚ ਗੱਲ ਇਹੀ ਹੈ ਕਿ ਜਦੋਂ ਤੁਸੀਂ ਕਿਸੇ ਨੂੰ ਵਰਜਦੇ ਨਹੀਂ ਹੋ, ਵਾਰਨ ਕਰਨਾ ਹੋਰ ਹੈ, ਵਰਜਣਾ ਹੋਰ ਹੈ, ਤੇ ਇੱਕ ਹੁੰਦਾ ਹੈ ਕਿ ਟੈਪ ਔਨ ਦਾ ਰਿਸਟ, ਬਿਲਕੁਲ, ਕਿ ਭਾਈ ਤੁਸੀਂ ਦੂਜੇ ਪਾਸੇ ਦੇਖ ਰਹੇ ਹੋ, ਕਰ ਲੈ, ਜਦੋਂ ਕਿ ਉਹ ਵਾਇਲੈਂਸ ਵਿਲ ਐਂਡ ਸੂਨਰ ਦੈਨ ਲੇਟਰ। ਇਹਦਾ ਮਤਲਬ ਅਜੇ ਇਜ਼ਰਾਈਲ ਨੂੰ ਉਹਨਾਂ ਨੇ ਸਟਾਪ ਹੀਅਰ ਵਾਲੀ ਗੱਲ ਨਹੀਂ ਕੀਤੀ ਹੈ। ਉਹ ਇਹੀ ਮੈਸੇਜ ਹੈ ਕਿ ਭਾਈ ਕੋਈ ਨਹੀਂ, ਕਰ ਲਓ। ਔਰ ਇਸ ਸਾਰੇ 'ਚ ਜਿਹੜੀ ਸਾਡਾ ਸੈਗਮੈਂਟ ਦੀ ਗੱਲ ਸੀ, ਅਸੀਂ ਸਮਝਦੇ ਹਾਂ ਕਿ ਹਿੰਦੂ ਤਵੀਆਂ ਨੇ ਪੂਰਾ ਹੈਸ਼ਟੈਗ ਚਲਾਇਆ ਹੋਇਆ ਕਿ ਵੀ ਸਪੋਰਟ ਇਜ਼ਰਾਈਲ। ਦੂਸਰੇ ਪਾਸੇ ਸਿੱਖ ਕੌਮ ਦੁਨੀਆ ਭਰ ਦੇ ਵਿੱਚ ਫਲਸਤੀਨੀਆਂ ਦੇ ਨਾਲ ਹਮਦਰਦੀ ਦਾ ਇਜ਼ਹਾਰ ਵੀ ਕਰ ਰਹੀ ਹੈ ਔਰ ਉਹਨਾਂ ਨੂੰ ਕਾਊਂਟਰ ਵੀ ਵੀ ਸਪੋਰਟ ਫਲਸਤੀਨੀਅਨ, ਇਹ ਵੀ ਜਿਹੜੇ ਨੇ ਹੈਸ਼ਟੈਗ ਚੱਲ ਰਹੇ ਨੇ। ਔਰ ਕੱਲ੍ਹ ਜਿਹੜੇ ਬ੍ਰਿਟਿਸ਼ ਪਾਰਲੀਮੈਂਟ ਦੇ ਵਿੱਚ ਤਨਮਨਜੀਤ ਸਿੰਘ ਢੇਸੀ ਸਿੱਖ ਮੈਂਬਰ ਪਾਰਲੀਮੈਂਟ ਨੇ, ਉਹਨਾਂ ਨੇ ਇੱਕ ਬੜਾ ਸਟਰੋਂਗਲੀ ਵਰਡਡ ਲੈਟਰ ਜਿਹੜਾ ਬੋਰਿਸ ਜੌਨਸਨ ਪ੍ਰਾਈਮ ਮਿਨਿਸਟਰ ਨੂੰ ਲਿਖਿਆ, ਜਿਸ ਤੋਂ ਇਹ ਜ਼ਾਹਰ ਹੈ, ਮੈਂ ਸਮਝਦਾ ਵੀ ਕਾਸ਼ ਕਿ ਇਸ ਕਿਸਮ ਦੀ ਸਪੋਰਟ ਫਲਸਤੀਨੀਆਂ ਦੇ ਲਈ, ਕਸ਼ਮੀਰੀਆਂ ਦੇ ਲਈ, ਖਾਲਿਸਤਾਨ ਦੇ ਮੁੱਦੇ 'ਤੇ, ਬਾਕੀ ਵੀ 57 ਮੁਲਕ ਜਿਹੜੇ ਨੇ ਇਸਲਾਮਿਕ ਕੰਟਰੀਜ਼ ਨੇ, ਹੋਰ ਵੀ ਜਿਹੜੇ ਆਪਣੇ ਆਪ ਨੂੰ ਡੈਮੋਕ੍ਰੇਸੀਜ਼ ਕਹਿੰਦੇ ਨੇ। ਔਰ ਉਹਨਾਂ ਨੇ ਇਹ ਲਿਖਿਆ ਕਿ ਆਈ ਐਮ ਰਾਈਟਿੰਗ ਫੋਲੋਇੰਗ ਦਾ ਡਿਸਟਰਬਿੰਗ ਇਵੈਂਟਸ ਅਨਫੋਲਡਿੰਗ ਇਨ ਆਕੂਪਾਈਡ ਫਲਸਤੀਨ। ਪਹਿਲੀ ਗੱਲ ਹੀ ਉਹਨਾਂ ਨੇ ਸ਼ੁਰੂ ਇੱਥੋਂ ਕੀਤੀ ਕਿ ਫਲਸਤੀਨ ਆਕੂਪਾਈਡ ਹੈ। ਕਿਨੇ ਆਕੂਪਾਈ ਕੀਤਾ ਜ਼ਾਹਰ ਹੈ, ਲਾਈਕ ਮੈਨੀ ਅਦਰ MPs ਐਂਡ ਦੇਅਰ ਕੰਸਟੀਚੁਐਂਟਸ I am becoming increasingly concerned about the violence and forced evictions imposed on Palestinians living in Sheikh Jarrah। ਕਿਉਂਕਿ ਇਹ ਜਿਹੜਾ ਇੱਕ ਫੈਸਲਾ ਕੋਰਟ ਦਾ ਹੁਣ ਤਾਂ ਮੁਲਤਵੀ ਕੀਤਾ ਹੈ, ਸ਼ੇਖ ਜਰਾ ਈਸਟਰਨ ਜੈਰੂਸ਼ਲਮ ਦੇ ਵਿੱਚ ਹੈ, ਜਿਹੜੇ ਫਲਸਤੀਨੀ 70s 'ਚ ਆਏ ਉਹਨੂੰ ਐਵਿਕਟ ਕਰਨਾ ਚਾਹੁੰਦੇ ਨੇ ਤਾਂ ਕਿ ਉਹ ਈਸਟ ਜੈਰੂਸ਼ਲਮ 'ਚ ਵੀ ਸੈਟਲਮੈਂਟਸ ਵਾਂਗ ਉੱਥੇ ਉਹਨਾਂ ਜਿਹੜੀ ਹੈ ਯਹੂਦੀਆਂ ਦੀ ਮੈਜੋਰਿਟੀ ਕਰਨਾ ਚਾਹੁੰਦੇ ਨੇ। ਔਰ ਉਹਨਾਂ ਨੇ ਕਿਹਾ ਵੀ ਉੱਥੋਂ ਜਿਹੜੀ ਜ਼ਬਰਦਸਤੀ ਐਵਿਕਟ ਕੀਤਾ ਜਾ ਰਿਹਾ ਸ਼ੇਖ ਜਰਾ ਤੋਂ, ਔਰ ਜਿਹੜੀ ਉੱਥੇ ਹਿੰਸਾ ਹੋ ਰਹੀ ਹੈ ਉਹਦੇ ਬਾਰੇ ਮੈਂ ਚਿੰਤਤ ਹਾਂ। ਫਿਰ ਉਹਨਾਂ ਨੇ ਕਿਹਾ ਕਿ ਵੀ ਮੈਨੂੰ ਮੇਰੇ ਹਲਕੇ ਸਲੋ ਨੂੰ ਰਿਪਰੈਜ਼ੈਂਟ ਕਰਦੇ ਨੇ। ਬਹੁਤ ਸਾਰੀਆਂ ਇਸ ਦੇ ਉੱਤੇ ਕਾਲਾਂ ਆਈਆਂ ਕਿ who share these anxieties and calling for action to be taken to end the violence through sanctions and international action। ਕਿ ਭਾਈ ਇਹ ਮੇਰੇ ਕੰਸਟੀਟਿਊਐਂਟ ਵੀ ਕਹਿੰਦੇ ਨੇ ਕਿ ਇਜ਼ਰਾਈਲ ਤੇ ਪਾਬੰਦੀਆਂ ਲਾਓ ਔਰ ਇੰਟਰਨੈਸ਼ਨਲ ਕਮਿਊਨਿਟੀ ਇਸ ਦੇ ਉੱਤੇ ਐਕਸ਼ਨ ਲੇ। Considering the abhorrent violence and strength of feeling in the UK, will the UK government categorically condemn these appalling attacks which have resulted in the deaths of multiple civilians including children? ਉਹਨਾਂ ਨੇ ਪ੍ਰਾਈਮ ਮਿਨਿਸਟਰ ਨੂੰ ਕਿਹਾ ਕਿ ਵੀ ਇਹ ਜਿਹੜਾ ਸੈਂਟੀਮੈਂਟ ਹੈ ਲੋਕਾਂ ਦਾ ਔਰ ਜਿਸ ਕਿਸਮ ਦੇ ਜ਼ੁਲਮ ਹੋ ਰਹੇ ਨੇ, ਕਿ UK ਦੀ ਹਕੂਮਤ ਜਿਹੜੀ ਹੈ ਉਹ ਇਹ ਮਲਟੀਪਲ ਡੈਥ ਜਿਨ੍ਹਾਂ 'ਚ ਬੱਚੇ ਵੀ ਸ਼ਾਮਲ ਨੇ ਉਹਨੂੰ ਕੰਡੈਮ ਕਰੇਗੀ। I would also be grateful if you could outline what representations the UK government will be making to Israel to de-escalate tensions and what collective international action are you intending to spearhead in response to the illegal annexation of this Palestinian land as outlined by the recent Human Rights Watch report। बड़ी strong चिट्ठी है। उन्होंने कहा कि भी मैं ये भी जानना चाहांगा कि इस जो टेंशन है ਉਹਨੂੰ ਘਟਾਉਣ ਲਈ UK ਗਵਰਨਮੈਂਟ ਕੀ ਕਰ ਰਹੀ ਹੈ, ਇੰਟਰਨੈਸ਼ਨਲੀ ਕਲੈਕਟਿਵ ਐਕਸ਼ਨ ਕੀ ਲਿੱਤਾ ਜਾ ਰਿਹਾ ਹੈ ਇਸ ਦੇ ਉੱਤੇ, ਔਰ ਖਾਸ ਤੌਰ ਤੇ ਜਿਹੜੀ ਫਲਸਤੀਨੀ ਜ਼ਮੀਨ ਇਲੀਗਲੀ ਇਜ਼ਰਾਈਲ ਆਕੂਪਾਈ ਕਰ ਰਹੀ ਹੈ ਔਰ ਇਸ ਬਾਰੇ ਜਿਹੜੀ ਹਿਊਮਨ ਰਾਈਟਸ ਵਾਚ ਦੀ ਰਿਪੋਰਟ ਹੈ ਉਹਦੇ ਤੇ ਤੁਹਾਡੀ ਗਵਰਨਮੈਂਟ ਕੀ ਕਾਰਵਾਈ ਕਰ ਰਹੀ ਹੈ। ਵੀ ਆਲ ਵਾਂਟ ਲਾਸਟਿੰਗ ਪੀਸ so that a peaceful and secure Israel can exist side by side with a free and thriving Palestine। ਇਹੀ ਸਾਡਾ ਸਟੈਂਡ ਹੈ। ਅਸੀਂ ਇਸ ਤੇ ਨਹੀਂ ਆ ਕਿ ਜੀ ਇਜ਼ਰਾਈਲ ਨੂੰ ਹੁਣ ਸਮੁੰਦਰ 'ਚ ਸੁੱਟ ਦਿਓ ਤੇ ਸੁੱਟੇ, ਇਹ ਦੂਸਰਾ ਐਕਸਟ੍ਰੀਮ ਹੈ, ਤੇ ਜਿਹੜੇ ਉਹ ਨੇ ਕਿ ਉਹਨਾਂ ਨੇ ਫਲਸਤੀਨੀਆਂ ਨੂੰ ਹੀ ਨਹੀਂ ਰਹਿਣ ਦੇਣਾ, ਇਹ ਦੂਜਾ ਐਕਸਟ੍ਰੀਮ ਹੈ। ਸੋ ਅਸੀਂ ਇਹ ਸਮਝਦੇ ਹਾਂ ਵੀ ਇਹ ਬਿਲਕੁਲ ਬੈਲੈਂਸ ਲਾਈਨ ਹੈ ਕਿ ਭਾਈ ਅਸੀਂ ਇੱਕ ਸਿਕਿਉਰ ਇਜ਼ਰਾਈਲ ਵੀ ਹੋਏ ਪਰ ਨਾਲ ਦੀ ਨਾਲ ਫਲਸਤੀਨ ਜਿਹੜਾ ਐਵੇਂ ਉਹਨੂੰ ਇੱਕ ਲੈਂਡ ਲੌਕਡ ਉਹਨੂੰ ਸਿੱਕਮ ਨਾ ਬਣਾ ਦਿੱਤਾ ਜਾਏ ਜਾਂ ਭੂਟਾਨ ਨਾ ਬਣਾ ਦਿੱਤਾ ਜਾਏ, ਉਹਦੀ ਇੱਕ ਆਪਣੀ ਹੋਂਦ ਹੋਏ ਐਜ਼ ਏ ਸਟੇਟ। ਸੋ ਵੀ ਮਸਟ ਇੰਪ੍ਰੈਸ ਅਪੋਨ ਦੋਜ਼ ਇਨ ਅਥਾਰਟੀ ਟੂ ਡੂ ਐਵਰੀਥਿੰਗ ਪੋਸੀਬਲ ਟੂ ਡੀ-ਐਸਕੇਲੇਟ ਟੈਂਸ਼ਨਸ। ਕਿ ਭਾਈ ਜੋ ਵੀ ਤੁਸੀਂ ਕਰ ਸਕਦੇ ਹੋ, ਉਹਨਾਂ ਨੇ ਪ੍ਰਾਈਮ ਮਿਨਿਸਟਰ ਨੂੰ ਕਿਹਾ ਕਿ ਇਸ ਟੈਂਸ਼ਨ ਨੂੰ ਘਟਾਉਣ ਲਈ
ਔਰ ਇਹ ਜਿਹੜਾ ਸੋਲੂਸ਼ਨ ਹੈ ਕਿ ਥਰਾਈਵਿੰਗ ਪ੍ਰੋਸਪਰਸ ਫਲਸਤੀਨ ਸਾਈਡ ਬਾਈ ਸਾਈਡ ਇਜ਼ਰਾਈਲ ਦੇ, ਇਹ ਹੋਣ ਚਾਹੇ। ਸੋ ਅਸੀਂ ਸਮਝਦੇ ਹਾਂ ਕਿ ਜਦੋਂ ਅਸੀਂ ਡਾਇਸਪੋਰਾ ਸਿੱਖਾਂ ਦੇ ਰੋਲ ਦੀ ਗੱਲ ਕਰਦੇ, ਸਾਡੇ ਨੁਮਾਇੰਦੇ ਜਿਹੜੇ ਬੈਠੇ ਨੇ ਪਾਰਲੀਮੈਂਟਸ ਦੇ ਵਿੱਚ ਵੀ, ਜਗਮੀਤ ਸਿੰਘ ਜਿਹੜੇ NDP ਦੇ ਲੀਡਰ ਨੇ, ਉਹਨਾਂ ਨੇ ਵੀ ਆਵਾਜ਼ ਚੁੱਕੀ ਹੈ ਔਰ ਸਾਰੇ ਪਾਸੇ ਸਾਨੂੰ ਸਿੱਖ ਹੋਣ ਦੇ ਨਾਤੇ ਫਖਰ ਹੁੰਦਾ ਹੈ ਕਿ ਇਹ ਸਾਡੇ ਨੁਮਾਇੰਦੇ ਗੁਰੂਆਂ ਦੇ ਦੱਸੇ ਉਸ ਰਸਤੇ ਦੇ ਉੱਤੇ ਤੁਰ ਰਹੇ ਨੇ, ਜਿਹਦੇ 'ਚ ਇਹ ਹੈ ਕਿ ਭਾਈ ਗਰੀਬ ਦੀ ਬਾਂਹ ਫੜਨੀ ਹੈ, ਮਜ਼ਲੂਮ ਦੀ ਬਾਂਹ ਫੜਨੀ ਹੈ ਔਰ ਜਿੱਥੇ ਵੀ ਜ਼ੁਲਮ ਔਰ ਧੱਕਾ ਹੁੰਦਾ ਹੈ ਉਸ ਦੇ ਖਿਲਾਫ ਆਵਾਜ਼ ਚੁੱਕਣੀ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਪਹਿਲਾਂ ਹਮੇਸ਼ਾ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸਵਾਗਤ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਜਿਹੜੀ ਉਹ ਆਵਾਜ਼ ਹੈ ਉਹ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਰਹੀ ਹੈ। ਸੋ TV 84 ਗੁਰੂ ਨਾਨਕ ਸਾਹਿਬ ਜੀ ਦੇ ਸਾਂਝੀ ਵਾਲਤਾ ਦੇ ਫਲਸਫੇ ਨੂੰ ਸਾਰੀ ਦੁਨੀਆ ਦੇ ਵਿੱਚ ਪ੍ਰਚਾਰ ਤੇ ਪ੍ਰਸਾਰ ਰਿਹਾ ਹੈ ਔਰ TV 84 ਤੁਹਾਡੀ ਡੋਨੇਸ਼ਨ ਦੀ ਹੱਕਦਾਰ ਹੈ। ਔਰ TV 84 ਨੂੰ ਚਲਾਉਣ ਵਾਲੀ ਮਦਰ ਆਰਗੇਨਾਈਜੇਸ਼ਨ ਗਲੋਬਲ ਸਿੱਖ ਅਫੇਅਰਸ ਮੀਡੀਆ ਇੰਕ ਇੱਕ ਨਾਟ ਫॉर ਪ੍ਰੋਫਿਟ ਐਂਡ ਟੈਕਸ ਐਗਜ਼ੈਂਪਟ ਆਰਗੇਨਾਈਜੇਸ਼ਨ ਹੈ। ਸੋ ਵਿਊਅਰਸ, ਇਸ ਨੂੰ ਦਿੱਤੀ ਗਈ ਤੁਹਾਡੇ ਦੁਆਰਾ ਇੱਕ ਜਿਹੜੀ ਪੈਨੀ ਹੈ ਉਹ ਟੈਕਸ ਡਿਡਕਟੇਬਲ ਹੈ। ਸੋ ਡੋਨੇਸ਼ਨ ਕਰਨ ਲਈ ਤੁਸੀਂ TV 84 ਦੀ ਐਪ ਤੇ ਜਾ ਕੇ ਜਾਂ ਫਿਰ tv84.tv ਤੇ ਜਾ ਕੇ ਡੋਨੇਟ ਦੇ ਬਟਨ ਨੂੰ ਫੋਲੋ ਕਰੋ। ਤੁਸੀਂ ਆਪਣੀ ਡੋਨੇਸ਼ਨ ਆਟੋ ਪੇ ਰਾਹੀਂ ਮੰਥਲੀ ਜਾਂ ਫਿਰ ਵਨ ਸ਼ਾਟ ਵੀ ਕਰ ਸਕਦੇ ਹੋ। ਤੁਸੀਂ ਡੋਨੇਟ ਕਰਨ ਲਈ ਬੈਂਕ ਅਕਾਊਂਟ, ਜ਼ੈਲ, ਹਰ ਕਿਸਮ ਦਾ ਕ੍ਰੈਡਿਟ ਕਾਰਡ, ਡੈਬਿਟ ਕਾਰਡ ਦੀ ਵਰਤੋਂ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ support@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਫ੍ਰੀ ਲੀਫ ਆਯੁਰਵੈਦਿਕ ਆਇਲ 125 ਬਿਮਾਰੀਆਂ ਦਾ ਸੰਪੂਰਨ ਇਲਾਜ, ਜਿਵੇਂ ਗਠੀਆ, ਸਰਵਾਈਕਲ, ਮਾਈਗ੍ਰੇਨ ਅਤੇ ਸਰੀਰ ਵਿੱਚ ਕਿਸੇ ਵੀ ਕਿਸਮ ਦੀ ਦਰਦ ਕਿਉਂ ਨਾ ਹੁੰਦੀ ਹੋਵੇ, ਇੱਥੋਂ ਤੱਕ ਕਿ ਬਲੌਕੇਜ ਦੇ ਨਾਲ ਬਣੀਆਂ ਕਈ ਬਿਮਾਰੀਆਂ ਦਾ ਇੱਕੋ ਇੱਕ ਇਲਾਜ ਹੈ ਫ੍ਰੀ ਰਿਲੀਫ ਆਯੁਰਵੈਦਿਕ ਆਇਲ, ਯਾਨੀ ਕਿ 125 ਬਿਮਾਰੀਆਂ ਦਾ ਸੰਪੂਰਨ ਇਲਾਜ। ਫ੍ਰੀ ਰਿਲੀਫ ਵਿਜ਼ੀਲੈਕਸ weight lose, ਮੋਟਾਪੇ ਤੋਂ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ, ਵਜ਼ਨ ਘਟਾਓ ਤੇ ਖੁਸ਼ ਹੋ ਜਾਓ। ਹੁਣ ਤੱਕ ਲੱਖਾਂ ਮਰੀਜ਼ ਲੈ ਚੁੱਕੇ ਨੇ ਫਾਇਦਾ। ਵਧੇਰੇ ਜਾਣਕਾਰੀ ਲਈ ਤੁਸੀਂ ਸੰਪਰਕ ਕਰ ਸਕਦੇ ਹੋ 94784 84087। ਨੰਬਰ ਇੱਕ ਵਾਰ ਫਿਰ ਤੁਸੀਂ ਨੋਟ ਕਰ ਸਕਦੇ ਹੋ 9478 48 4087। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਇਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277
ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰਿयलिटी ਸਰਵਿਸਿਜ਼। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਵਿਊਅਰਸ, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਵਿੱਚ ਕਰੋਨਾ ਦੇ ਹਵਾਲੇ ਨਾਲ ਕਿ ਕਿਸ ਤਰ੍ਹਾਂ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਵੀ ਗਾਇਬ ਹੈ ਅਤੇ ਵੈਕਸੀਨਸ, ਆਕਸੀਜਨ ਅਤੇ ਦਵਾਈਆਂ ਵੀ ਗਾਇਬ ਹਨ। ਕੋਵਿਡ ਦਾ ਸ਼ਿਕਾਰ ਪੀੜਤਾਂ ਜਿਹੜੀ ਗਿਣਤੀ ਹੈ ਉਹ ਵੱਧ ਰਹੀ ਹੈ ਅਤੇ ਮੋਦੀ ਦੀ ਸਰਕਾਰ ਵੈਕਸੀਨ ਦੇਣ ਤੋਂ ਵੀ ਇਨਕਾਰੀ ਹੈ, ਭੱਜੀ ਹੋਈ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ, ਸੁਣਨ, ਲਿਖਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਭਾਵੇਂ ਕਾਂਗਰਸ ਪਾਰਟੀ ਜਾਂ ਦੂਸਰੀਆਂ ਵਿਰੋਧੀ ਧਿਰਾਂ ਨੇ ਕੋਈ ਜਿਸ ਨੂੰ ਤੁਸੀਂ ਮਜ਼ਬੂਤ ਆਪੋਜੀਸ਼ਨ ਦਾ ਰੋਲ ਅਦਾ ਨਹੀਂ ਕੀਤਾ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜੇ ਰਾਹੁਲ ਗਾਂਧੀ ਜਾਂ ਪ੍ਰਿਯੰਕਾ ਗਾਂਧੀ ਵਕਤਨ ਬਾ ਵਕਤਨ ਜਿਹੜੇ ਇਹ ਟਵੀਟ ਕਰਦੇ ਨੇ, ਉਹਨਾਂ 'ਚ ਕਈ ਵਾਰ ਤੁਹਾਨੂੰ ਕੈਚੀ ਹੈਡਲਾਈਨ ਜ਼ਰੂਰ ਮਿਲ ਜਾਂਦੀ ਹੈ। ਹਾਲਾਤ ਉਹੀ ਹੁੰਦੇ ਨੇ, ਪਰ ਇਹਨਾਂ ਨੇ ਵੀ ਜੇ ਇਹਨਾਂ ਨੇ ਆਪਣੀ ਕਾਰਗੁਜ਼ਾਰੀ ਚੱਜ ਨਾਲ ਦਿਖਾਈ ਹੁੰਦੀ ਤੇ ਸ਼ਾਇਦ ਜਿਵੇਂ ਇਹ ਹਿੰਦੂਤਵੀ ਅੱਜ ਸਿਰ ਤੇ ਸਵਾਰ ਹੋਏ ਨੇ, ਕਿਉਂਕਿ ਇਹ ਵੀ ਹਿੰਦੂਤਵਾਦੀ ਬੀ ਟੀਮ ਵਾਂਗ ਹੀ ਬਿਹੇਵ ਕਰਦੇ ਰਹੇ। ਰਾਹੁਲ ਗਾਂਧੀ ਨੇ ਵੀ ਆਪਣਾ ਜਨਊ ਵੀ ਦਿਖਾਇਆ, ਮੰਦਰਾਂ 'ਚ ਵੀ ਟਾਲ ਖੜਕਾਏ, ਆਪਣੇ ਬ੍ਰਾਹਮਣ ਹੋਣ ਦਾ ਵੀ ਕਿ ਕੌਲ ਬ੍ਰਾਹਮਣ ਔਰ ਫਲਾਣਾ ਢਿਮਕਾ ਇਹ ਸਾਰਾ ਪਾਠ ਕੀਤਾ। ਪਰ ਫਿਰ ਵੀ ਜਿਹੜਾ ਅਸੀਂ ਇਸ ਟੌਪਿਕ ਦਾ ਸਿਰਲੇਖ ਦਿੱਤਾ, ਅਨੁਮਾਨ ਦਿੱਤਾ, ਉਹ ਇਨਫੈਕਟ ਰਾਹੁਲ ਗਾਂਧੀ ਦਾ ਅੱਜ ਦਾ ਟਵੀਟ ਹੈ, ਜਿਹਦੇ 'ਚ ਉਹਨੇ ਕਿਹਾ ਕਿ PM ਮਿਸਿੰਗ along with vaccines, oxygen, medicines, और the exact tweet है, the Prime Minister is also missing along with vaccines, oxygen and medicines. All that remain are the Central Vista project, GST on medicines, and the Prime Minister's photos here and there, he said in a tweet. ਉਹਨੇ ਕਿਹਾ ਜੀ ਮੋਦੀ ਹੁਣ ਤਾਂ ਮਤਲਬ ਇਹ ਹੋ ਗਿਆ ਨਾ ਕਿ ਵੀ ਜਿਵੇਂ ਹੈ ਕਿ ਵੀ ਲਾਸਟ ਤਾਂ ਉਹਨਾਂ ਨੂੰ ਇਹ ਕਹਿਣ ਦੀ ਥਾਂ ਤੇ ਇਨਾਮ ਡਿਕਲੇਅਰ ਕਰਨਾ ਚਾਹੀਦਾ ਸੀ ਕਿ ਜਿਹੜਾ ਮੋਦੀ ਨੂੰ ਲੱਭ ਕੇ ਲਿਆਇਆ ਉਹਨੂੰ ਇੰਨਾ ਇਨਾਮ। ਪਰ ਮਿਸਿੰਗ ਦਾ ਮਤਲਬ ਹੀ ਇਹ ਹੈ ਕਿ ਵੀ ਉਹ ਹੈ ਨਾਲ ਹੀ ਵੈਕਸੀਨ ਵੀ ਉਹ ਭਾਈ ਮਿਸਿੰਗ ਹੀ ਤਾਂ ਹੈ ਕਿ ਨਾ ਵੈਕਸੀਨ ਵਾਲੇ ਚੀਕਾਂ ਮਾਰ ਰਹੇ ਨੇ। ਉਹ ਵੀ ਉਹਨਾਂ ਨੇ ਅੱਗੇ ਸੀ ਜੀ 3 ਤੋਂ 4 ਹਫ਼ਤੇ 'ਚ ਲੱਗੇਗਾ ਦੁਬਾਰਾ, ਹੁਣ ਕਹਿੰਦੇ ਕੋਈ ਨਹੀਂ 3 ਮਹੀਨੇ ਬਾਅਦ ਵੀ ਲਵਾ ਲਓ, 6 ਮਹੀਨੇ 'ਚ ਬਹੁਤ ਅਸਰਦਾਰ ਹੈ। ਅਜੇ 2 ਦਿਨ ਪਹਿਲਾਂ ਤੱਕ ਉਹਨਾਂ ਦੇ ਹੈਲਥ ਮਿਨਿਸਟਰ ਤੋਂ ਲੈ ਕੇ ਸਾਰੇ ਕਹਿ ਰਹੇ ਸੀ ਕਿ ਜੇ ਸੈਕੰਡ ਡੋਜ਼ ਇੰਨੀ ਡਿਊਰੇਸ਼ਨ 'ਚ ਨਾ ਲੱਗੇ ਤੇ ਉਹ ਪਹਿਲੇ ਦਾ ਵੀ ਇਫੈਕਟ ਮੁੱਕ ਜਾਏਗਾ। ਲੇਕਿਨ ਹੁਣ ਡਟ ਕੇ ਝੂਠ ਬੋਲ ਰਹੇ ਨੇ। ਔਰ ਜਦੋਂ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ, ਜਿਹੜੀ ਮੌਤਾਂ ਦੀ ਗਿਣਤੀ ਹੈ ਉਹਨਾਂ ਦੇ ਆਪਣੀ ਫਿਗਰ 4000 ਤੋਂ ਜ਼ਿਆਦਾ ਨੂੰ ਪਿਛਲੇ ਹਰ ਜਿਹੜਾ ਨਵਾਂ ਦਿਨ ਚੜ੍ਹਦਾ ਪਿਛਲੇ ਦਿਨ ਦਾ ਰਿਕਾਰਡ ਉਹ ਬੀਟ ਕਰ ਰਹੇ ਹੁੰਦੇ ਨੇ। ਇਸੇ ਤਰ੍ਹਾਂ ਜਿਹੜੇ ਅੱਜ ਕੇਸਿਸ ਆਏ ਨੇ ਪੋਜ਼ਿਟਿਵ ਕਰੋਨਾ 3,62,727 ਕੇਸ ਨੇ ਔਰ ਇਸ ਤਰੀਕੇ ਦੇ ਨਾਲ 2 ਮਿਲੀਅਨ ਤੋਂ ਜ਼ਿਆਦਾ ਕੇਸਿਸ ਹੋ ਚੁੱਕੇ ਨੇ। ਔਰ ਨਾਲ ਦੇ ਨਾਲ ਜਿਹੜਾ ਡੈਥ ਰੇਟ ਹੈ ਉਹ ਇਹਨਾਂ ਦੇ ਕਹਿਣ ਮੁਤਾਬਕ 2,58,317 ਮੌਤਾਂ ਹੋ ਚੁੱਕੀਆਂ ਨੇ। ਹੁਣ ਇਹਨਾਂ ਨੂੰ ਤੁਸੀਂ 5 ਟਾਈਮਸ 10 ਟਾਈਮਸ ਜਿੰਨੇ ਮਰਜ਼ੀ 'ਚ ਲਿਜਾ ਕੇ ਦੇਖ ਲਓ। ਔਰ ਹਾਲਾਤ ਉੱਥੇ ਕੀ ਬਣੇ ਹੋਏ ਨੇ ਕਿ ਇੱਕ ਜਿਹੜੀ ਅੱਜ ਸਟੇਟਮੈਂਟ ਕਿਤੇ ਘੁੰਮ ਰਹੀ ਸੀ, ਕੋਈ ਪੁੱਛ ਰਿਹਾ ਕਿ ਤੁਹਾਨੂੰ ਕੋਈ ਸ਼ਮਸ਼ਾਨ ਘਾਟ 'ਚ ਜਾਣਦਾ। ਹੁਣ ਅੱਗੇ ਤਾਂ ਤੁਸੀਂ ਜਿਉਣ ਦੇ ਲਈ ਹਸਪਤਾਲ 'ਚ ਬੈੱਡ ਦੇ ਲਈ ਸਿਫਾਰਿਸ਼ ਲੱਭਦੇ ਸੀ, ਹੁਣ ਤੁਸੀਂ ਮੁਰਦਾ ਸਾੜਨ ਦੇ ਲਈ ਜਿਹੜਾ ਉਹ ਸਿਫਾਰਿਸ਼ ਲੱਭ ਰਹੇ ਹੋ। ਔਰ ਉਸ ਦੇ ਉੱਤੇ ਕਿਸੇ ਨੇ ਕਪਲੇਟ ਲਿਖਿਆ, ਦਹਿਕ ਰਹੇ ਹੈ ਸ਼ਮਸ਼ਾਨ ਹਰਦਮ ਹਰਸੂ। ਦਹਿਕ ਹੁੰਦਾ ਬਲ ਰਹੇ ਨੇ, दहक रहे हैं शमशान हरदम हरसू, चिताओं की आग से और वतन का मुस्तकबिल है रोशन, ये हाकम का एजाज़े बयां है। कि भी शमशान दहक रहे ने, हर पल सिवे बढ़ रहे ने और अग ਜ਼ਾਹਰ है सिवे चितावां दी अग नूं ही कहंदे ने। और वतन का मुस्तकबिल है रोशन, कि ये जिहड़ा हाकम है ਇਹ ਬਿਆਨ ਦੇ ਰਿਹਾ, ਇਜਾਜ਼ੇ ਬਿਆਨ ਉਹਦਾ ਕਿ ਸਾਡੇ ਮੁਲਕ ਦਾ ਜਿਹੜਾ ਮੁਸਤਕਬਿਲ ਹੈ, ਫਿਊਚਰ ਹੈ, ਭਵਿੱਖ ਹੈ, ਉਹ ਬੜਾ ਰੌਸ਼ਨ ਹੈ। ਸਿਵੇ ਬਲ ਰਹੇ ਨੇ, ਭਵਿੱਖ ਰੌਸ਼ਨ ਹੈ। ਸ਼ਮਸ਼ਾਨ 'ਚ ਵੀ ਜਾਣ ਦੇ ਲਈ, ਪਹੁੰਚਣ ਦੇ ਲਈ ਜਾਂ ਥਾਂ ਮਿਲ ਜਾਏ ਸਾੜਨ ਦੇ ਲਈ ਸਿਫਾਰਿਸ਼ ਲੱਭੀ ਜਾ ਰਹੀ ਹੈ। ਇਹ ਹਕੀਕਤ। ਔਰ ਜਦੋਂ ਹੁਣ ਗੱਲ ਕੋਵਿਡ-19 ਦੀ ਹੈ ਤੇ ਹਸਪਤਾਲ ਨਾਲੋਂ ਜ਼ਿਆਦਾ ਗੱਲ ਆਕਸੀਜਨ ਦੀ ਹੈ, ਵੈਂਟੀਲੇਟਰ ਦੀ ਹੈ।
ਹੁਣ ਪੰਜਾਬ ਦੇ ਵੈਂਟੀਲੇਟਰਾਂ ਦਾ ਹਾਲ ਦੇਖ ਲਓ। ਕੱਲ੍ਹ ਅਸੀਂ ਦੱਸਿਆ ਸੀ ਕਿ ਭਾਈ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਫਰੀਦਕੋਟ 'ਚ ਹੈ, ਉਹਨਾਂ ਨੇ ਕਿਹਾ ਕਿ ਜੀ 90 ਭੇਜੇ ਸੀ ਉਹਨੇ ਪ੍ਰਾਈਮ ਮਿਨਿਸਟਰ ਕੇਅਰ ਫੰਡ 'ਚੋਂ, 70 ਚੱਲੇ ਹੀ ਨਹੀਂ। ਜਿਹੜੇ ਦੂਸਰੇ ਨੇ 5 ਕੇ 6 ਉਹ ਚੱਲ ਕੇ ਹਫ਼ਤੇ 'ਚ ਖਰਾਬ ਹੋ ਗਏ। ਹੁਣ ਜਦੋਂ ਇਹ ਸਾਰੀਆਂ ਖਬਰਾਂ ਆ ਰਹੀਆਂ ਨੇ, ਇਹ ਵੀ ਹੋ ਰਿਹਾ ਕਿ ਵੀ ਉਹ ਹਿੰਦੂ ਤਵੀਆਂ ਨੂੰ ਠੇਕੇ ਦਿੱਤੇ ਜੋ ਹੈ ਨੇ ਉਹ ਵੀ ਨਹੀਂ ਚੱਲਦੇ। ਤੇ ਹੁਣ ਉਹ ਸੈਂਟਰ ਕਹਿ ਰਿਹਾ ਕਿ ਮੈਨੀ ਪੰਜਾਬ ਹਸਪੀਟਲਸ ਨਾਟ ਫੋਲੋਇੰਗ ਵੈਂਟੀਲੇਟਰ ਯੂਜ਼ਰ ਮੈਨੂਅਲਸ ਰੇਜ਼ਿੰਗ ਫਾਲਟੀ ਇਸ਼ੂਜ਼ ਵਿਦਾਊਟ ਬੇਸ, ਕਿ ਜੀ ਉਹ ਮੈਨੂਅਲ ਨਹੀਂ ਪੜ੍ਹਦੇ। ਜਿਹੜਾ ਉਹ ਮੈਨੂਅਲ ਕੀ ਹੈ, ਇਹ ਕਿਹੜਾ ਕੋਈ ਐਟਮ ਰਿਐਕਟਰ ਹੈ, ਨਿਊਕਲੀਅਰ ਰਿਐਕਟਰ ਜਿਹਨੂੰ ਚਲਾਉਣਾ ਹੈ। ਹੁਣ ਉਹਨੂੰ ਜਸਟੀਫਾਈ ਕਰ ਰਹੇ ਨੇ ਜੀ ਤੁਸੀਂ ਠੀਕ ਪੜ੍ਹ ਨਹੀਂ ਰਹੇ, ਦੇਖੋ ਅਦਰਵਾਈਜ਼ ਤਾਂ ਇਹ ਜਿਹੜਾ ਬੜਾ ਪੂਰਾ ਹੋਣਾ ਸੀ। ਹੁਣ ਕਾਰਨ ਇਸ ਵੇਲੇ ਜੋ ਇੰਟਰਨੈਸ਼ਨਲ ਬਦਨਾਮੀ ਤਾਂ ਉਹਨਾਂ ਦੀ ਚੱਲ ਹੀ ਰਹੀ ਹੈ, ਜਿਵੇਂ ਅੱਜ WHO ਦੀ ਰਿਪੋਰਟ ਹੈ, ਰਿਲੀਜੀਅਸ ਐਂਡ ਪੋਲੀਟੀਕਲ ਇਵੈਂਟਸ ਮੇਜਰ ਫੈਕਟਰਸ that accelerated COVID-19 transmission in India, World Health Organization ਉਹਨਾਂ ਨੇ ਕਿਹਾ ਕਿ ਰਿਲੀਜੀਅਸ ਕੁੰਭ ਕਰੋਨਾ ਤੇ ਪੋਲੀਟੀਕਲ ਵੈਸਟ ਬੰਗਾਲ, ਕੇਰਲਾ ਔਰ ਪੌਂਡੀਚੇਰੀ, ਜਿਹੜਾ ਅਸਾਮ ਔਰ ਤਮਿਲਨਾਡੂ ਪੋਲੀਟੀਕਲ ਰੈਲੀਜ਼, ਕਿ ਭਾਈ ਇਹ ਜਿਹੜੀ COVID-19 ਟਰਾਂਸਮਿਸ਼ਨ ਇੰਡੀਆ 'ਚ ਦੋਨੋਂ ਹੀ ਮੋਦੀ ਸਰਕਾਰ ਨੇ ਅਲਾਉ ਕੀਤੇ। ਇਲੈਕਸ਼ਨ ਕਮਿਸ਼ਨ ਦੇ ਗਲ 'ਚ ਗੂਠਾ ਦੇ ਕੇ ਜਿਹੜਾ ਉਹ ਉਹਨਾਂ ਨੇ ਚੋਣਾਂ ਐਲਾਨੀਆਂ ਔਰ ਕੁੰਭ ਜਿਹੜਾ ਕਰਾ ਕੇ ਲੱਖਾਂ ਲੋਕ ਉਹਦੇ ਚੋਰੀ ਦਾ। ਹੁਣ ਜਿਹੜੀ ਇਹ ਨਵੀਂ ਵੇਵ ਚੱਲੀ ਹੋਈ ਹੈ ਉਹਦਾ ਇੰਨਾ ਖਤਰਾ ਹੈ ਕਿ ਈਵਨ UK ਦੇ ਵਿੱਚ ਉਹ ਲੋਕਡਾਊਨ ਖੋਲ੍ਹਣ ਵਾਲੇ ਸੀ, ਪਰ ਹੁਣ ਅੱਜ BBC ਦੀ ਖਬਰ ਹੈ ਉਹਦੇ 'ਚ ਉਹਨੂੰ ਸ਼ਾਇਦ ਉਹ ਨਹੀਂ ਖੋਲ੍ਹਣਗੇ। ਇੰਡੀਅਨ ਵੇਰੀਐਂਟ ਗਵਰਨਮੈਂਟ ਕੰਸਰਨ ਐਟ ਸਪੀਡ ਆਫ ਗਰੋਥ, ਇਹ ਲੰਡਨ ਦੀ ਹੈਡਲਾਈਨ ਹੈ। ਲੋਕਲ ਐਂਡ ਰੀਜਨਲ ਰੈਸਟ੍ਰਿਕਸ਼ਨਸ to tackle the Indian COVID variant cannot be ruled out, the government has said, as it expressed concern over the speed of the variants spread in England। ਕਿ ਜਿਵੇਂ ਭਾਰਤ ਦੇ ਵਿੱਚ ਫੈਲਿਆ ਇੰਨੇ ਹੀ ਨਵੇਂ ਕੇਸ ਜਿਹੜੇ ਨੇ, ਬਿਲਕੁਲ ਲੱਗਦਾ ਸੀ ਇੰਗਲੈਂਡ ਵਾਲਿਆਂ ਜੇ ਅਸੀਂ ਵੈਕਸੀਨੇਸ਼ਨ ਇੰਨੇ % ਕਰਤੀ ਮੁਕੰਮਲ ਹੋ ਗਿਆ, ਉਹ ਕਹਿੰਦੇ ਨੇ ਵੀ ਆ ਗਿਆ ਇੰਡੀਅਨ ਵੇਰੀਐਂਟ ਔਰ ਇਹ ਦੁਬਾਰਾ ਲੋਕਡਾਊਨ ਵੱਲ ਜਾ ਸਕਦੇ ਨੇ, ਔਰ ਜਿਹੜੀਆਂ ਪਾਬੰਦੀਆਂ ਉਹ ਖੋਲ੍ਹਣੀਆਂ ਚਾਹੁੰਦੇ ਸੀ ਉਹ ਨਹੀਂ ਖੁੱਲ੍ਹਣਗੀਆਂ। ਔਰ ਭਾਰਤ ਦਾ ਹਾਲ ਜਿਵੇਂ ਅਸੀਂ ਕਿਹਾ ਵੈਕਸੀਨ ਦੇ ਹਵਾਲੇ ਨਾਲ, ਕੋਵਿਡ ਪੋਜ਼ਿਟਿਵ ਸ਼ੁੱਡ ਡੈਫਰ ਵੈਕਸੀਨ ਫॉर 6 months ਪੋਸਟ ਰਿਕਵਰੀ, ਕਿ ਜਿਨ੍ਹਾਂ ਨੂੰ ਕੋਵਿਡ ਹੋ ਟਿਆ ਹੁਣ ਹੈ ਤਾਂ ਹੈ ਹੀ ਨਹੀਂ ਵੈਕਸੀਨ। ਰੌਲਾ ਪਾਇਆ ਹੋਇਆ ਸੀ ਕਿ ਅਸੀਂ ਦੁਨੀਆ ਨੂੰ ਦਿੱਤੀ, ਅਸੀਂ ਫਲਾਣਾ ਕੀਤਾ, ਉਹ ਹੈ ਹੀ ਨਹੀਂ, ਪ੍ਰੋਡਕਸ਼ਨ ਹੀ। ਔਰ ਜਿਹੜੀ ਸੀਰਮ ਇੰਸਟੀਚਿਊਟ ਹੈ ਜੋ ਉਹਨੇ ਬਣਾਇਆ ਉਹ ਵੀ ਆਪਣੇ ਖਰਚੇ ਦੇ ਉੱਤੇ ਆ, ਜਿਹਦੇ ਤੇ NDTV ਦਾ ਪੂਰਾ ਪ੍ਰੋਗਰਾਮ ਸੀ ਇਹਨਾਂ ਦਾ ਝੂਠਾ। ਹਾਂ, ਉਹਦੇ ਤੇ ਜਿਹੜੀ ਵੈਕਸੀਨੇਸ਼ਨ ਦੇ ਡੱਬੇ ਜਾ ਰਹੇ ਨੇ ਉਹਨਾਂ ਤੇ ਮੋਦੀ ਦੀ ਫੋਟੋ, ਹਰ ਥਾਂ ਮੋਦੀ ਦੀ। ਔਰ ਜਦੋਂ ਜਿਹਦੇ ਵੈਕਸੀਨ ਲੱਗ ਜਾਂਦੀ ਹੈ, ਵੈਕਸੀਨੇਸ਼ਨ ਹੋ ਜਾਂਦੀ ਹੈ, ਉਹਨੂੰ ਜਿਹੜਾ ਕਾਰਡ ਦਿੰਦੇ ਨੇ ਉਹਦੇ ਮੋਦੀ ਦੀ ਫੋਟੋ। ਜਦੋਂ ਤੁਸੀਂ ਕੰਮ ਹੀ ਸਿਰਫ ਇਵੈਂਟ ਮੈਨੇਜਮੈਂਟ ਵਾਲੇ ਕੀਤੇ ਨੇ ਤੇ ਉਹਦੇ 'ਚ ਬਚਾਅ ਕੀ ਹੋਣਾ ਸੀ। ਔਰ ਨਾਲ ਦੀ ਨਾਲ ਉਹਨਾਂ ਨੇ ਹੁਣ ਇਹ ਕੀਤਾ ਕਿ ਵੀ ਜਿਹੜੀ ਇੰਟਰਵਲ ਹੈ, ਗਵਰਨਮੈਂਟ ਇਨਕਰੀਜ਼ਸ ਇੰਟਰਵਲ ਬਿਟਵੀਨ ਕੋਵਿਡ ਸ਼ੀਲਡ ਡੋਜ਼ਿਸ ਟੂ 12 to 16 ਵੀਕਸ, 4 ਮਹੀਨੇ ਬਾਅਦ ਆਓ। 4 ਮਹੀਨੇ ਹੁਣ ਜਿੱਦਾਂ ਨੂੰ ਇਹ ਕਹਿ ਵੀ ਰਹੇ ਨੇ ਕਿ ਆਓ, ਉਹ ਸਵੇਰੇ 5 ਵਜੇ ਲਾਈਨ ਤੇ ਲੱਗ ਜਾਂਦੇ ਨੇ, ਸ਼ਾਮ 5 ਵਜੇ ਤੱਕ ਪਹੁੰਚਦੇ, ਕਹਿੰਦੇ ਜੀ ਵੈਕਸੀਨ ਮੁੱਕ ਗਈ, ਹੁਣ ਅਗਲਾ ਲੋਟ ਜਦੋਂ ਆਏਗਾ ਉਦੋਂ ਅਸੀਂ ਦੇਖਾਂਗੇ। ਔਰ ਇਹਨਾਂ ਦੇ ਇਹ ਕਰ ਕੀ ਰਹੇ ਨੇ, RSS BJP ਹਿੰਦੂ ਤਵੀ ਕਿੱਥੇ ਨੇ। ਮੱਧ ਪ੍ਰਦੇਸ਼ ਦੀ ਖਬਰ ਹੈ, ਲੋਕਲ BJP ਫੰਕਸ਼ਨਰੀ ਕਾਰਡ ਸੈਲਿੰਗ ਆਕਸੀਮੀਟਰ ਇਨ ਬਲੈਕ। ਪੂਰੀ ਡੀਟੇਲ ਹੈ ਕਿ ਮੈਡੀਕਲ ਸ਼ਾਪ ਰਨ ਕਰਦਾ ਹੈ, BJP ਦਾ ਵੱਡਾ ਟਰੇਡਰ ਸੈੱਲ ਦਾ ਲੀਡਰ ਹੈ, ਔਰ ਇਹ ਜਿਹੜਾ ਆਕਸੀਮੀਟਰ ਬਲੈਕ ਦੇ ਵਿੱਚ ਵੇਚ ਰਿਹਾ। ਹੁਣ ਕਿਉਂਕਿ ਲੋਕਾਂ ਨੂੰ ਨਾ ਨਾ ਆਕਸੀਜਨ ਕੰਸਨਟ੍ਰੇਟ ਹੈ, ਨਾ ਸਿਲੰਡਰ ਹੈ, ਦੂਸਰੇ ਪਾਸੇ ਆ ਰਿਹਾ ਜੀ ਸਿੱਖਾਂ ਨੇ ਇੱਥੇ ਲੰਗਰ ਲਾ ਦਿੱਤਾ ਉੱਥੇ, ਔਰ ਬਹੁਤ ਸਟੋਰੀਜ਼ ਨੇ। ਔਰ ਮੈਂ ਸਮਝਦਾ ਵੀ ਇੱਕ ਫਖਰ ਵਾਲੀ ਮੂਵਮੈਂਟ ਹੈ। ਪਰ ਹੁਣ ਇਹਨਾਂ ਨੂੰ ਇਹ ਲੱਗਾ ਕਿ ਵੀ ਇੱਦਾਂ ਤਾਂ ਅਸੀਂ ਲੋਕਾਂ 'ਚ ਲੋਕ ਪੁੱਛ ਰਹੇ ਨੇ। ਔਰ ਇੱਕ ਅੱਜ ਪੂਰੀ ਸਟੋਰੀ ਇੱਕ ਵੱਡੇ TV ਚੈਨਲ ਔਰ ਸ਼ਾਇਦ ਇਹਨੇ ਪ੍ਰਿੰਟ ਵਾਲਿਆਂ ਨੇ ਵੀ ਕੀਤੀ ਸੀ, ਉਹਦੇ 'ਚ ਇੱਕ ਕਹਿ ਰਿਹਾ ਸਿੱਖ ਨੂੰ ਕੋਟ ਕਰਕੇ ਕਿ ਸਰਕਾਰ ਫੇਲ ਹੋਈ ਹੈ, ਸਰਦਾਰ ਫੇਲ ਨਹੀਂ ਹੋਏ। ਹੁਣ ਇਹ ਇੱਕ ਜਿਹਨੂੰ ਤੁਸੀਂ ਕੈਚੀ ਗੱਲ ਬਣ ਜਾਂਦੀ ਹੈ ਕਿ ਇਹ ਚਾਰੇ ਪਾਸੇ ਘੁੰਮ ਰਹੀ ਹੈ। ਹੁਣ ਉਹਨਾਂ ਨੂੰ ਲੱਗਦਾ ਹੈ ਕਿ ਵੀ ਹਾਲਾਂ ਜਿਹੜੇ ਕਰ ਰਹੇ ਨੇ, ਜਿਨ੍ਹਾਂ ਨੇ ਆਪਣੀਆਂ ਲਾਈਵਸ ਆਨਲਾਈਨ ਲਾਈਆਂ ਹੋਈਆਂ ਨੇ, ਉਹ ਕੋਈ ਨੈਗੇਟਿਵਿਟੀ ਸਰਕਾਰ ਦੇ, ਪਰ ਇਹਨਾਂ ਨੂੰ ਆਪਣਾ ਲੋਕ ਕਹਿ ਰਹੇ ਨੇ, ਉਹੀ ਹਿੰਦੂ ਮੈਜੋਰਿਟੀ ਜਿਹੜੀ ਜਿਨ੍ਹਾਂ ਨੂੰ ਜਿਹੜਾ ਉਹ ਨੈਗੇਟਿਵਿਟੀ ਦੇ ਲਈ ਇਹਨਾਂ ਨੇ ਲਾਇਆ ਹੋਇਆ ਸੀ, ਉਹ ਤਰਲੇ ਕਰ ਰਹੇ ਨੇ ਕਿ ਭਾਈ ਇਹ ਤਾਂ ਸਰਕਾਰ ਸਿੱਖਾਂ ਦੇ ਹਵਾਲੇ ਕਰ ਦਿਓ। ਉਹਨਾਂ ਦਾ ਚੀਫ ਜਿਹੜਾ ਇੱਕ ਜਸਟਿਸ ਕਹਿ ਰਿਹਾ, ਇੱਕ ਮੀਡੀਆ ਪਰਸਨ ਕਹਿ ਰਿਹਾ ਕਿ ਤੁਹਾਡੇ ਤੋਂ ਨਹੀਂ ਹੋਣਾ,
ਤੁਸੀਂ ਇਹਨਾਂ ਦੇ ਹਵਾਲੇ ਕਰ ਦਿਓ। ਹਵਾਲੇ ਕਰ ਦਿਓ। ਤੇ ਹੁਣ ਇਹ ਦੇਖੋ ਦੇਖੀ ਲੱਗਾ ਹੈ ਕਿ ਜਿਹੜੇ ਹੁਣ ਫਿਲਮ ਸਟਾਰ ਤੇ ਦੂਜੇ ਪੋਲੀਟੀਸ਼ੀਅਨ ਲੁਕੇ ਬੈਠੇ ਸੀ ਉਹਨਾਂ ਨੂੰ ਵੀ ਲੱਗਾ ਕਿ ਵੀ ਕਰੋ। ਹੁਣ ਇੱਕ ਸਵਾਲ ਜਿਹੜਾ ਕਾਮਨ ਬੰਦੇ, ਮੈਂ ਵੀ ਇਹ ਸੋਚ ਰਿਹਾ ਸੀ ਕਿ ਵੀ ਇਹ ਜਿਹੜੇ ਜਿਨ੍ਹਾਂ ਦੇ ਕੋਲ ਹੈ ਉਹਨਾਂ ਕੋਲ ਕਿੱਥੋਂ ਆ ਰਿਹਾ, ਕਿਤੋਂ ਤੋਂ ਲੈ ਰਹੇ ਨੇ, ਉਹ ਭਾਵੇਂ ਜ਼ਿਆਦਾ ਪੈਸੇ ਦੇ ਕੇ ਜੇ ਉਹ ਲੈ ਸਕਦੇ ਨੇ ਤੇ ਸਰਕਾਰ ਕਿਉਂ ਨਹੀਂ ਕਰ ਸਕਦੀ। ਹੁਣ ਉਹਨਾਂ ਨੂੰ ਲੱਗਾ ਵੀ ਆਪ ਅਸੀਂ ਇਹ ਨਾ ਕਿ ਇਹ ਕੋਰਟ ਤੋਂ ਐਕਸਪਲੇਨ ਹਾਊ ਫਿਲਮ ਸਟਾਰਸ ਪੋਲੀਟੀਸ਼ੀਅਨਸ ਆਰ ਪ੍ਰੋਕਿਊਰਿੰਗ ਡਿਸਟ੍ਰੀਬਿਊਟਿੰਗ ਰੈਮਡੈਸਿਵਿਰ ਹਾਈ ਕੋਰਟ ਟੂ ਗਵਰਨਮੈਂਟ। ਹੁਣ ਇਹ ਮੁੰਬਈ ਹਾਈ ਕੋਰਟ ਨੇ ਗਵਰਨਮੈਂਟ ਨੂੰ ਕਿਹਾ ਵੀ ਇਹ ਦੱਸੋ ਕਿ ਫਿਲਮ ਸਟਾਰ ਵੀ ਵੇਚ ਰਹੇ ਨੇ ਰੈਮਡੈਸਿਵਿਰ, ਪੋਲੀਟੀਸ਼ੀਅਨਸ ਵੀ ਜਿਹੜੇ ਨੇ, ਇਹ ਕਿੱਥੋਂ ਆ ਰਹੀ ਹੈ? ਇਹਦਾ ਮਤਲਬ ਜ਼ਾਹਰ ਹੈ ਕਿ ਬਲੈਕ ਦੇ ਵਿੱਚ ਕੋਈ ਤਾਂ ਹੈ। ਸਰਕਾਰੀ ਲੈਵਲ ਤੇ ਕਹਿਤਾ ਜੀ ਮੁੱਕ ਗਈ ਹੈ, ਔਰ ਉਹੀ ਰੈਮਡੈਸਿਵਿਰ ਦਾ ਇੱਕ ਟੀਕਾ ਜਿਹੜੇ ਵੀ ਉਹਦੇ ਡੋਜ਼ ਜਿੰਨੇ ਵੀ 3-4 ਲਾਉਂਦੇ ਨੇ 30-30 ਹਜ਼ਾਰ ਰੁਪਈਆ, 40-40 ਹਜ਼ਾਰ ਰੁਪਏ 'ਚ। ਦੇਖੋ, ਔਰ ਹੁਣ ਉਹ ਕੋਰਟ ਨੂੰ ਅੱਗੇ ਕੀਤਾ ਤਾਂ ਕਿ ਜਦੋਂ ਉੱਥੇ ਵੀ ਨਹੀਂ ਹੋਏਗਾ ਲੋਕ ਮਰਨਗੇ, ਫਿਰ ਇਹਨਾਂ ਦੀ ਬਦਨਾਮੀ ਨਹੀਂ ਹੋਏਗੀ। ਔਰ ਇਸ ਸਾਰੇ ਦੇ ਚਲਦੇ ਹਾਂ ਅਸੀਂ ਸਮਝਦੇ ਹਾਂ ਕਿ ਇੱਕ ਪਾਸੇ ਲੋਕਾਂ ਦੀ ਸਫਰਿੰਗ ਹੈ ਜਿਹਨੂੰ ਅਸੀਂ ਅੰਦਰੋਂ ਮਹਿਸੂਸ ਕਰਦੇ ਹਾਂ, ਇਹ ਨਹੀਂ ਹੈ ਵੀ ਆਰ ਨਾਟ ਰੀਜੋਇਸਿੰਗ ਐਟ ਇਟ। ਲੇਕਿਨ ਇਸ ਸਾਰੇ 'ਚ ਜਿਵੇਂ ਹੁਣ ਗੋਬਰ ਟ੍ਰੀਟਮੈਂਟ ਆਈ, ਕੱਲ੍ਹ ਦਾ ਅਸੀਂ ਮੁਕੰਮਲ ਸੈਗਮੈਂਟ ਕੀਤਾ ਜਿਹਨੂੰ ਸਾਡੇ ਬਹੁਤ ਸਾਰੇ ਦਰਸ਼ਕਾਂ ਨੇ ਸਰਾਹਿਆ, ਪਰ ਉਹ ਤਾਂ ਸਾਰੇ ਪਾਸੇ ਹੀ ਸੀ। ਹੁਣ ਤੱਕ ਕਿਸੇ ਨੇ ਇਹ ਵੀ ਕਿਹਾ ਕਿ ਵੀ ਯੂਜ਼ ਕਾਊ ਡੰਗ ਐਜ਼ ਦਾ ਸਨਸਕ੍ਰੀਨ ਵਾਈਲ ਸਿਟਿੰਗ ਇਨ ਦਾ ਓਪਨ ਸਨ, ਕਿ ਵੀ ਉਹ ਤਾਂ ਪਹਿਲਾਂ ਹੀ ਉਹਨਾਂ ਨੇ ਬਣਾਈ ਹੋਈ। ਰਾਮਦੇਵ ਨੇ ਇੱਦਾਂ ਦੇ ਹੀ ਡਰਾਮੇ ਕੀਤੇ ਹੋਏ ਨੇ। ਉਹ ਗਊ ਮੂਤਰ ਦੇ ਥੱਲੇ ਪੂਰਾ, ਉਹ ਵੀ 30 ਰੁਪਏ ਦੀ ਬੋਟਲ ਹੈ ਜਿਹੜੀ ਗਊ ਮੂਤਰ ਦੀ, ਇਹਦੀ ਪਤੰਜਲੀ ਫਾਰਮੇਸੀ ਨੇ ਬਣਾਈ ਹੋਈ ਹੈ। ਔਰ ਤੁਹਾਨੂੰ ਅਜੇ ਤੱਕ ਇੰਨੀ ਇਹਨਾਂ ਦੀ ਬਦਨਾਮੀ, ਉਹ ਰॉयटर ਦੀ ਸਟੋਰੀ ਤੋਂ ਬਾਅਦ ਦੁਨੀਆ ਭਰ ਦੇ ਵਿੱਚ, ਜਿਵੇਂ ਜਿਹਨੂੰ ਕੱਲ ਅਸੀਂ ਕਿਹਾ ਸੀ ਕਿ ਉਹਨੇ ਅਖਿਲੇਸ਼ ਯਾਦਵ ਨੇ ਕਿਹਾ ਕਿ ਵੀ ਅਸੀਂ ਰੋਈਏ ਕਿ ਹੱਸੀਏ ਪਤਾ ਨਹੀਂ ਲੱਗ ਰਿਹਾ, ਪਰ ਤੁਹਾਨੂੰ ਇੱਕ ਵੀ ਸਟੇਟਮੈਂਟ ਕਿਸੇ ਬੀਜੇਪੀ ਦੇ ਹੈੱਡ ਦੀ, ਆਰਐਸਐਸ ਦੇ ਹੈੱਡ ਦੀ, ਦੂਜੇ ਨਹੀਂ ਮਿਲੇਗੀ। ਹਾਲਾਂ ਆਇਆ ਆਲ ਇੰਡੀਆ ਇੰਸਟੀਚਿਊਟ ਦੇ ਡਾਕਟਰਾਂ ਨੇ ਕਿਹਾ ਅਨਸਾਇੰਟਿਫਿਕ ਹੈ ਇਹ ਉਹ, ਕਿਉਂਕਿ ਇਹ ਉਹਨਾਂ ਨੇ ਵਿਸ਼ਵਾਸ ਬਣਾਇਆ ਹੋਇਆ ਹੈ, ਲੋਕਾਂ 'ਚ ਪ੍ਰਚਾਰਿਆ ਹੋਇਆ। ਅਮਰੀਕਾ ਦੀ ਹੋਮਲੈਂਡ ਸਿਕਿਉਰਿਟੀ ਨੇ ਵਾਰਨਿੰਗ ਦਿੱਤੀ ਹੈ ਇੰਡੀਅਨਸ ਨੂੰ ਕਿ ਆਉਣ ਲੱਗਿਆ ਪਾਥੀਆਂ ਨਾ ਲੈ ਕੇ ਆਓ ਆਪਣੇ ਅਟੈਚੀਆਂ 'ਚ। ਹੁਣ ਤਾਂ ਜਿਹੜੇ ਨਾਰਮਲ ਅਟੈਚੀ ਨੇ ਉਹਨਾਂ ਨੇ ਉਹ ਵੀ ਖਿਲਾਣੇ ਸ਼ੁਰੂ ਕਰ ਦਿੱਤੇ। ਅੱਗੇ ਤਾਂ ਹੁੰਦਾ ਨਾ ਵੀ ਕਿਸੇ ਤੇ ਸ਼ੱਕ ਪਿਆ ਜਾਂ ਜਦੋਂ ਉਹਦੇ 'ਚੋਂ ਲੰਘਿਆ ਕੋਈ ਚੀਜ਼ ਆਈ, ਹੁਣ ਉਹਨਾਂ ਨੇ ਦੇ ਦੇਣੀਆਂ ਨੇ ਹਦਾਇਤਾਂ ਕਿ ਹਰ ਉਹਦੇ 'ਚ ਸਾਡੇ ਵੀ ਸਫ਼ਰ ਕਰਨਗੇ ਵਿਚਾਰੇ, ਉੱਥੇ ਉਹਨਾਂ ਦੇ ਕੱਚੇ ਬਨਾਨਾ ਰੋਲਣਗੇ ਏਅਰਪੋਰਟ ਦਾ, ਖੋਲੋ ਸਾਰਾ, ਉਹਦੇ ਥੱਲੇ ਕਈਆਂ ਨੇ ਦੇ ਵਿੱਚ ਲਪੇਟੇ ਹੋਣਾ, ਕਮੀਜ਼ਾਂ ਦੇ ਵਿੱਚ ਪਾਥੀਆਂ ਲਪੇਟੀਆਂ ਹੋਣੀਆਂ ਨੇ। ਸੋ ਇਸ ਕਿਸਮ ਦਾ ਜਾਲ ਪੁਣਾ, ਔਰ ਇਹ ਮੈਂ ਸਮਝਦਾ ਵੀ ਰੱਬ ਦੀ ਮਾਰ ਹੀ ਵਗੀ ਹੈ। ਔਰ ਇਹਦੇ ਲਈ ਕਿਸੇ ਹੱਦ ਤੱਕ ਜੇ ਅਸੀਂ ਦੇਖੀਏ ਵੀ ਇਹਨਾਂ ਲੋਕਾਂ ਨੂੰ ਚੁਣਿਆ ਕਿਹਨਾਂ ਨੇ, ਕਿਹੜੇ ਉਸ ਨਫ਼ਰਤ ਦੇ ਸ਼ਿਕਾਰ ਜਿੱਥੇ ਸੁਸਾਇਟੀ ਨੂੰ ਵੰਡਿਆ, ਚੰਗੇ ਭਲੇ ਲੋਕ ਜਿਹੜੇ ਨੇ ਕਿ ਜੀ ਮੋਦੀ ਹੈ ਤਾਂ ਮੁਮਕਿਨ ਹੈ। ਇੱਕ ਵਾਰ ਤਾਂ 2014 'ਚ ਬਣ ਗਿਆ, ਪਰ ਦੂਸਰੀ ਵਾਰ ਉਹਨੂੰ ਜਿਤਾਣਾ ਔਰ 300+ ਸੀਟਾਂ ਦੇਣੀਆਂ, ਇਸ ਦਾ ਮਤਲਬ ਇਹ ਹੈ ਕਿ ਵੀ ਇਹ ਆਪੇ ਫਾਥੜੀਏ ਤੈਨੂੰ ਕੌਣ ਛਡਾਏ। ਪਰ ਜਿਵੇਂ ਅਰੁਣ ਧਾਤੀ ਰॉय ਨੇ ਕਿਹਾ, ਉਹਨੇ ਮੋਦੀ ਨੂੰ ਕਿਹਾ ਵੀ 2024 ਤੱਕ ਵੇਟ ਕਰਨਾ ਸਾਡੇ ਲਈ ਬਹੁਤ ਔਖਾ ਹੈ, ਤੂੰ ਆਪ ਹੀ ਛੱਡ ਜਾ, ਸਾਡੀ ਜਾਨ ਛੱਡ ਦੇ, ਸਾਨੂੰ ਛੱਡ, ਲੋਕਾਂ ਦੀ ਜਾਨ ਹੋ। ਔਰ ਹੁਣ ਤਾਂ ਵੈਸੇ ਹੀ ਹੈ ਵੀ ਇਸ਼ਤਿਹਾਰ ਦਿੱਤੇ ਜਾਣ ਕਿ ਜਿਹੜਾ ਵੀ ਮਿਸਿੰਗ ਮੋਦੀ ਨੂੰ ਲੱਭ ਕੇ ਲਿਆ ਉਹਨੂੰ ਇਨਾਮ ਦਿੱਤਾ ਜਾਏਗਾ। ਔਰ ਫਿਰ ਵੀ ਇਹ ਕਹਿ ਕੇ ਵੀ ਬੇਸ਼ੱਕ ਅਸੀਂ ਇਹਨਾਂ ਮੂਮੈਂਟਸ ਨੂੰ ਲਾਈਟਰ ਵੀ ਬਣਾਉਣ ਦੀ ਕਈ ਵਾਰ ਕੋਸ਼ਿਸ਼ ਕਰਦੇ ਹਾਂ, ਕਿਉਂਕਿ ਜਦੋਂ ਤੁਸੀਂ ਡੈਥਸ ਦੀ ਗੱਲ ਕਰ ਰਹੇ ਹੋ, ਚਿਤਾਵਾਂ ਦੀ ਕਰ ਰਹੇ ਹੋ, ਕਬਰਸਤਾਨਾਂ ਦੀ ਕਰ ਰਹੇ ਹੋ, ਤੇ ਫਿਰ ਇਹ ਆਉਂਦਾ ਵੀ ਕੌਣ ਜ਼ਿੰਮੇਵਾਰ ਔਰ ਉਹਦੀ ਅਕਾਊਂਟੇਬਿਲਿਟੀ। ਹੁਣ ਜਿਹੜੇ ਗੱਲਾਂ ਕਰ ਵੀ ਰਹੇ ਨੇ ਉੱਥੇ ਮੀਡੀਆ ਵਾਲੇ ਥੋੜ੍ਹੇ ਬਹੁਤ ਜਿਹੜੇ ਆਪਣੇ ਯੂਟਿਊਬਰ ਨੇ, ਉਹ ਇੱਥੇ ਗਾ ਕੇ ਰੁਕ ਜਾਂਦੇ ਨੇ, ਕਿਉਂਕਿ ਫਿਰ ਉਹ ਅਥੋਰੀਟੇਰੀਅਨ ਹਾਕਮ ਦੀ ਤਲਵਾਰ ਸਿਰ ਤੇ ਲਟਕ ਰਹੀ ਹੈ ਕਿ ਜੀ ਤੁਸੀਂ ਅਫਵਾਹਾਂ ਫੈਲਾ ਰਹੇ ਹੋ, ਤੁਸੀਂ ਸਰਕਾਰ ਨੂੰ ਕੰਮ ਨਹੀਂ ਕਰਨ ਦੇ ਰਹੇ, ਸਰਕਾਰੀ ਕੰਮ 'ਚ ਰੁਕਾਵਟ ਪਾ ਰਹੇ ਹੋ। ਉਹਨਾਂ ਦੇ ਮਿਨਿਸਟਰ ਲਗਾਤਾਰ ਟਵੀਟ ਕਰ ਰਹੇ ਹਨ। ਉਹਦਾ ਇੱਕ ਰੇਲਵੇ ਮਿਨਿਸਟਰ ਹੈ, ਉਹ ਲਗਾਤਾਰ ਕਰ ਰਿਹਾ ਕਿ ਆਕਸੀਜਨਾਂ ਦਾ ਭਰਿਆ ਸਿਲੰਡਰ ਹੁਣ ਵਾਰਾਣਸੀ ਤੋਂ ਹਰਿਦੁਆਰ ਪਹੁੰਚ ਗਿਆ, ਹਰਿਦੁਆਰ ਤੋਂ ਉੱਥੇ। ਉਹ ਕਹਿੰਦਾ ਵੀ ਉਹਦੇ 'ਚ ਕਾਗਜ਼ਾਂ 'ਚ ਹੀ ਉੱਡ ਰਿਹਾ, ਨਾ ਗੱਡੀ ਜਾ ਰਹੀ ਹੈ ਨਾ ਸਿਲੰਡਰ ਜਾ ਰਿਹਾ। ਤੋ ਉਹ ਲੱਗੇ ਹੋਏ ਨੇ ਆਪਣੇ, ਉਹਨਾਂ ਨੂੰ ਲੱਗਦਾ ਵੀ ਝੂਠ ਸਾਡਾ ਪਹਿਲਾਂ ਵੀ ਵਿਕਦਾ ਰਿਹਾ ਤੇ ਹੁਣ ਵੀ ਸਾਡਾ ਵਿਕੇਗਾ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਕਦੋਂ ਤੱਕ? ਹਾਂ, ਕਦੋਂ ਤੱਕ?
ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ। ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ। ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ ਦਿਨੀ ਯੂਨਾਈਟਿਡ ਸਟੇਟ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਨੇ ਆਪਣੀ ਰਿਪੋਰਟ ਵਿੱਚ ਭਾਰਤ ਨੂੰ ਮਜ਼ਹਬੀ ਆਜ਼ਾਦੀ ਅਤੇ ਹਿਊਮਨ ਰਾਈਟਸ ਵਾਇਲੇਟ ਕਰਨ ਲਈ ਜ਼ਿੰਮੇਵਾਰ ਦੱਸਦਿਆਂ ਕੰਟਰੀ ਆਫ ਕੰਸਰਨ ਐਲਾਨਿਆ ਸੀ। ਚੀਨ ਨੂੰ ਵੀ ਇਸ ਕੈਟਾਗਰੀ ਵਿੱਚ ਰੱਖਿਆ ਗਿਆ ਸੀ, ਪਰ ਅੱਜ ਅਮਰੀਕੀ ਵਿਦੇਸ਼ ਮੰਤਰੀ ਐਂਥਨੀ ਬਲਿੰਕਨ ਨੇ ਆਪਣੀ ਪ੍ਰੈਸ ਕਾਨਫਰੰਸ ਵਿੱਚ ਭਾਰਤ ਦਾ ਨਾਂ ਹੀ ਨਹੀਂ ਲਿਆ, ਜਦੋਂ ਕਿ ਚੀਨ ਨੂੰ ਪੂਰੀ ਤਰ੍ਹਾਂ ਰਗੜਾ ਦਿੱਤਾ ਗਿਆ ਅਤੇ ਕੁਝ ਪਾਬੰਦੀਆਂ ਵੀ ਲਗਾਈਆਂ ਗਈਆਂ। ਇਹ ਡਬਲ ਸਟੈਂਡਰਡ ਕਿਉਂ ਹੈ, ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇੱਕ ਜਦੋਂ ਅਸੀਂ ਗਰੋ ਹੋ ਰਹੇ ਸੀ, ਹੈ ਤਾਂ ਪਤਾ ਨਹੀਂ ਕਿਹਦਾ ਇਹ ਸ਼ੇਅਰ ਹੈ, ਪਰ ਇੱਕ ਟੂ ਲਾਈਨਰ ਹੈ ਕਿ ਵੀ ਦੋ ਰੰਗੀ ਛੋੜ ਕਰ ਯਕ ਰੰਗ ਹੋ ਜਾ, ਸਰਾਸਰ ਮੋਮ ਹੋ ਜਾਂ ਸੰਗ ਹੋ ਜਾ। ਕਿ ਆਹ ਦੋ ਰੰਗੀ ਛੱਡੋ, ਜਾਂ ਮੋਮ ਹੋ ਜਾਓ ਤੇ ਸੰਗ ਪੱਥਰ ਨੂੰ ਕਹਿੰਦੇ ਨੇ ਕਿ ਜਾਂ ਪੱਥਰ ਬਣੋ ਤੇ ਜਾਂ ਮੋਮ ਬਣੋ। ਹੁਣ ਜਦੋਂ ਅਸੀਂ ਜ਼ਾਹਰ ਹੈ ਕਿ ਅਮਰੀਕਾ ਨੂੰ ਇੱਕ ਇਹਦੇ ਬਾਵਜੂਦ ਕਿ ਪਿਛਲੇ ਕੁਝ ਵਰ੍ਹਿਆਂ 'ਚ ਇੱਥੋਂ ਦੀ ਫਿਜ਼ਾ ਦੇ ਵਿੱਚ ਵੀ ਕੀ ਤਬਦੀਲੀ ਹੋਈ, ਜਾਂ ਟਰੰਪ ਐਡਮਿਨਿਸਟ੍ਰੇਸ਼ਨ ਔਰ ਉਸ ਤੋਂ ਪਹਿਲਾਂ ਕੈਂਪੇਨਸ ਨਫ਼ਰਤ ਨਸਲ ਦਾ ਦੁਬਾਰਾ ਉਭਾਰ ਔਰ ਹੇਟ ਕ੍ਰਾਈਮਸ, ਇਹ ਇੱਕ ਆਪਣੀ ਥਾਂ। ਫਿਰ ਵੀ ਅਮਰੀਕਾ ਦੇ ਵਿੱਚ ਵਾਸਟ ਮੈਜੋਰਿਟੀ ਨੇ ਜੇ ਬਾਈਡਨ ਨੂੰ ਤਾਕਤ ਦਿੱਤੀ, ਪਾਵਰ ਦੇ ਵਿੱਚ ਲਿਆਂਦਾ, ਤੇ ਜ਼ਾਹਰ ਹੈ ਕਿ ਇਹ ਜਿੱਤ ਹੋਈ ਹੈ ਉਹਨਾਂ ਵੈਲਿਊਜ਼ ਦੀ ਜਿਹੜੀਆਂ ਸੈਕੂਲਰਿਜ਼ਮ 'ਚ ਯਕੀਨ ਰੱਖਦੀਆਂ, ਜਿਹੜੀਆਂ ਨਸਲਵਾਦ 'ਚ ਯਕੀਨ ਨਹੀਂ ਰੱਖਦੀਆਂ। ਪਰ ਇਸ ਵੇਲੇ ਜਿਸ ਕਿਸਮ ਦਾ ਦਬਾਅ ਬਣ ਚੁੱਕਾ ਹੈ, ਇਹ ਜਦੋਂ ਨਸਲਵਾਦ ਵਾਲੇ ਨਹੀਂ ਵੀ ਪਾਵਰ ਲੈਂਦੇ, ਉਹਨਾਂ ਦਾ ਫੀਅਰ, ਉਹਨਾਂ ਦਾ ਪ੍ਰੈਸ਼ਰ ਇੰਨਾ ਕੁ ਹੁੰਦਾ ਹੈ ਕਿ ਜਿਹੜੀ ਹਕੂਮਤ ਆਂਦੀ ਹੈ ਪਾਵਰ 'ਚ, ਉਹ ਵੀ ਲਗਭਗ ਉਸੇ ਨੀਤੀ ਦੇ ਉੱਤੇ ਹੀ ਚੱਲ ਪੈਂਦੀ ਹੈ ਜਿਹਦੇ ਤੇ ਉਹ ਤੋਰਨਾ ਚਾਹੁੰਦੇ ਨੇ। ਔਰ ਇਹ ਗੱਲ ਅਸੀਂ ਭਾਰਤ ਦੇ ਹਵਾਲੇ ਨਾਲ ਵੀ ਦੇਖੀ ਕਿ ਕਿਵੇਂ ਇਹ ਜਿਹੜਾ ਹਿੰਦੂਤਵੀ ਇਨਫਲੂਐਂਸ ਸੀ, ਇਹਨੇ ਕਾਂਗਰਸ ਦੀਆਂ ਨੀਤੀਆਂ, ਬੇਸ਼ੱਕ ਨਹਿਰੂ ਤੋਂ ਹੀ ਲੈ ਕੇ ਜੇ ਦੇਖੀਏ ਕਿ ਉਹਦੇ ਦਬਾਅ ਥੱਲੇ, ਜੇ ਪਹਿਲਾਂ ਆਜ਼ਾਦ ਭਾਰਤ ਦੇ ਵਿੱਚ ਸੋਮਨਾਥ ਮੰਦਰ ਜਿਹੜਾ ਹੈ ਉਹ ਸਰਕਾਰੀ ਖਰਚੇ ਦੇ ਉੱਤੇ ਬਣਾਇਆ ਜਾਂਦਾ ਹੈ, ਪਰ ਦੂਸਰੇ ਪਾਸੇ ਉਹੀ ਸਰਕਾਰ ਟੈਂਕਾਂ ਤੋਪਾਂ ਦੇ ਨਾਲ ਦਰਬਾਰ ਸਾਹਿਬ ਢਾਉਂਦੀ ਹੈ। ਉਹੀ ਨਰਸਿਮਹਾ ਰਾਓ ਪ੍ਰਾਈਮ ਮਿਨਿਸਟਰ ਦੇ ਹੁੰਦਿਆਂ ਬਾਬਰੀ ਮਸਜਿਦ ਸ਼ਹੀਦ ਕੀਤੀ ਜਾਂਦੀ, ਸੁਪਰੀਮ ਕੋਰਟ ਵੀ ਉੱਥੇ ਹੀ ਬੈਠਾ, ਬਾਕੀ ਵੀ ਉੱਥੇ ਹੀ ਬੈਠੇ ਨੇ। ਲੇਕਿਨ ਫਿਰ ਜਦੋਂ ਜਿਹਨਾਂ ਕੋਲ ਸਿੱਧੇ ਤੌਰ ਤੇ ਆਉਂਦੀ, ਅੱਜ ਤਾਂ ਉਹਨਾਂ ਨੇ ਕੋਈ ਹਿੰਦੂ ਤਵੀਆਂ ਜਾਂ RSS ਨੇ ਤਾਂ ਕਦੇ ਕੋਈ ਮਿੰਸ ਨਹੀਂ ਵਰਡ ਕੀਤੇ ਕਿ ਬਈ ਉਹਨਾਂ ਦੀ ਨੀਤੀ ਕੀ ਹੈ ਮੁਸਲਮਾਨਾਂ ਪ੍ਰਤੀ, ਈਸਾਈਆਂ ਪ੍ਰਤੀ,
ਔਰ ਹਿੰਦੂਤਵਾ ਦੇ ਉਹ ਕਿਵੇਂ ਦਾਅਵੇਦਾਰ ਨੇ। ਅੱਛਾ ਲੇਕਿਨ ਅਸੀਂ ਅਮਰੀਕਾ ਤੋਂ ਜ਼ਰੂਰ ਐਕਸਪੈਕਟ ਕਰਦੇ ਹਾਂ ਕਿ ਜਿਹੜੀਆਂ ਅਮਰੀਕਾ 'ਚ ਇੰਸਟੀਟਿਊਸ਼ਨਸ ਦਾ ਰਿਸਪੈਕਟ ਕੀਤਾ ਜਾਂਦਾ ਹੈ, ਸਾਨੂੰ ਵੀ ਇਹੀ ਸਿਖਾਇਆ ਜਾਂਦਾ ਹੈ। ਹੁਣ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਜਿਹੜਾ 1996 ਜਾਂ 97 ਮੈਂ ਸਾਲ ਹਮੇਸ਼ਾ ਇੱਕ ਅੱਧਾ ਘੱਟ ਵੱਧ ਕਰ ਦਿੰਦਾ, ਉਹਦੇ 'ਚ ਹੋਂਦ ਦੇ ਵਿੱਚ ਆਇਆ। ਸੈਮਾਈ ਗਵਰਨਮੈਂਟ ਹੈ, ਦੋਨੋਂ ਪਾਰਟੀਆਂ ਦੇ ਇਲੈਕਟਿਡ ਆਫੀਸ਼ੀਅਲਸ ਨੇ, ਔਰ ਇਹਦਾ ਲਗਭਗ ਰੁਤਬਾ ਸੈਮਾਈ ਗਵਰਨਮੈਂਟ ਰਿਪੋਰਟ ਵਰਗਾ ਹੈ। ਇਹ ਕੋਈ ਹਿਊਮਨ ਰਾਈਟਸ ਰਿਪੋਰਟ ਗਰੁੱਪਸ ਦੀਆਂ ਰਿਪੋਰਟਸ ਨਹੀਂ ਨੇ, ਜਿਵੇਂ ਐਮਨੈਸਟੀ ਇੰਟਰਨੈਸ਼ਨਲ ਜਾਂ ਹਿਊਮਨ ਰਾਈਟ ਵਾਚ ਜਾਂ ਡਾਕਟਰਸ ਵਿਦਆਊਟ ਬਾਰਡਰਸ ਔਰ ਉਹਨਾਂ ਦੀ ਹੈ। ਹੁਣ US ਸਿਰਫ ਹਰ ਸਾਲ ਹਰ ਮੁਲਕ ਬਾਰੇ, ਦੁਨੀਆ ਦੇ 200 ਦੇ ਲਗਭਗ ਦੇਸ਼ਾਂ ਬਾਰੇ ਉਹ ਸਪੈਸੀਫਿਕ ਰਿਪੋਰਟ ਤਿਆਰ ਕਰਦੀ ਹੈ, ਔਰ ਉਹਦਾ ਕ੍ਰਾਈਟੇਰੀਆ, ਉਹਨਾਂ ਦੇ ਪੈਰਾਮੀਟਰ ਨੇ ਰਿਲੀਜੀਅਸ ਫਰੀडम, ਅੱਛਾ ਹਿਊਮਨ ਰਾਈਟਸ, ਔਰ ਉਹਦੇ 'ਚ ਫਿਰ ਉਹ ਕੈਟਾਗਰਾਈਜ਼ ਕਰਦੇ ਨੇ ਕਿੱਥੇ ਕੀ ਹੈ ਤੇ ਜਿਹੜਾ ਵਰਸਟ ਵਾਇਲੇਟਰ ਹੈ ਹਿਊਮਨ ਰਾਈਟਸ ਦਾ ਔਰ ਜਿਹੜਾ ਰਿਲੀਜੀਅਸ ਫਰੀडम ਨੂੰ ਕਰਬ ਕਰਦਾ ਹੈ, ਉਹਦੇ ਲਈ ਜਿਹੜਾ ਟਰਮ ਯੂਜ਼ ਕੀਤੀ ਜਾਂਦੀ, ਜਿਹੜੀ ਕੈਟਾਗਰੀ ਹੈ ਉਹਦੀ COC, ਕੰਟਰੀ ਆਫ ਕੰਸਰਨ। ਹੁਣ ਜ਼ਾਹਰ ਹੈ ਕਿ ਪਿਛਲੇ ਸਾਲ ਜਦੋਂ ਉਹਨਾਂ ਨੇ 2019 ਦੇ ਵਿੱਚ 2020 ਦੇ ਵਿੱਚ ਰਿਪੋਰਟ ਦਿੱਤੀ, ਉਹ 2019 ਤੇ ਉਹਨਾਂ ਦੀ ਭਾਰਤੀ ਜੋ ਵੀ ਉਹਨਾਂ ਦਾ ਮਾਹੌਲ ਸੀ ਉਹਦੇ ਤੇ ਬੇਸ ਸੀ। ਅੱਛਾ ਉਹਦੇ 'ਚ ਉਹਨਾਂ ਨੇ ਇੰਡੀਆ ਨੂੰ ਇਸ ਕੈਟਾਗਰੀ ਦੇ ਵਿੱਚ ਰੱਖਿਆ, ਕੰਟਰੀ ਆਫ ਕੰਸਰਨ, ਯਾਨੀ ਵਰਸਟ। ਹੁਣ ਜਦੋਂ ਕੰਟਰੀ ਆਫ ਕੰਸਰਨ ਦਾ ਲੇਬਲ ਲਾ ਦਿੱਤਾ ਜਾਂਦਾ, ਇਹਦਾ ਮਤਲਬ ਹੁੰਦਾ ਹੈ ਕਿ ਸਟੇਟ ਡਿਪਾਰਟਮੈਂਟ ਤੋਂ, ਅਮਰੀਕਨ ਸਰਕਾਰ ਤੋਂ ਇਹ ਐਕਸਪੈਕਟ ਹੁੰਦਾ ਹੈ ਕਿ ਇਹ ਪਾਬੰਦੀਆਂ ਲਾਈਆਂ ਜਾਣ, ਆਰਥਿਕ ਪਾਬੰਦੀਆਂ ਲਾਈਆਂ ਜਾਣ, ਉਹਨਾਂ ਦੇ ਨਾਲ ਜਿਹੜਾ ਇਸ ਇਸ਼ੂ ਨੂੰ ਚੁੱਕਿਆ ਜਾਏ ਔਰ ਉਹਨਾਂ ਨੂੰ ਜਿਹੜਾ ਮਜਬੂਰ ਕੀਤਾ ਜਾਏ ਕਿ ਜੋ ਉਹਨਾਂ ਦੀਆਂ ਪ੍ਰੈਜੂਡਿਸਡ ਨੀਤੀਆਂ ਨੇ ਉਹਨਾਂ ਨੂੰ ਉਹ ਅਨਡੂ ਕਰਨ। ਅੱਛਾ ਪਰ ਟਰੰਪ ਨੇ, ਕਿਉਂਕਿ ਟਰੰਪ ਮੋਦੀ ਦਾ ਫਰੈਂਡ, ਮੋਦੀ ਉਹਦਾ ਫਰੈਂਡ, ਉਹਨੂੰ ਜਿਹੜਾ ਕੱਢ ਦਿੱਤਾ ਉਸ ਕੈਟਾਗਰੀ 'ਚੋਂ, ਮਤਲਬ ਉਸ 'ਚੋਂ ਕੱਢਿਆ ਨਹੀਂ ਪਰ ਕੋਈ ਐਕਸ਼ਨ ਨਹੀਂ ਲਿਆ, ਬਾਕੀਆਂ ਦੇ ਉੱਤੇ ਪੂਰਾ ਸ਼ਿਕੰਜਾ ਕੱਸਿਆ। ਹੁਣ ਜਿਹੜੀ 2021 'ਚ ਪਿਛਲੇ ਮਹੀਨੇ ਹੀ ਰਿਪੋਰਟ ਆਈ, ਅਪ੍ਰੈਲ 'ਚ ਅਸੀਂ ਇਹਦੇ 'ਤੇ ਇੱਕ ਸੈਗਮੈਂਟ ਕੀਤਾ ਸੀ, ਉਹਦੇ 'ਚ ਇੰਡੀਆ ਨੂੰ ਫੇਰ ਪਿਛਲੇ ਸਾਲ ਵਾਂਗ ਕੰਟਰੀ ਆਫ ਕੰਸਰਨ ਦੇ ਵਿੱਚ ਰੱਖਿਆ। ਔਰ ਅਸੀਂ ਐਕਸਪੈਕਟ ਕਰਦੇ ਸੀ ਕਿ ਟਰੰਪ ਐਡਮਿਨਿਸਟ੍ਰੇਸ਼ਨ ਜਾਂ ਉਹਨਾਂ ਦੀ ਨੀਤੀ ਤਾਂ ਆਪਣੀ ਕਿਸਮ ਦੀ ਸੀ ਕਿ ਬਾਈਡਨ ਐਡਮਿਨਿਸਟ੍ਰੇਸ਼ਨ, ਜਿਹਦੇ 'ਚ ਬਾਈਡਨ ਵੀ, ਕਮਲਾ ਹੈਰਿਸ ਵੀ ਔਰ ਦੂਸਰੇ ਹਿਊਮਨ ਰਾਈਟਸ ਦੇ ਆਪਣੇ ਆਪ ਨੂੰ ਚੈਂਪੀਅਨ ਦੂਜੇ ਤੀਜੇ ਕਹਿੰਦੇ ਨੇ, ਇਹ ਘੱਟੋ ਘੱਟ ਇਸ ਵਾਰ ਇਸ ਮੁੱਦੇ ਨੂੰ ਸੀਰੀਅਸਲੀ ਲੈਣਗੇ। ਇੰਡੀਆ ਨੂੰ ਕੰਟਰੀ ਆਫ ਕੰਸਰਨ US ਸਿਰਫ ਨੇ ਐਲਾਨਿਆ, ਉਸ ਦੇ ਉੱਤੇ ਪ੍ਰੈਸ਼ਰ ਬਿਲਡ ਕੀਤਾ ਜਾਏਗਾ ਜੋ ਉਹਨਾਂ ਨੇ। ਔਰ ਜਦੋਂ US ਸਿਰਫ ਰਿਪੋਰਟ ਦਿੰਦਾ, ਉਹ ਕੋਟ ਕਰਦਾ ਕੀ ਹੈ ਉਹਦੇ 'ਚ। ਕਸ਼ਮੀਰ ਦਾ ਮੁੱਦਾ, ਆਰਟੀਕਲ 370 ਨੂੰ ਅਨਡੂ ਕਰਨਾ, 35A ਨੂੰ ਹਟਾਉਣਾ, CAA ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਔਰ NRP ਦੂਸਰੇ, ਔਰ ਬਾਕੀਆਂ ਦੇ ਉੱਤੇ ਹਮਲੇ, ਜਰਨਲਿਸਟਾਂ ਤੇ ਹਮਲੇ, ਈਸਾਈਆਂ ਦੇ ਨਾਲ, ਔਰ ਦੂਸਰਾ ਕੀ ਹੋ ਰਿਹਾ ਦਲਿਤਾਂ ਨਾਲ, ਉਹ ਪੂਰੀ ਡੀਟੇਲਡ ਰਿਪੋਰਟ ਅਸੀਂ ਡਿਸਕਸ ਵੀ ਕੀਤੀ ਸੀ। ਅੱਛਾ ਹੁਣ ਇਹ ਹੋਪ ਵੀ ਜਾਂਦੀ ਲੱਗੀ, ਕਿਉਂਕਿ ਮੈਨੂੰ ਲੱਗਦਾ ਸੀ ਕਿ ਵੀ ਇਹ ਇਹਨਾਂ ਦਾ ਘੱਟੋ ਘੱਟ ਇੱਕ ਹਿਊਮਨ ਰਾਈਟਸ ਦਾ ਇੱਕ ਕਵਰ ਤਾਂ ਹੈ, ਔਰ ਉਹਦੇ 'ਤੇ ਕਾਰਵਾਈ ਅੱਜ, ਕਿਉਂਕਿ ਇਹ ਰਿਪੋਰਟ US ਸਿਰਫ ਨੇ ਪਿਛਲੇ ਦਿਨ ਹੀ ਦਿੱਤੀ, ਕੁਝ ਹਫ਼ਤੇ ਪਹਿਲਾਂ, ਔਰ ਅੱਜ ਸਟੇਟ ਡਿਪਾਰਟਮੈਂਟ ਨੇ ਉਹਨੂੰ ਪ੍ਰੋਪਰਲੀ ਐਕਨੋਲੇਜ ਕਰਕੇ ਫਰਦਰ ਜਿਹੜਾ ਉਹਨਾਂ ਨੇ ਇਸ ਨੂੰ ਰਿਲੀਜ਼ ਕੀਤਾ, ਫਾਈਨਲਾਈਜ਼ ਪਿਛਲੇ ਮਹੀਨੇ ਹੋਇਆ, ਰਿਲੀਜ਼ਡ ਔਨ ਬਿਹਾਫ ਆਫ US ਸਟੇਟ ਡਿਪਾਰਟਮੈਂਟ ਔਨ ਥਰਸਡੇ, ਔਰ ਉਹਨੂੰ ਰਿਲੀਜ਼ ਕੀਤਾ ਜਿਹੜੇ ਸੈਕਟਰੀ ਆਫ ਸਟੇਟ ਨੇ, ਜਿਨ੍ਹਾਂ ਨੂੰ ਖਾਰਜਾ ਵਜ਼ੀਰ ਕਿਹਾ ਜਾਂਦਾ ਹੈ ਜਾਂ ਫੋਰਨ ਮਿਨਿਸਟਰ ਅਸੀਂ ਕਹਿੰਦੇ ਹਾਂ, ਔਰ ਉਹ ਨੇ ਸੱਜਣ ਐਂਟਨੀ ਬਲਿੰਕਨ। ਹੁਣ ਐਂਟਨੀ ਬਲਿੰਕਨ ਨੇ, ਕਿਉਂਕਿ ਇਸ ਰਿਪੋਰਟ 'ਚ ਜਿੱਥੇ ਕੰਟਰੀ ਆਫ ਕੰਸਰਨ ਇੰਡੀਆ ਨੂੰ ਬਣਾਇਆ, ਉੱਥੇ ਚਾਈਨਾ ਨੂੰ ਵੀ ਬਣਾਇਆ, ਔਰ ਦੂਸਰੇ ਇਸਲਾਮਿਕ ਮੁਲਕਾਂ ਦੇ ਵਿੱਚ ਵੀ ਜਿਹੜੇ ਨੇ ਉਹਨਾਂ 'ਚ ਸਾਊਦੀ ਅਰੇਬੀਆ ਵੀ ਹੈ ਮੈਂਸ਼ਨ, ਨਾਈਜੀਰੀਆ ਵੀ ਹੈ। ਪਰ ਇਹਨਾਂ ਨੇ ਇਸ ਤੋਂ ਅੰਦਾਜ਼ਾ ਹੁੰਦਾ ਹੈ ਵੀ ਚੀਨ ਦੇ ਖਿਲਾਫ ਤੋਂ ਕਾਰਵਾਈ ਉਹਨਾਂ ਨੇ ਅੱਜ ਵੀ ਨਾਲ ਕਰਤੀ, ਲੇਕਿਨ ਈਵਨ ਆਪਣੀ ਬਰੀਫਿੰਗ ਦੇ ਵਿੱਚ ਵੀ ਜਿਹੜੇ ਸੈਕਟਰੀ ਆਫ ਸਟੇਟ ਨੇ ਐਂਟਨੀ ਬਲਿੰਕਨ, ਉਹਨਾਂ ਨੇ ਇੰਡੀਆ ਦਾ ਮੈਂਸ਼ਨ ਹੀ ਨਹੀਂ ਕੀਤਾ, ਸਕਿਪ ਹੀ ਕਰਤਾ। ਔਰ ਇਹਨਾਂ ਦੇ ਆਪਣੇ ਮੀਡੀਆ ਦੀ ਰਿਪੋਰਟ ਹੈ, US ਸਿਰਫ ਰਿਪੋਰਟ, ਬਲਿੰਕਨ ਸਕਿਪਸ ਇੰਡੀਆ ਮੈਂਸ਼ਨ, ਸੈਂਕਸ਼ਨਸ ਚਾਈਨੀਜ਼ ਆਫੀਸ਼ੀਅਲ ਔਰ ਬਾਈਡਨ ਐਡਮਿਨਿਸਟ੍ਰੇਸ਼ਨ ਅਨਲਾਈਕਲੀ ਟੂ ਐਕਸੈਪਟ US ਸਰਵਿਸ ਪ੍ਰਪੋਜ਼ਲ ਅਬਾਊਟ ਇੰਡੀਆ। ਸੋ ਜਦੋਂ ਇਹਨਾਂ ਹੀ ਆਪਣੇ ਬਰੀਫਿੰਗ 'ਚ ਸਕਿਪ ਕਰਤਾ ਹੈ, ਇਹਦਾ ਮਤਲਬ ਇਹ ਹੈ ਵੀ ਇਹਨਾਂ ਨੇ ਵੀ ਇੰਡੀਆ ਨੂੰ ਉਵੇਂ ਹੀ ਆਫ ਦਾ ਹੁੱਕ ਕਰਨਾ ਹੈ, ਬਾਈਡਨ ਐਡਮਿਨਿਸਟ੍ਰੇਸ਼ਨ ਨੇ, ਜਿਵੇਂ ਟਰੰਪ ਐਡਮਿਨਿਸਟ੍ਰੇਸ਼ਨ ਨੇ ਕੀਤਾ ਸੀ। ਔਰ ਚਾਈਨਾ ਦੇ ਹਵਾਲੇ ਨਾਲ ਤਾਂ ਬੜਾ ਜਿਹੜਾ ਸਖਤ ਲਾਈਨ ਬਲਿੰਕਨ ਨੇ ਇਹ ਕਹੀ ਕਿ ਚਾਈਨਾ
ਔਰ ਈਰਾਨ ਦੇ ਹਵਾਲੇ ਨਾਲ ਵੀ ਕਿ ਈਰਾਨ ਕੰਟੀਨਿਊਜ਼ ਟੂ ਇੰਟੀਮੀਡੇਟ ਹਰਾਸ ਅਰੈਸਟ ਮੈਂਬਰਸ ਆਫ ਮਾਈਨੋਰਿਟੀ ਫੇਥ ਗਰੁੱਪਸ ਔਰ ਮਿਆਂਮਾਰ ਦੇ ਹਵਾਲੇ ਨਾਲ ਵੀ ਉੱਥੇ ਵੀ ਰੋਹਿੰਗਿਆ ਮੁਸਲਮਾਨ ਔਰ ਰਸ਼ੀਆ ਦੇ ਨਾਲ ਰਸ਼ੀਆ ਨੂੰ ਕਿਹਾ ਹੈ ਕਿ ਵੀ ਅਥਾਰਟੀਜ਼ ਹਰਾਸ ਜੇਹੋਵਾਜ਼ ਵਿਟਨੈਸ ਐਂਡ ਮੁਸਲਿਮ ਮਾਈਨੋਰਿਟੀ ਗਰੁੱਪਸ ਔਰ ਰਸ਼ੀਆ ਨੂੰ ਵੀ ਰਗੜਿਆ ਮਿਆਂਮਾਰ ਨੂੰ ਵੀ in Nigeria he said courts continue to convict people of blasphemy sentencing them to long term imprisonment or even death ਫਿਰ ਸਾਊਦੀ ਅਰੇਬੀਆ ਬਾਰੇ ਵੀ ਕਿਹਾ ਜੀ ਕਿ ਉੱਥੇ 1 ਮਿਲੀਅਨ ਕ੍ਰਿਸਚਨ ਰਹਿੰਦੇ ਨੇ ਪਰ ਉੱਥੇ ਕੋਈ ਚਰਚ ਨਹੀਂ ਹੈ ਕਿਉਂਕਿ ਉਹਦੇ ਉੱਤੇ ਚਰਚ ਬਣਾਉਣ ਦੀ ਇਜਾਜ਼ਤ ਨਹੀਂ ਹੈ ਹੁਣ ਚਾਈਨਾ ਨੂੰ ਖਾਸ ਤੋਂ ਚਾਈਨਾ broadly criminalizes religious expression and continues to commit crimes against humanity and genocide against Muslim Uyghurs and members of other religious and ethnic minority groups ਹੁਣ ਚੀਨ ਦੇ ਮੁਸਲਮਾਨਾਂ ਦਾ ਦਰਦ ਵੀ ਬਾਈਡਨ ਔਰ ਮਿਸਟਰ ਬਲਿੰਕਨ ਦੇ ਦਿਲ 'ਚ ਬੜਾ ਆਇਆ ਲੇਕਿਨ ਨਾ ਭਾਰਤ ਦੇ ਈਸਾਈਆਂ ਦਾ ਦਰਦ ਹੈ ਨਾ ਭਾਰਤ ਦੇ ਮੁਸਲਮਾਨਾਂ ਦਾ ਦਰਦ ਹੈ ਨਾ ਭਾਰਤ ਦੇ ਦਲਿਤਾਂ ਦਾ ਦਰਦ ਹੈ ਨਾ ਭਾਰਤ ਦੇ ਸਿੱਖਾਂ ਦਾ ਦਰਦ ਹੈ ਔਰ ਨਾ ਹੀ ਆਪਣੇ ਬਣਾਏ ਹੋਏ US ਸਰਫ ਦੀ ਰਿਪੋਰਟ ਜਿਹਨੇ ਚਾਈਨਾ ਔਰ ਇੰਡੀਆ ਔਰ ਜਿਹੜੇ ਬਾਕੀ ਮੁਲਕ ਸਾਊਦੀ ਉਹਨਾਂ ਨੂੰ ਕੰਟਰੀ ਆਫ ਕੰਸਰਨ ਕਿਹਾ ਪਰ ਇੰਡੀਆ ਜਿਹੜਾ ਸਕਿਪ ਆਫ ਚਾਈਨਾ ਦੇ ਉੱਤੇ ਤਾਂ ਫਰਦਰ ਬਲਿੰਕਨ ਆਲਸੋ ਅਨਾਊਂਸਡ ਡੈਜ਼ਿਗਨੇਸ਼ਨ ਆਫ ਚਾਈਨੀਜ਼ ਅਫੀਸ਼ੀਅਲ ਹੀ ਫॉर arbitrary detention of Falun Gong practitioner. You and his family are now ineligible for entry into US. ਹੁਣ ਇਹ ਫੈਲੂਨ ਗੋਂਗ ਇੱਕ ਗਰੁੱਪ ਹੈ ਕ੍ਰਿਸਚੀਅਨਸ ਦਾ ਇਹ ਅਕਸਰ ਜਦੋਂ ਅਸੀਂ ਪ੍ਰੋਟੈਸਟ ਵਗੈਰਾ ਕਰ ਰਹੇ ਹੁੰਦੇ ਆ ਇਹ ਵੀ ਕਰ ਰਹੇ ਹੁੰਦੇ ਨੇ ਲੰਬੇ ਵਕਤ ਤੋਂ ਪਰ ਚਾਈਨਾ ਵਾਲੇ ਕਹਿੰਦੇ ਨੇ ਇਹ ਸਾਰੇ CIA ਦੇ ਏਜੰਟ ਨੇ ਸੋ ਉਹ ਇਹਨਾਂ ਨੂੰ ਐਜ਼ ਏ ਗਰੁੱਪ ਵੀ ਰੈਕਗਨਾਈਜ਼ ਨਹੀਂ ਕਰਦੇ ਸੋ ਉਹਨਾਂ ਦਾ ਕੋਈ ਵੱਡਾ ਏਜੰਟ ਫੜਿਆ ਹੋਣਾ ਉਹਨਾਂ ਨੇ ਉਹਨੂੰ ਡਿਟੈਂਸ਼ਨ 'ਚ ਪਰ ਜਿਹੜਾ ਚਾਈਨੀਜ਼ ਆਫੀਸ਼ੀਅਲ ਨੂੰ ਅਮਰੀਕਾ ਨੇ ਇਸ ਦੇ ਲਈ ਪਾਬੰਦੀ ਲਾ ਦਿੱਤੀ ਕਿ ਜੀ ਤੁਸੀਂ ਜਿਹੜਾ ਹੈ ਉਹਨਾਂ ਨੂੰ ਅਲਾਓ ਨਹੀਂ ਕਰਦੇ ਫੈਲੂਨ ਗਰੁੱਪ ਨੂੰ ਕਿ ਉਹ ਆਪਣੀ ਪ੍ਰੈਕਟਿਸ ਕਰ ਸਕਣ ਹੁਣ ਇਹੀ US ਸਰਫ ਹੈ ਜਿਹਨੇ ਇੱਕ ਜ਼ਮਾਨੇ 'ਚ ਮੋਦੀ ਦਾ ਜੋ 2002 ਦਾ ਗੁਜਰਾਤ ਦੇ ਵਿੱਚ ਨਸਲਕੁਸ਼ੀ ਦਾ ਰਿਕਾਰਡ ਸੀ ਉਹਨੂੰ ਦੇਖਦੇ ਹਾਂ ਉਸ ਦੇ ਅਮਰੀਕਾ ਦਾਖਲੇ 'ਤੇ ਪਾਬੰਦੀ ਲਾਈ ਸੀ 12 ਸਾਲ ਮੋਦੀ ਵੜਿਆ ਨਹੀਂ ਹੈ ਹੁਣ ਉਹੀ ਮੋਦੀ ਜਿਹੜਾ US ਸਰਫ ਉਹਨੂੰ 12 ਸਾਲ ਨਹੀਂ ਸੀ ਉਹਨੇ ਵੜਨ ਦਿੱਤਾ ਹੈ ਅੱਜ ਉਸ ਕੰਟਰੀ ਨੂੰ ਜਦੋਂ ਉਹ ਪ੍ਰਾਈਮ ਮਿਨਿਸਟਰ ਹੈ US ਸਰਫ ਕੰਟਰੀ ਆਫ ਕੰਸਰਨ ਕਹਿੰਦਾ ਹੈ ਕਿ ਜਿੱਥੇ ਪਰਸੀਕਿਊਸ਼ਨ ਹੋ ਰਹੀ ਹੈ ਲੇਕਿਨ ਬਾਈਡਨ ਐਡਮਿਨਿਸਟ੍ਰੇਸ਼ਨ ਵੀ ਉੱਥੇ ਹੀ ਜਾ ਕੇ ਖੜਾ ਹੋ ਗਿਆ ਜਿੱਥੇ ਟਰੰਪ ਐਡਮਿਨਿਸਟ੍ਰੇਸ਼ਨ ਸੀ ਸੋ ਇਹਦਾ ਮਤਲਬ ਇਹ ਹੈ ਕਿ ਵੀ ਜਿਹੜੀ ਥੋੜ੍ਹੀ ਬਹੁਤ ਹੋਪ ਸੀ ਇਹ ਤਾਂ ਸੀ ਕਿ ਵੀ ਚਾਈਨਾ ਦੇ ਅਗੇਂਸਟ ਜਿਹੜੀ ਟਰੰਪ ਐਡਮਿਨਿਸਟ੍ਰੇਸ਼ਨ ਦੀਆਂ ਨੀਤੀਆਂ ਨੇ ਉਹਨੂੰ ਬਾਈਡਨ ਐਡਮਿਨਿਸਟ੍ਰੇਸ਼ਨ ਜਾਰੀ ਰੱਖੇਗਾ ਉਹ ਉਹਨਾਂ ਨੇ ਆਪਣੇ ਪਾਲਿਸੀ ਡਾਕੂਮੈਂਟ 'ਚ ਕਲੀਅਰ ਕਰਤਾ ਸੀ ਲੇਕਿਨ ਇਹ ਥੋੜ੍ਹਾ ਜਿਹਾ ਲੱਗਦਾ ਸੀ ਕਿ ਵੀ ਇਹ ਕਿਉਂਕਿ ਹਿਊਮਨ ਰਾਈਟਸ ਦੇ ਮੁੱਦੇ 'ਤੇ ਗੱਲ ਕਰਦੇ ਰਹੇ ਨੇ ਇੰਡੀਆ ਨੂੰ ਇਹ ਹਿਊਮਨ ਰਾਈਟਸ ਦੇ ਮੁੱਦੇ ਦੇ ਉੱਤੇ ਜ਼ਰੂਰ ਘੇਰਣਗੇ ਲੇਕਿਨ ਅੱਜ ਦੀ ਇਸ ਬਲਿੰਕਨ ਦੀ ਬਰੀਫਿੰਗ ਤੋਂ ਬਾਅਦ ਜਿੱਥੇ ਈਵਨ ਰਿਪੋਰਟ ਉਹਨੂੰ ਕੰਟਰੀ ਆਫ ਕੰਸਰਨ ਕਹਿ ਰਹੀ ਹੈ ਉਹ ਇੰਡੀਆ ਨੂੰ ਸਕਿਪ ਕਰ ਰਿਹਾ ਮੈਂਸ਼ਨ ਵੀ ਨਹੀਂ ਕਰ ਰਿਹਾ ਸੋ ਇਸ ਤੋਂ ਇਹ ਕਿ ਨੋ ਹੋਪ ਇਹੀ ਅੱਜ ਦੀ ਇਸ ਪ੍ਰੈਸ ਕਾਨਫਰੰਸ ਦਾ ਬਲਿੰਕਨ ਦੀ ਇਹੀ ਮੈਸੇਜ ਹੈ ਕਿ ਫੋਰਗੇਟ ਅਬਾਊਟ ਇੰਡੀਆ ਉਹਨੂੰ ਅਸੀਂ ਕੁਝ ਨਹੀਂ ਕਹਿਣਾ ਉਹ ਸਾਡਾ ਪੁੱਤਰ ਹੈ ਔਰ ਉਹ ਜੋ ਮਰਜ਼ੀ ਗੁਨਾਹ ਕਰੇ ਜਾਂ ਦੂਜਾ ਕਰੇ ਉਹਨੇ ਸਾਡਾ ਲਾਡ ਲਈ ਰਹਿਣਾ ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੋ ਇੱਥੇ ਲੈਣੇ ਬ੍ਰੇਕ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ,
ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਵਿਊਅਰਸ ਵੈਲਕਮ ਬੈਕ ਇਨ ਆਵਰ ਪ੍ਰੋਗਰਾਮ। ਸੋ ਵਿਊਅਰਸ ਐਂਡ ਵਾਲੇ ਸੈਕਸ਼ਨ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ ਈਦ ਦੇ ਮੁਬਾਰਕ ਮੌਕੇ ਤੇ ਜੰਮੂ ਕਸ਼ਮੀਰ ਦੀ ਸਰਹੱਦ ਤੇ ਤਾਇਨਾਤ ਭਾਰਤ ਤੇ ਪਾਕਿਸਤਾਨ ਦੇ ਫੌਜੀਆਂ ਨੇ ਇੱਕ ਦੂਸਰੇ ਨਾਲ ਮਿਠਾਈਆਂ ਸਾਂਝੀਆਂ ਕਰਕੇ ਜਿਹੜੀ ਹੈ ਈਦ ਮਨਾਈ। ਸੋ ਇਸ ਭਾਰਤੀ ਮੀਡੀਆ ਵੱਲੋਂ ਇੱਕ ਚੰਗਾ ਕਦਮ ਇਸ ਨੂੰ ਕਿਹਾ ਜਾ ਰਿਹਾ ਹੈ। ਪਰ ਦੂਸਰੇ ਪਾਸੇ ਕਸ਼ਮੀਰ ਵਾਦੀ ਵਿੱਚ ਕਰਫਿਊ ਵਰਗੇ ਹਾਲਾਤ ਨੇ ਤੇ ਬੀਤੇ ਕੱਲ 3 ਮੁਸਲਮਾਨ ਨੌਜਵਾਨਾਂ ਨੂੰ ਜ਼ਿਲ੍ਹਾ ਅਨੰਤਨਾਗ ਵਿੱਚ ਇੱਕ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰ ਮੁਕਾਇਆ ਗਿਆ। ਇਹਨਾਂ ਹਾਲਾਤਾਂ ਵਿੱਚ ਭਾਰਤੀ ਫੌਜ ਦੀ ਭੇਜੀ ਮਿਠਾਈ ਖਾਣ ਦੀ ਪਾਕਿਸਤਾਨ ਦੀ ਕੀ ਮਜਬੂਰੀ ਸੀ? ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਔਰ ਨਾਲ ਹੀ ਰੂਹ ਦੀ ਖੁਰਾਕ ਗੁਰਬਾਣੀ ਵਿਚਾਰਾਂ ਦੀ ਸਾਂਝ ਤੋਂ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣੀਆਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਹੀਰਾ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਕੱਲ ਅਸੀਂ ਇੱਕ ਸੈਗਮੈਂਟ ਕੀਤਾ ਸੀ ਕਿ ਪਾਕਿਸਤਾਨ ਦੀ ਕਸ਼ਮੀਰ ਦੇ ਉੱਤੇ ਜਿਹੜੀ ਪਾਲਿਸੀ ਹੈ ਉਹ ਭੰਬਲ ਭੂਸੇ ਵਾਲੀ ਹੈ, ਡਾਵਾਡੋਲ ਡਗਮਗ ਹੈ ਸਾਰਾ। ਔਰ ਸਾਡੇ ਬਹੁਤ ਸਾਰੇ ਵਿਊਅਰਸ ਨੇ ਪਸੰਦ ਕੀਤਾ ਔਰ ਐਪਰੀਸ਼ੀਏਟ ਕੀਤਾ ਕਿ ਵੀ ਅਸੀਂ ਜੋ ਮਹਿਸੂਸ ਕਰਦੇ ਹਾਂ, ਔਰ ਬਹੁਤ ਸਾਰੇ ਸ਼ਾਇਦ ਪਾਕਿਸਤਾਨੀ ਭੈਣ ਭਰਾ ਵੀ ਇਵੇਂ ਮਹਿਸੂਸ ਕਰਦੇ ਨੇ, ਪਰ ਉਸ ਸਿਸਟਮ 'ਚ ਬੈਠੇ ਹਾਂ ਉਹ ਕਈ ਵਾਰ ਕਹਿਣਾ ਚਾਹ ਕੇ ਵੀ ਨਹੀਂ ਕਹਿ ਪਾਉਂਦੇ ਔਰ ਉਹਨਾਂ ਨੂੰ ਲੱਗਦਾ ਵੀ ਜਿਵੇਂ ਅਸੀਂ ਉਹਨਾਂ ਦੀ ਆਵਾਜ਼ ਹੈ। ਹਾਲਾਂਕਿ ਸਾਡਾ ਮਕਸਦ ਨਾ ਤਾਂ ਕੋਈ ਹਕੂਮਤ ਨੂੰ ਛੁਟਿਆਣਾ, ਨਾ ਹੀ ਜਿਹੜਾ ਉਹਨਾਂ ਨੂੰ ਕੋਈ ਨੀਵਾਂ ਦਿਖਾਉਣਾ ਜਾਂ ਕੋਈ ਆਪਣੀ ਸਿਆਣਪ ਜਾਂ ਆਪਣੀ ਅਕਲ ਦਾ ਕੋਈ ਵਿਖਾਵਾ ਕਰਨਾ। ਪਰ ਜੋ ਅਸੀਂ ਮਹਿਸੂਸ ਕਰਦੇ ਹਾਂ, ਜਿਵੇਂ ਮੈਂ ਅਕਸਰ ਇਹ ਦੁਹਰਾਉਂਦਾ ਕਿ ਇੱਕ ਚੰਗੇ ਦੋਸਤ ਦੇ ਨਾਤੇ, ਇੱਕ ਹਮਸਾਏ ਦੇ ਨਾਤੇ ਔਰ ਕਸ਼ਮੀਰੀਆਂ ਦੇ ਨਾਲ ਤਾਂ ਉਸ ਕਿਸਮ ਦੀ ਐਂਪੈਥੀ, ਕਿਉਂਕਿ ਜਿਸ 'ਚੋਂ ਅਸੀਂ ਗੁਜ਼ਰ ਰਹੇ ਹਾਂ ਉਸ 'ਚੋਂ ਉਹ ਵੀ ਗੁਜ਼ਰੇ, ਅੱਜ ਵਸਟ ਹਾਲਤ 'ਚ ਗੁਜ਼ਰ ਰਹੇ ਨੇ। ਔਰ ਜਦੋਂ ਵੀ ਮੈਨੂੰ ਕਿਤੇ ਲੱਗਦਾ ਹੈ ਕਿ ਵੀ ਥੋੜ੍ਹੀ ਬਹੁਤ ਇਹ ਜਿਹੜੀ ਹੈ ਥੜਕਣ ਨਜ਼ਰ ਆ ਰਹੀ ਹੈ, ਅਸੀਂ ਸਮਝਦੇ ਹਾਂ ਕਿ ਭਾਈ ਸਾਡੇ ਲਈ ਬਾਮੁਲਾਜ਼ਾ ਹੋਸ਼ਿਆਰ ਕਹਿਣਾ ਇਹ ਸਾਡੀ ਡਿਊਟੀ ਵੀ ਹੈ ਔਰ ਸਾਡੇ 'ਤੇ ਇਹ ਫਰਜ਼ ਵੀ ਆਇਦ ਹੁੰਦਾ। ਅੱਛਾ, ਹਾਲਾਂ ਅਸੀਂ ਕੱਲ੍ਹ ਜਦੋਂ ਇਹ ਮੈਂਸ਼ਨ ਕੀਤਾ ਹੈ ਕਿ ਇਮਰਾਨ ਖਾਨ ਸਾਹਿਬ ਨੇ ਲੋਕਾਂ ਦੇ ਜਿਹੜੇ ਸਵਾਲ ਲਏ ਉਹਦੇ 'ਚ ਉਹਨਾਂ ਨੇ ਬੜੀ ਮਜ਼ਬੂਤੀ ਦੇ ਨਾਲ ਇਹ ਕਿਹਾ ਕਿ ਕੋਈ ਟਾਕਸ ਇੰਡੀਆ ਨਾਲ ਨਹੀਂ ਹੋਣਗੀਆਂ ਜਦੋਂ ਤੱਕ ਕਿ 5 ਅਗਸਤ ਤੋਂ ਪਹਿਲਾਂ ਵਾਲੀ ਜਿਹੜੀ ਸਪੈਸ਼ਲ ਪੋਜੀਸ਼ਨ ਸੀ ਜੰਮੂ ਕਸ਼ਮੀਰ ਦੀ ਉਹ ਬਹਾਲ ਨਹੀਂ ਕੀਤੀ ਜਾਂਦੀ। ਸੋ ਚਾਹੀਦਾ ਤਾਂ ਇਹ ਹੈ ਕਿ ਵੀ ਇਸ ਕਿਸਮ ਦੀ ਸਿਚੁਏਸ਼ਨ 'ਚ ਬੰਦਾ ਕਹਿੰਦਾ ਹੈ ਕਿ ਇਟ ਹੈਜ਼ ਪੁੱਟ ਏ ਫੁੱਲ ਸਟਾਪ ਔਨ ਦਿਸ ਡਿਬੇਟ। ਲੇਕਿਨ ਜਦੋਂ ਹੁਣ ਐਕਸ਼ਨਸ ਕੁਛ ਹੋਰ ਕਿਸੇ ਪਾਸਿਓਂ ਨਜ਼ਰ ਆ ਰਹੇ ਹੋਣ ਔਰ ਉਸ ਤੋਂ ਪਹਿਲਾਂ ਅਸੀਂ ਉਹਨਾਂ ਦੇ ਫੋਰਨ ਮਿਨਿਸਟਰ ਦੇ ਹਵਾਲੇ ਨਾਲ ਸਾਊਦੀ ਅਰੇਬੀਆ ਜਦੋਂ ਇਮਰਾਨ ਖਾਨ ਸਾਹਿਬ 2 ਦਿਨ ਦੌਰੇ 'ਤੇ ਗਏ, ਜੁਆਇੰਟ ਸਟੇਟਮੈਂਟ ਦੇ ਹਵਾਲੇ ਨਾਲ ਗੱਲ ਕੀਤੀ ਸੀ। ਪਰ ਕੱਲ੍ਹ ਇਸ ਉਹਨਾਂ ਦੀ ਸਟੇਟਮੈਂਟ ਤੋਂ ਬਾਅਦ ਮੈਂ ਸਮਝਦਾ ਸੀ ਕਿ ਵੀ ਹੁਣ ਮੈਂ ਇਸ ਮੁੱਦੇ 'ਤੇ ਗੱਲ ਨਹੀਂ ਕਰਾਂਗਾ। ਲੇਕਿਨ ਅੱਜ ਜਦੋਂ ਮੈਂ ਪ੍ਰੋਮੀਨੈਂਟਲੀ ਇਹ ਫਿਰ ਖਬਰ ਦੇਖੀ, India Pakistan armies exchange sweets on Eid. Indian Army and Pakistan Army celebrated Eid ul-Fitr on line of control at Punch Rawalakot crossing point and Mender Hot Spring crossing point in Punch district of Jammu and Kashmir. A spokesman of Northern Command of Indian Army said sweets and compliments were exchanged by representatives of both the armies in an atmosphere of bonhomie and festivities, and this ceremony is seen as a confidence building measure in the backdrop of recently agreed ceasefire between both the countries. ਹੁਣ ਕੱਲ੍ਹ ਵੀ ਜਦੋਂ ਇਮਰਾਨ ਖਾਨ ਸਾਹਿਬ ਇਹ ਕਹਿ ਰਹੇ ਸੀ ਵੀ ਅਸੀਂ ਗੱਲ ਨਹੀਂ ਕਰਾਂਗੇ ਤਾਂ ਮੈਂ ਰੁਕ ਗਿਆ ਇਹ ਕਹਿੰਦੇ ਹਾਂ ਕਿ ਇਹ ਜਿਹੜਾ ਐਗਰੀਡ ਸੀਜ਼ਫਾਇਰ 2003 ਦਾ ਜਿਹੜਾ ਤਾਂ ਆਲਰੇਡੀ ਹੋਇਆ ਸੀ ਜੀ, ਪਾਕਿਸਤਾਨ ਦੇ ਕਹਿਣ ਮੁਤਾਬਕ ਵੀ ਵਾਇਓਲੇਟ ਤਾਂ ਇੰਡੀਆ ਹੀ ਕਰ ਰਿਹਾ ਸੀ। ਲੇਕਿਨ ਇਹ ਸੀਜ਼ਫਾਇਰ ਨੂੰ ਦੁਬਾਰਾ
ਜਿਵੇਂ ਫੈਬਰਵਰੀ ਦੇ ਵਿੱਚ ਇੰਡੀਆ ਔਰ ਪਾਕਿਸਤਾਨ ਦੇ ਮਿਲਟਰੀ ਕਮਾਂਡਰਸ ਗੱਲਬਾਤ ਤਾਂ ਹੋ ਰਹੀ ਸੀ। ਇਹ ਤਾਂ ਤੁਸੀਂ ਇਹ ਨਹੀਂ ਹੈ ਵੀ ਤੁਸੀਂ ਅੱਜ ਦੇ ਪੀਰੀਅਡ 'ਚ ਕਿਸੇ ਨੂੰ ਉੱਲੂ ਬਣਾ ਸਕਦੇ ਹੋ, ਪਰ ਚਲੋ ਕਈ ਵਾਰ ਫਿਰ ਵੀ ਤੁਸੀਂ ਕਹਿੰਦੇ ਹੋ ਕਿ ਭਾਈ ਤੁਹਾਡੇ ਦੋਸਤ ਨੇ ਕਿਹਾ, ਬੇਸ਼ੱਕ ਤੁਸੀਂ ਪਹਿਲਾਂ ਕੁਝ ਹੋਰ ਸੁਣਿਆ ਸੀ, ਤੁਸੀਂ ਕਿਹਾ ਜੀ ਨਹੀਂ ਮੈਂ ਉਹਨੂੰ ਸੀ ਸੁਣਿਆ ਜੋ ਤੁਸੀਂ ਕਿਹਾ ਉਹੀ ਹੈ। ਹੁਣ ਗੱਲ ਇਹ ਨਹੀਂ ਹੈ, ਦੇਖੋ ਕੁਝ ਚੀਜ਼ਾਂ ਇਹ ਠੀਕ ਹੈ ਵੀ ਜਦੋਂ ਅਸੀਂ ਇਨਸਾਨੀਅਤ ਦੇ ਨਾਤੇ ਗੱਲ ਕਰਦੇ ਹਾਂ, ਈਦ ਦਾ ਦਿਨ ਹੈ, ਕੋਈ ਮਿਲੇ ਤੁਸੀਂ ਮੁਬਾਰਕ ਦਿੱਤੀ ਲਈ, ਪਰ ਜਦੋਂ ਇੱਕ ਪਾਸਾ ਇਹ ਹੋਏ, ਜਦੋਂ ਅਸੀਂ ਇਹ ਖਬਰ ਦੇਖ ਰਹੇ ਹਾਂ ਉਹਦੇ ਨਾਲ ਦੋ ਖਬਰਾਂ ਨੇ, 3 terrorists killed in Jammu and Kashmir's Anantnag, search operations is in progress in the area, ਕਿ 3 ਨੌਜਵਾਨ ਉਸੇ ਵੇਲੇ ਜਦੋਂ ਇਹ ਮਠਾਈਆਂ ਹੋ ਰਹੀਆਂ ਨੇ, ਇਹ ਅਨੰਤਨਾਗ ਦੇ ਵਿੱਚ ਝੂਠੇ ਪੁਲਿਸ ਮੁਕਾਬਲੇ 'ਚ ਮਾਰੇ ਜਾਂਦੇ ਨੇ। ਫਿਰ ਇਹਨਾਂ ਦੇ ਮੀਡੀਆ ਦੀ ਰਿਪੋਰਟ ਹੈ, ਇੰਡੀਅਨ ਮੀਡੀਆ ਦੀ, ਡੇ ਆਫਟਰ ਈਦ ਰਸ਼ ਕਰਫਿਊ ਲਾਈਕ ਰੈਸਟ੍ਰਿਕਸ਼ਨਸ ਅਕ੍ਰੋਸ ਵੈਲੀ। ਹੁਣ ਕਿਉਂਕਿ ਈਦ ਤੋਂ ਪਹਿਲਾਂ ਸ਼ਾਪਿੰਗ ਦੇ ਲਈ ਰਸ਼ ਸੀ ਜਿਹੜਾ ਵੀ ਉਹਨਾਂ ਦੇ ਹੁੰਦੇ ਨੇ ਕਿ ਜੀ ਬਹੁਤ ਆਇਆ, ਔਰ ਫਿਰ ਹਕੂਮਤ ਨੇ ਈਦ ਅਜੇ ਤੋਂ ਪਹਿਲਾਂ ਦੀ ਇਹ ਖਬਰ ਹੈ, ਇੱਕ ਦਿਨ 24 ਘੰਟੇ ਪਹਿਲਾਂ ਦੀ, ਉਹਨਾਂ ਨੇ ਕਰਫਿਊ ਵਰਗੇ ਹਾਲਾਤ ਪੈਦਾ ਕਰ ਦਿੱਤੇ। ਹੁਣ ਇਹ ਠੀਕ ਹੈ, ਪਾਕਿਸਤਾਨ ਇੱਕ ਸੋਵਰਨ ਮੁਲਕ ਹੈ, ਉਹਨਾਂ ਨੇ ਕੀ ਫੈਸਲੇ ਲੈਣੇ ਨੇ ਉਹਨਾਂ ਨੇ ਦੇਖਣਾ ਹੈ, ਉਹਨਾਂ ਨੇ ਕਿੱਥੇ ਝੁਕਣਾ ਹੈ, ਕਿੱਥੇ ਲਿਫਣਾ ਹੈ, ਕਿੱਥੇ ਲੇਟਣਾ ਹੈ, ਕਿੱਥੇ ਖਲੋਣਾ ਹੈ, ਉਹਨਾਂ ਨੇ ਦੇਖਣਾ ਹੈ। ਪਰ ਕੁਝ ਚੀਜ਼ਾਂ, ਔਰ ਮੈਂ ਇਹ ਨਹੀਂ ਹੈ ਵੀ ਸਾਡੇ 'ਚ ਇਸ ਕਿਸਮ ਦੇ ਕਮਜ਼ੋਰ ਫੈਸਲੇ ਕਰਨ ਵਾਲੇ, ਪਰ ਇੱਕ ਮੈਂ ਜਿਹੜੀ ਖਬਰ ਬਹੁਤ ਸਾਰੇ ਸ਼ਾਇਦ ਮੀਡੀਆ ਵਾਲਿਆਂ ਨੇ ਦੇਖੀ ਵੀ, ਹੁਣ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 400 ਬੈੱਡ ਦਾ ਹਸਪੀਟਲ ਬਣਾਇਆ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਂ ਤੇ, ਕਿ ਜਿਹੜਾ ਉੱਥੇ ਵਿਦਆਊਟ ਐਨੀ ਪੇਮੈਂਟ 24 ਘੰਟੇ ਸਰਵਿਸ ਹੈ, ਆਕਸੀਜਨ ਵੀ ਹੈ, ਹਰ ਸਹੂਲਤ ਹੈ। ਅੱਛਾ, ਉਹਦੇ ਲਈ ਸਾਇਲੈਂਟਲੀ 2 ਕਰੋੜ ਰੁਪਈਆ ਅਮਿਤਾਭ ਬੱਚਨ ਨੇ ਡੋਨੇਟ ਕੀਤਾ, ਔਰ ਜਿਹੜਾ ਪ੍ਰਧਾਨ ਹੈ ਦਿੱਲੀ ਕਮੇਟੀ ਦਾ ਮਨਜਿੰਦਰ ਸਿੰਘ ਸਿਰਸਾ ਹੈ, ਉਹਨੇ ਅਗਲੇ ਦਿਨ ਟਵੀਟ ਕੀਤਾ ਕਿ ਜੀ ਅਮਿਤਾਭ ਬੱਚਨ ਨੇ ਕਿਹਾ ਕਿ ਸਿੱਖ ਕੌਮ ਲੈਜੈਂਡਰੀ ਉਸਕੋ ਸਲਾਮ, ਔਰ ਇਹ ਜਿਹੜਾ ਉਹਨਾਂ ਨੇ ਜਿਹੜਾ ਵੀ ਟਰਸਟ ਬਣਾਇਆ ਹੋਇਆ ਆਪਣੇ ਟੱਬਰ ਦਾ, ਉਹਦੇ ਨਾਂ ਤੇ 2 ਕਰੋੜ ਰੁਪਇਆ ਉਹਦੇ 'ਚ ਦਿੱਤਾ। ਜਿਉਂ ਹੀ ਇਹ ਟਵੀਟ ਬਾਹਰ ਆਇਆ, ਦੁਨੀਆ ਭਰ ਦੇ ਵਿੱਚ ਸਿੱਖਾਂ ਨੇ ਰੋਸ ਗੁੱਸਾ ਦਿਖਾਇਆ ਦਿੱਲੀ ਕਮੇਟੀ ਦੇ ਉੱਤੇ ਕਿ ਅਮਿਤਾਭ ਬੱਚਨ ਜਦੋਂ ਜੂਨ 84 ਤੋਂ ਬਾਅਦ ਇੰਦਰਾ ਗਾਂਧੀ ਜਿਹੜੀ ਇਸ ਘੱਲੂਘਾਰੇ ਲਈ ਜ਼ਿੰਮੇਵਾਰ ਸੀ, ਉਹਨੂੰ ਸ਼ਹੀਦ ਬੇਅੰਤ ਸਿੰਘ ਸਤਵੰਤ ਸਿੰਘ ਨੇ ਸਜ਼ਾ ਯਾਫਤਾ ਕੀਤਾ 31 ਅਕਤੂਬਰ 1984 ਨੂੰ, ਔਰ ਉਸ ਦੀ ਇੰਦਰਾ ਗਾਂਧੀ ਦੀ ਡੈੱਡ ਬਾਡੀ ਪਈ ਹੈ। ਉਦੋਂ ਅਜੇ ਪ੍ਰਾਈਵੇਟ ਚੈਨਲ ਤਾਂ ਨਹੀਂ ਸੀ, ਭਾਰਤੀ ਟੀਵੀ ਦੂਰਦਰਸ਼ਨ ਉਹ ਦਿਖਾ ਰਿਹਾ ਉਹਨੂੰ ਲਾਈਵ, ਔਰ ਅਮਿਤਾਭ ਬੱਚਨ ਉਸ ਡੈੱਡ ਬਾਡੀ ਦੇ ਕੋਲ ਖਲੋ ਕੇ ਨਾਰੇ ਲਾ ਰਿਹਾ, खून का बदला खून, और ਨਾਲ ਹੀ ਕਹਿ ਰਿਹਾ ਕਿ ਅਬ ਇਹ खून के छींटे ਕਾਤਲੋं के घर तक पहुंचा दो। ਇਹ ਬਾਅਦ 'ਚ ਭਾਵੇਂ ਉਹਨਾਂ ਨੇ ਉਹਨੂੰ ਗਾਇਬ ਕਰ ਦਿੱਤਾ ਉਸ ਕਲਿੱਪ ਨੂੰ, ਲੇਕਿਨ ਇਹ ਹਜ਼ਾਰਾਂ ਜਾਂ ਲੱਖਾਂ ਸਿੱਖਾਂ ਨੇ ਵੀ ਦੇਖਿਆ। ਔਰ ਹਾਲਾਂ ਉਸ ਤੋਂ ਬਾਅਦ ਇਹ ਨਹੀਂ ਹੈ ਕਿ ਵੀ ਉਹ ਕਿਸੇ ਕਮਿਸ਼ਨ ਦੇ ਸਾਹਮਣੇ ਉਹਨੂੰ ਸੱਦਿਆ ਗਿਆ ਜਾਂ ਕਿਸੇ ਨੇ ਉਹਦੇ ਖਿਲਾਫ ਐਫੀਡੇਵਿਟ ਦਿੱਤਾ ਜਾਂ ਉਹਦੀ ਕੋਈ ਕਨਵਿਕਸ਼ਨ ਹੋਈ, ਲੇਕਿਨ ਇਹ ਗੱਲ ਕਿ ਵੀ ਕਿਉਂਕਿ ਇੰਦਰਾ ਗਾਂਧੀ ਦਾ ਪੁੱਤਰ ਬਣਿਆ ਹੋਇਆ ਸੀ ਕਿ ਵੀ ਉਹਨੇ ਹਾਲਾਂ ਕਿ ਜੀ ਮੇਰੀ ਮਾਂ ਸਿੱਖ ਸੀ, ਫਲਾਣਾ ਹੈ, ਡਰਾਮੇਬਾਜ਼ੀਆਂ, ਲੇਕਿਨ ਸਿੱਖਾਂ ਨੇ ਇਸ ਗੱਲ ਨੂੰ ਤੁਸੀਂ ਦੇਖੋ ਕਿ ਉਹਦੀ ਕਿਤੇ ਕਨਵਿਕਸ਼ਨ ਨਹੀਂ ਹੋਈ, ਕਿਸੇ ਉਹ ਰਿਪੋਰਟ ਦੇ ਵਿੱਚ ਉਹਦਾ ਨਾਂ ਫਿਗਰ ਨਹੀਂ ਹੋਇਆ, ਲੇਕਿਨ ਹਾਲਾਤ ਇਹ ਨੇ ਕਿ ਦਾ ਮੋਮੈਂਟ ਇਹ ਖਬਰ ਆਈ, ਦੁਨੀਆ ਭਰ ਸਿੱਖਾਂ ਨੇ ਕਿਹਾ ਵੀ ਤੁਸੀਂ ਜਿਹੜਾ ਉਹ ਕਾਤਲਾਂ ਦਾ ਔਰ ਜਿਨ੍ਹਾਂ ਨੇ ਸਿੱਖ ਨਸਲਕੁਸ਼ੀ ਦੇ ਲਈ ਜਿਹਨੇ ਮਾਹੌਲ ਬਣਾਇਆ, ਤੁਸੀਂ ਉਹਦੇ ਪੈਸੇ ਵਾਪਸ ਕਰੋ। ਅੱਛਾ, ਹੁਣ ਉਹ ਮਨਜਿੰਦਰ ਸਿੰਘ ਸਿਰਸਾ ਖੁਦ ਕੋਵਿਡ ਪੋਜ਼ਿਟਿਵ ਹੈ, ਅੱਜ ਮੈਂ ਦੇਖ ਰਿਹਾ ਸੀ ਉਹਦੀ ਵੀਡੀਓ, ਉਹਨੇ ਕਿਹਾ ਜੀ ਮੈਂ ਮੰਗੇ ਨਹੀਂ, ਮੈਂ ਗਿਆ ਨਹੀਂ, ਇਹ ਤਾਂ ਜਦੋਂ ਅਕਾਊਂਟ 'ਚ ਆਇਆ ਅਗਲੇ ਦਿਨ ਦੇਖਿਆ ਅਸੀਂ ਵੈਰੀਫਾਈ ਕਰਾਇਆ ਅਕਾਊਂਟ ਉਹਨਾਂ ਦਾ, ਫਿਰ ਰਾਬਤਾ ਹੋਇਆ, ਔਰ ਮੈਂ ਜਦੋਂ ਠੀਕ ਹੋਇਆ ਬੰਗਲਾ ਸਾਹਿਬ ਆਵਾਂਗਾ, ਜਿਵੇਂ ਸੰਗਤ ਕਹੇਗੀ ਉਵੇਂ ਮੈਂ ਕਰਾਂਗਾ। ਸੋ ਮਤਲਬ ਇਹ ਹੈ ਕਿ ਬੇਸ਼ੱਕ ਅਸੀਂ ਬਹੁਤ ਸਾਰੀਆਂ ਕਮਜ਼ੋਰੀਆਂ ਸਾਡੇ 'ਚ ਵੀ ਨੇ, ਪਰ ਅਸੀਂ ਤਾਂ ਉਸ ਗੱਲ ਦੇ ਉੱਤੇ ਅੱਜ ਵੀ ਖੜੇ ਹਾਂ ਕਿ ਭਾਈ 36-37 ਸਾਲ ਪਹਿਲਾਂ ਜਿਹੜਾ ਇਹਦਾ ਪੈਸਾ ਜਿਹੜਾ ਇੱਕ ਵੀ ਉਹ ਸਾਨੂੰ ਨਹੀਂ ਲੋੜ ਹੈ। ਉਹਨਾਂ ਨੇ ਬਹੁਤ ਸਾਰੇ ਇਹਦੇ 'ਤੇ ਜਿਹੜੇ ਕਾਮੈਂਟ ਨੇ, ਉਹਨਾਂ ਨੇ ਕਿਹਾ ਜੀ ਅਸੀਂ ਜੇ ਦੂਸਰਿਆਂ ਦੀ ਮਦਦ ਕਰ, ਅਸੀਂ ਇੱਕ ਕਾਤਲ ਦਾ ਪੈਸੇ ਨੂੰ ਜਿਹੜਾ ਉਹ ਨਹੀਂ ਇਸਤੇਮਾਲ ਕਰਨਾ ਔਰ ਵਾਪਸ ਕਰੋ ਇਹਨੂੰ। ਸੋ ਮਤਲਬ ਇਹ ਹੈ ਵੀ ਦੂਸਰੇ ਪਾਸੇ ਜਦੋਂ ਅਸੀਂ ਜੋ ਕੁਛ ਭਾਰਤ ਦੀ ਨੀਤੀ ਕਸ਼ਮੀਰ ਦੇ ਹਵਾਲੇ ਨਾਲ ਹੈ ਜਾਂ ਦੂਜਾ ਹੈ, ਪਹਿਲਾਂ ਤਾਂ ਪਤਾ ਨਹੀਂ ਇਹ ਜਿਹੜੀ ਮਠਿਆਈ ਦਿੱਤੀ ਹੈ ਉਹਨੂੰ ਹੀ ਦੇਖ ਲਓ ਵੀ ਇਹ ਵੀ ਗੋਬਰ 'ਚ ਤਲ ਕੇ ਨਾ ਦਿੱਤੀ ਹੋਏ ਜਿਸ ਕਿਸਮ ਦਾ ਇਹਨਾਂ ਦਾ, ਤੇ ਤੁਹਾਨੂੰ ਇਹ ਕਿਵੇਂ ਮਿੱਠੀ ਲੱਗੇਗੀ। ਬੇਸ਼ੱਕ ਉਹ ਆਫਰ ਵੀ ਕਰਦੇ, ਉਹਨਾਂ ਨੂੰ ਇਹ ਕਿਹਾ ਜਾ ਸਕਦਾ ਸੀ ਕਿ ਜੀ ਥੈਂਕ ਯੂ ਵੈਰੀ ਮੱਚ,
ਤੁਸੀਂ ਬਹੁਤ ਤੁਹਾਡੀ ਮੁਬਾਰਕ ਅਸੀਂ ਰੱਖ ਲਈ ਹੈ, ਪਰ ਅਸੀਂ ਤੁਹਾਡੀਆਂ ਸਵੀਟਸ ਉਦੋਂ ਹੀ ਲਵਾਂਗੇ ਜਦੋਂ ਅਸੀਂ ਕਸ਼ਮੀਰ ਦੇ ਲੋਕ ਜਿਹੜੇ ਨੇ ਉਹ ਆਜ਼ਾਦੀ ਦਾ ਸਾਹ ਲੈ ਸਕਣਗੇ, ਉੱਥੇ ਤੁਸੀਂ ਆਪਣਾ ਜ਼ੁਲਮ ਬੰਦ ਕਰੋਗੇ। ਸੋ ਇਹ ਇੱਕ ਤਰੀਕਾ ਹੁੰਦਾ ਔਰ ਇਹ ਹੁੰਦਾ ਰਿਹਾ ਕਿ ਜਦੋਂ ਕੋਈ ਜ਼ੁਲਮ ਕਰ ਰਿਹਾ ਹੈ, ਹੁਣ ਈਵਨ ਇਹ ਅਸੀਂ ਜਦੋਂ ਸਿੱਖ ਇਤਿਹਾਸ ਦੇ ਹਵਾਲੇ ਨਾਲ ਗੱਲ ਕਰਦੇ ਹਾਂ ਕਿ ਘੱਲੂਘਾਰ ਹੋਇਆ, ਵੱਡਾ ਘੱਲੂਘਾਰ ਹੈ, ਉਸ ਤੋਂ ਬਾਅਦ ਅਬਦਾਲੀ ਜਿਹੜਾ ਹੈ ਉਹ ਉਹਨੇ ਦੋਸਤੀ ਕਰਨਾ ਚਾਹੁੰਦਾ ਸੀ, ਔਰ ਜਿਹੜੇ ਲਾਹੌਰ ਦੇ ਵਿੱਚ ਸਰਦਾਰ ਲਹਿਣਾ ਸਿੰਘ ਔਰ ਦੂਸਰੇ ਉਸ ਵੇਲੇ ਦੇ ਜਥੇਦਾਰ ਸੀ, ਉਹਨਾਂ ਨੂੰ ਜਿਹੜਾ ਉਹਨੇ ਆਪਣਾ ਏਲਚੀ ਭੇਜਿਆ, ਐਂਬੈਸਡਰ ਜਿਹਨੂੰ ਅਸੀਂ ਅੱਜ ਕਹਿੰਦੇ ਹਾਂ, ਬਦਾਮ ਔਰ ਕਾਜੂ ਔਰ ਸੁੱਕੇ ਮੇਵੇ ਔਰ ਯਾਨੀ ਦੋਸਤੀ ਦੀ ਪੇਸ਼ਕਸ਼। ਪਰ ਉਸ ਤੋਂ ਪਹਿਲਾਂ ਕਿਉਂਕਿ ਦਰਬਾਰ ਸਾਹਿਬ ਤਬਾਹ ਕਰ ਚੁੱਕਾ ਸੀ, ਉਹ ਘੱਲੂਘਾਰਾ ਕੀਤਾ ਸੀ, ਉਹਨਾਂ ਨੇ ਸਿੱਖ ਜਰਨੈਲਾਂ ਨੇ ਕਿਹਾ ਕਿ ਜੀ ਅਸੀਂ ਤਾਂ ਛੋਲੇ ਖਾਣ ਵਾਲੇ ਹਾਂ ਔਰ ਅਸੀਂ ਇਹ ਤੁਹਾਡੇ ਤੋਹਫੇ ਅਸੀਂ ਬਾਇਜ਼ਤ ਵਾਪਸ ਜਿਹੜਾ ਹੈ ਤੁਹਾਨੂੰ ਦੇ ਰਹੇ ਔਰ ਅਸੀਂ ਜੰਗ ਦੇ ਮੈਦਾਨ 'ਚ ਹੀ ਮਿਲਾਂਗੇ, ਕਿਉਂਕਿ ਜੋ ਤੁਸੀਂ ਕੀਤਾ ਉਸ ਦਾ ਜਵਾਬ ਅਸੀਂ ਜੰਗ ਦੇ ਮੈਦਾਨ। ਹੁਣ ਇਹਦੇ 'ਚ ਤੁਸੀਂ ਇਹ ਨਹੀਂ ਹੈ ਵੀ ਤੁਸੀਂ ਆਏ ਏਲਚੀ ਨੂੰ ਫੜ ਲਿਆ ਜਾਂ ਉਹਨੂੰ ਮਾਰਤਾ, ਜੇ ਉਹਨੂੰ ਭੇਜ ਦਿੱਤਾ ਵਾਪਸ ਆਨਰ ਦੇ ਕੇ, ਉਹਨਾਂ ਨੂੰ ਜਿਹੜਾ ਇਨਕਾਰ ਕਰਕੇ ਕਿ ਵੀ ਨਹੀਂ ਇਹ ਜੋ ਤੂੰ ਕੀਤਾ ਹੈ ਇਹਦਾ ਹੁਣ ਜਵਾਬ ਤਾਂ ਜੰਗ ਦੇ ਮੈਦਾਨ 'ਚ ਹੀ ਹੋਏਗਾ, ਉਹਦੇ 'ਚ ਅਸੀਂ ਮਿਲਾਂਗੇ, ਇਹ ਸਾਨੂੰ ਕਬੂਲ ਨਹੀਂ। ਸੋ ਅਸੀਂ ਸਮਝਦੇ ਹਾਂ ਵੀ ਇਹ ਜਿਹੜਾ ਕਿਤੇ ਨਾ ਕਿਤੇ ਜਿਹੜੀ ਲਿਫਣ ਦੀ ਲਾਈਨ ਹੈ ਇਹ ਨਜ਼ਰ ਆ ਰਹੀ ਹੈ, ਔਰ ਫਿਰ ਵੀ ਅਸੀਂ ਹੁਣ ਇਸ 'ਤੇ ਬਹੁਤੀ ਗੱਲ ਨਹੀਂ ਕਰਨਾ ਚਾਹੁੰਦੇ। ਅਸੀਂ ਆਸ ਕਰਦੇ ਹਾਂ ਕਿ ਵੀ ਚਲੋ ਇਹ ਵੀ ਹੋ ਸਕਦਾ ਜੀ ਉਹ ਲੋਕਲ ਕਮਾਂਡਰਸ ਨੇ ਪਹਿਲਾਂ ਦਾ ਪ੍ਰੋਟੋਕੋਲ ਬਣਾਇਆ ਸੀ, ਉਹਨਾਂ ਨੇ ਇਧਰੋਂ ਬਰਫੀ ਦੇਣੀ ਹੈ, ਉਹਨਾਂ ਨੇ ਉਧਰੋਂ ਲੱਡੂ ਦੇਣੇ ਨੇ, ਉਹ ਲਾਹੌਰੀ ਬੂੰਦੀ ਹੈ ਤੇ ਇਧਰ ਅੰਮ੍ਰਿਤਸਰੀ ਪੇਠਾ ਹੈ ਕਿ ਜੀ ਉਹ ਉੱਪਰ ਦੀ ਗੱਲ ਥੱਲੇ ਦਾ, ਇਵੇਂ ਹੁੰਦਾ ਨਹੀਂ ਹੈ ਵੈਸੇ, ਲੇਕਿਨ ਇਹ ਨਹੀਂ ਹੋਣਾ ਚਾਹੀਦਾ ਕਿਉਂਕਿ ਇਹ ਕੌਨਫੀਡੈਂਸ ਬਿਲਡਿੰਗ ਮੇਜਰ ਕਾਹਦੇ ਨੇ ਵੀ ਤੁਸੀਂ ਉੱਥੇ ਮਿਲੀਅਨ ਫੌਜ ਰੱਖੀ ਹੈ, ਕਰਫਿਊ ਵਰਗੇ ਹਾਲਾਤ ਬਣਾਏ ਨੇ, ਨੌਜਵਾਨ ਬੱਚੇ ਤੁਸੀਂ ਚੁੱਕ ਕੇ ਮਾਰ ਰਹੇ ਹੋ, ਬੱਚੀਆਂ ਦੀ ਬੇਹੁਰਮਤੀ ਕਰ ਰਹੇ ਹੋ ਤੇ ਤੁਸੀਂ ਜਿਹੜਾ ਉਹ ਮਿਠਾਈਆਂ ਐਕਸਚੇਂਜ ਕਰ ਰਹੇ ਹੋ, ਇਹ ਠੀਕ ਨਹੀਂ ਹੈ ਜੀ ਡਾਕਟਰ ਸਾਹਿਬ। ਔਰ ਜਿਵੇਂ ਅਸੀਂ ਰੋਜ਼ਾਨਾ ਕਲੋਜ਼ਿੰਗ ਭਗਤ ਕਬੀਰ ਜੀ ਦੀ ਬਾਣੀ ਦੇ ਨਾਲ ਕਰਦੇ ਹਾਂ, ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੰਕਿਤ ਹੈ ਗੌੜੀ ਰਾਗ ਦੇ ਵਿੱਚ, ਔਰ ਇਹ ਸ਼ਬਦ ਹੈ ਅੱਜ ਦਾ, ਜੈ ਮੁਖ ਪਾਂਚੋਂ ਅੰਮ੍ਰਿਤ ਖਾਏ ਤਹਿ ਮੁਖ ਦੇਖਤ ਲੂਕਟ ਲਾਏ, ਇੱਕ ਦੁੱਖ ਰਾਮ ਰਾਏ ਕਾਟੋ ਮੇਰਾ, ਅਗਨ ਦਹਿ ਔਰ ਗਰਭ ਬਸੇਰਾ ਰਹੋ। ਹੁਣ ਜਿਵੇਂ ਫਕੀਰ ਰੱਬ ਦੇ ਬੰਦੇ ਉਹ ਤਾਂ ਬਾਰ-ਬਾਰ ਇਹੀ ਯਾਦ ਦਹਾਨੀ ਕਰਵਾਉਂਦੇ ਨੇ ਕਿ ਅਲਟੀਮੇਟ ਟਰੂਥ ਜ਼ਿੰਦਗੀ ਦੀ ਮੌਤ ਹੈ। ਅੱਛਾ, ਕਿ ਤੂੰ ਜਿਹੜੇ ਜ਼ਿੰਦਗੀ ਦੇ ਰਸਾਂ ਦੇ ਵਿੱਚ, ਸਵਾਦਾਂ ਦੇ ਵਿੱਚ, ਆਸ਼ਿਆਂ ਦੇ ਵਿੱਚ ਪਿਆ, ਇੱਕ ਦਿਨ ਤੁਰ ਜਾਣਾ ਹੈ। ਔਰ ਇਹ ਉਹਨਾਂ ਨੇ ਜਿਹੜਾ ਅਲੰਕਾਰ ਇਸਤੇਮਾਲ ਕੀਤਾ ਕਿ ਜੇ ਮੁਖ ਪਾਂਚੋ ਅੰਮ੍ਰਿਤ ਖਾਏ। ਹੁਣ 5 ਅੰਮ੍ਰਿਤ ਜਿਹੜੇ ਮੂੰਹ ਨਾਲ ਅਸੀਂ ਖਾਂਦੇ ਹਾਂ, ਔਰ 5 ਚੀਜ਼ਾਂ ਜਿਹੜੀਆਂ ਪੁਰਾਣੇ ਪੀਰੀਅਡ ਦੇ ਵਿੱਚ ਅੰਮ੍ਰਿਤ ਮੰਨੀਆਂ ਜਾਂਦੀਆਂ ਸੀ, ਅੱਜ ਵੀ ਨੇ। ਉਹਦੇ 'ਚ ਦੁੱਧ ਹੈ, ਦਹੀਂ ਹੈ, ਮੱਖਣ ਹੈ, ਸ਼ਹਿਦ ਹੈ ਔਰ ਘਿਓ ਹੈ। ਦੁੱਧ, ਦਹੀਂ, ਮੱਖਣ, ਘਿਓ, ਸ਼ਹਿਦ, ਇਹ 5 ਕਿ ਜਿਹੜੇ ਮੂੰਹ ਨਾਲ ਇਹ ਤੂੰ 5 ਚੀਜ਼ਾਂ ਖਾਂਦਾ, ਜੈ ਮੁਖ ਪਾਂਚੋਂ ਅੰਮ੍ਰਿਤ ਖਾਹੇ ਤਹਿ ਮੁਖ ਦੇਖਤ ਲੂਕਟ ਲਾਹੇ। ਲੂਕਟ ਹੁੰਦਾ ਅੱਗ। ਔਰ ਕਿਉਂਕਿ ਜਦੋਂ ਅੱਜ ਅਸੀਂ ਸ਼ਮਸ਼ਾਨ ਘਾਟਾਂ ਦੀ ਗੱਲ ਵੀ ਕਰ ਰਹੇ ਹਾਂ, ਜਦੋਂ ਮੁਰਦੇ ਨੂੰ, ਮ੍ਰਿਤਕ ਸਰੀਰ ਨੂੰ ਅੱਗ ਲਾਈ ਜਾਂਦੀ ਹੈ, ਉਹਦੇ ਲਈ ਈਵਨ ਹਿੰਦੀ ਜਾਂ ਪੰਜਾਬੀ ਦਾ ਲਫ਼ਜ਼ ਵੀ ਇਹ ਇਸਤੇਮਾਲ ਕੀਤਾ ਜਾਂਦਾ ਹੈ, ਮੁੱਖ ਅਗਨੀ। ਅੱਛਾ, ਮੁੱਖ ਅਗਨੀ ਸਿਰ ਵਾਲੇ ਪਾਸਿਓਂ ਅੱਗ ਲਾਈ ਜਾਂਦੀ, ਪੈਰਾਂ ਵਾਲੇ ਪਾਸਿਓਂ ਨਹੀਂ। ਕਿ ਵੀ ਜਿਸ ਮੂੰਹ ਦੇ ਨਾਲ ਤੂੰ ਇਹ 5 ਤਰ੍ਹਾਂ ਦੇ ਸਵਾਦ ਸਾਰੀ ਜ਼ਿੰਦਗੀ ਇਹਨਾਂ ਦੇ ਵਿੱਚ ਹੀ ਗਵਾਚਿਆ ਰਿਹਾ, ਤੈਨੂੰ ਇਹ ਯਾਦ ਹੈ ਕਿ ਅਲਟੀਮੇਟਲੀ ਇਸੇ ਮੂੰਹ ਨੂੰ ਅੱਗ ਲੱਗਣੀ ਕਿ ਇਸ ਨੂੰ ਉਹ ਦਫਨ ਕਰਨਾ ਹੋਏ ਜਾਂ ਕੁਛ ਹੋਏ। ਮਤਲਬ ਤਾਂ ਯਾਦ ਦਹਾਨੀ ਹੈ ਕਿ ਡੈਥ ਅਲਟੀਮੇਟ ਟਰੂਥ ਹੈ। ਬਿਲਕੁਲ। ਇੱਕ ਦੁੱਖ ਰਾਮ ਰਾਏ ਕਾਟੋ ਮੇਰਾ, ਅਗਨ ਦਹਿ ਔਰ ਗਰਭ ਬਸੇਰਾ। ਕਿ ਹੇ ਮੇਰੇ ਸੋਹਣੇ ਰੱਬ, ਜਦੋਂ ਰਾਮ ਰਾਏ, ਰਾਮ ਰਮਿਆ ਹੋਇਆ, ਓਮਨੀ ਪ੍ਰੈਜ਼ੈਂਟ ਹਰ ਥਾਂ ਤੇ, ਹੇ ਮੇਰੇ ਸੋਹਣੇ ਰੱਬ ਮੇਰਾ ਇੱਕ ਦੁੱਖ ਕੱਟ ਦਿਓ। ਹੁਣ ਕਿਹੜਾ ਦੁੱਖ ਹੈ? ਅਗਨ ਦਹਿ, ਕਿ ਮੇਰੇ ਅੰਦਰ ਜਿਹੜੀ ਡਿਜ਼ਾਇਰਸ ਦੀ ਅੱਗ ਬਲ ਰਹੀ ਹੈ, ਜਿਹੜੀ ਤ੍ਰਿਸ਼ਨਾ ਦੀ ਅੱਗ ਹੈ, ਜਿਹੜੀ ਹੋਰ ਹੋਰ ਮੋਰ ਮੋਰ ਸਹਿਸ ਖਟੇ ਲੱਖ ਕੋਟ ਧਾਵੇ ਤ੍ਰਿਪਤ ਨਾ ਦੌੜ ਹੈ ਦੌੜ ਹੈ, ਕਿ ਮੇਰੇ ਅੰਦਰ ਸੰਤੋਖ ਦੇ। ਔਰ ਇਹ ਵੀ ਗੁਰੂ ਸਾਹਿਬ ਨੇ ਫਰਮਾਇਆ, ਬਿਨਾ ਸੰਤੋਖ ਨਹੀਂ ਕੋ ਰਾਜੈ। ਕੋਈ ਜੇ ਰੱਜਦਾ ਹੈ ਤੇ ਸੰਤੋਖ ਨਾਲ ਰੱਜਦਾ ਹੈ, ਤੇ ਸੰਤੋਖ ਰੱਬ ਹੀ ਦਿੰਦਾ ਹੈ। ਜੇ ਰੱਬ ਸੰਤੋਖ ਨਾ ਦੇ ਤੇ ਜਿਹੜੀ ਡਿਜ਼ਾਇਰਸ ਦੀ ਅੱਗ ਹੈ ਉਹ ਕੱਲੀ ਧਨ ਦੀ ਨਹੀਂ ਹੁੰਦੀ, ਪੈਸੇ ਦੀ ਨਹੀਂ ਹੁੰਦੀ,
ਉਹ ਖੂਬਸੂਰਤੀ ਦੀ ਵੀ ਹੁੰਦੀ ਹੈ, ਲਸਟ ਦੀ ਹੁੰਦੀ ਹੈ, ਗਰੀਡ ਹੁੰਦੀ ਹੈ, ਹੰਕਾਰ। ਤੁਸੀਂ ਇੱਕ ਅਹੁਦਾ ਮਿਲਦਾ ਤੁਹਾਨੂੰ ਲੱਗਦਾ ਮੈਂ ਦੂਜਾ ਲੈਣਾ, ਦੂਜਾ ਮਿਲਦਾ ਤੀਜਾ। ਆ ਮੋਦੀ ਤੱਕ ਦੇਖੋ ਕਿਵੇਂ ਟੋਟਲੀ ਅਨਪੜ੍ਹ ਬੰਦਾ, ਕਾਲਾ ਚੋਰ ਵਾਂਗ। ਉਹਦਾ ਭਰਾ ਵੱਡਾ ਕਹਿੰਦਾ ਵੀ ਇਹ ਕੋਈ ਨਹੀਂ ਸੀ ਗਿਆ RSS, ਇਹ ਤਾਂ ਘਰੋਂ ਮਾਂ ਦੇ ਗਹਿਣੇ ਲੈ ਕੇ ਦੌੜਿਆ ਸੀ। ਔਰ ਅੱਜ ਤੁਸੀਂ ਉਹਦੀ ਡਿਜ਼ਾਇਰ ਦੇਖੋ ਕਿ ਭਾਈ ਜੇ ਓਬਾਮਾ ਗਿਆ ਤਾਂ ਕਿੰਨੇ ਕਰੋੜ ਦਾ ਸੂਟ ਜਿਹਦੇ 'ਤੇ ਨਮੋ ਨਮੋ ਲਿਖਿਆ ਨਰਿੰਦਰ ਮੋਦੀ। ਅੱਜ ਸਾਰਾ ਦੇਸ਼ ਛੱਡ ਰਿਹਾ ਤੇ 20,000 ਕਰੋੜ ਦੇ ਨਾਲ ਜਿਹੜਾ ਸੈਂਟਰਲ ਵਿਸਤਾ ਬਣ ਰਿਹਾ, 13,500 ਕਰੋੜ ਦਾ ਇਹਦਾ ਘਰ ਬਣ ਰਿਹਾ। ਇਹਨੂੰ ਲੱਗਦਾ ਵੀ ਮੈਂ ਤਾਂ ਆਪਣਾ ਹੁਣ ਉਹ ਤਿਲਕ ਲਵਾ ਲੈਣਾ ਆ, ਜਿਹਨੂੰ ਕਹਿੰਦੇ ਨੇ ਸਾਰੇ ਜ਼ਿੰਦਗੀ ਲਈ ਪ੍ਰਾਈਮ ਮਿਨਿਸਟਰ ਰਹਿਣਾ। ਹੁਣ ਇਹ ਹੈ ਕਿ ਵੀ ਇੱਕ ਉਸ ਕਿਸਮ ਦਾ ਬੰਦਾ, ਉਹਦੀ ਡਿਜ਼ਾਇਰ ਤਾਨਾਸ਼ਾਹ ਇੱਥੋਂ ਹੀ ਬਣਦੇ ਨੇ। ਪਰ ਕਬੀਰ ਸਾਹਿਬ ਨੇ ਕਿਹਾ ਕਿ ਭਾਈ ਇਹ ਮੈਨੂੰ ਜਿਹੜਾ ਇਹਨਾਂ ਡਿਜ਼ਾਇਰਸ ਦੀ ਅੱਗ ਤੋਂ ਔਰ ਗਰਭ ਵਸੇਰਾ, ਜਨਮ ਮਰਨ ਦਾ ਚੱਕਰ ਕਿ ਬਾਰ-ਬਾਰ ਜਿਹੜਾ ਆਣਾ ਔਰ ਇਸ ਤੋਂ ਮੇਰੀ ਮੁਕਤੀ ਹੋਏ। ਕਾਇਆ ਬਿਗੁਤੀ ਬਹੁ ਬਿਦ ਭਾਤੀ, ਕੋ ਜਾਰੇ ਕੋ ਗੱਡ ਲੈ ਮਾਟੀ। ਕਿ ਵੀ ਅਸੀਂ ਸਾਰੀ ਜ਼ਿੰਦਗੀ ਇਸ ਸਰੀਰ ਨੂੰ ਖੁਸ਼ ਕਰਨ, ਜਿਹੜੇ ਸਾਡੇ ਵਿਕਾਰ ਨੇ, ਜਿਹੜੇ ਸਾਡੇ ਭੋਗ ਨੇ, ਉਹ ਬਾਡੀ ਦੇ ਨਾਲ ਹੁੰਦੇ ਨੇ, ਸਰੀਰ ਦੇ ਨਾਲ ਹੁੰਦੇ ਨੇ। ਔਰ ਕਬੀਰ ਸਾਹਿਬ ਇਹ ਕਹਿੰਦੇ ਨੇ ਵੀ ਅਲਟੀਮੇਟਲੀ ਇਸ ਸਰੀਰ ਦਾ ਕੀ ਬਣਨਾ, ਕਿਸੇ ਨੇ ਇਹਨੂੰ ਸਾੜ ਦੇਣਾ, ਉਹ ਜਾਰੇ ਕੋ ਗੱਡ ਲੈ ਮਾਟੀ, ਕਿਸੇ ਨੇ ਮਿੱਟੀ ਦੇ ਵਿੱਚ ਦਫਨਾ ਦੇਣਾ। ਕਾਇਆ ਬਿਗੁਤੀ ਹੁੰਦਾ ਵਿਗੜ ਜਾਣੀ, ਕਿ ਵੀ ਅੱਗ ਨਾਲ ਸਾੜ ਕੇ ਵੀ ਉਹ ਸਵਾਹ ਹੋ ਜਾਣੀ ਹੈ, ਤਾਂ ਉਹਦੇ 'ਚ ਕੀੜੇ ਮਕੌੜੇ ਖਾ ਜਾਂਦੇ ਨੇ, ਅਲਟੀਮੇਟਲੀ ਹੱਡੀਆਂ ਰਹਿ ਜਾਂਦੀਆਂ ਨੇ ਕਬਰ ਦੇ ਵਿੱਚ ਵੀ, ਬਾਕੀ ਤਾਂ ਮਿੱਟੀ ਨਾਲ ਮਿੱਟੀ ਹੋ ਜਾਂਦਾ। ਕਾਇਆ ਬਿਗੁਤੀ ਬਹੁ ਬਿਦ ਭਾਤੀ, ਕੋ ਜਾਰੇ ਕੋ ਗੱਡ ਲੈ ਮਾਟੀ। ਕਹੋ ਕਬੀਰ ਹਰ ਚਰਨ ਦਿਖਾਵੋ, ਪਾਛੈ ਤੇ ਜਮ ਕਿਉਂ ਨਾ ਪਠਾਵੋ। ਕਬੀਰ ਸਾਹਿਬ ਕਹਿੰਦੇ ਨੇ ਕਿ ਹੇ ਮੇਰੇ ਸੋਹਣੇ ਰੱਬ, ਇੱਕ ਵਾਰ ਆਪਣਾ ਝਲਕਾਰਾ ਦੇ ਦੇ, ਮੈਨੂੰ ਆਪਣਾ ਦੀਦਾਰ ਦੇ ਦੇ, ਆਪਣੀ ਕੁਰਬਤ ਦੇ ਦੇ। ਪਿੱਛੋਂ ਭਾਵੇਂ ਤੂੰ ਮੌਤ ਦਾ ਫਰਿਸ਼ਤਾ ਹੀ ਭੇਜ ਦੇਈਂ, ਪਿੱਛੋਂ ਤੂੰ ਮੈਨੂੰ ਮਾਰ ਦੇਈਂ, ਪਰ ਜਿਉਂਦੇ ਜੀ ਜਿਹੜਾ ਉਹ ਮੈਨੂੰ ਇੱਕ ਵਾਰ ਜਿਹੜਾ ਆਪਣਾ ਦੀਦਾਰ ਦੇ ਦੇ। ਕਹੋ ਕਬੀਰ ਹਰ ਚਰਨ ਦਿਖਾਵੋ, ਕਿ ਮੈਨੂੰ ਆਪਣਾ ਦੀਦਾਰ, ਆਪਣੇ ਸੋਹਣੇ ਚਰਨ ਦਿਖਾ ਦਿਓ। ਪਾਛੇ ਤੇ ਜਮ ਕਿਉਂ ਨਾ ਪਠਾਵੋ, ਪਿੱਛੋਂ ਭਾਵੇਂ ਤੂੰ ਜਮਦੂਤ ਭੇਜ ਦੇਈਂ, ਮੈਨੂੰ ਮਾਰ ਲਈ, ਲੇਕਿਨ ਇੱਕ ਵਾਰ ਮੈਨੂੰ ਜਿਹੜਾ ਉਹੀ ਹੈ ਇੱਕ ਭੋਰੀ ਦਰਸ਼ਨ ਦੀਜੈ, ਕਿ ਇੱਕ ਪਲ ਲਈ ਆਪਣੇ ਦੀਦਾਰ ਦੇ। ਇਹੀ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅਧਿਆਇ ਮਿਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ। ਸਾਡੇ ਇਸ ਪਤੇ ਤੇ SOS@TV84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।